ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਟਾਈਮ ਅਪਡੇਟ ਅਮਰੀਕਾ ਦਾ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ। ਮੈਂ ਰਾਜਕਰਨਬੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ US ਇਮੀਗ੍ਰੇਸ਼ਨ ਦੇ ਬਿਹਤਰੀਨ ਅਟਰਨੀ ਜੇ ਟਰਕਿਆਣਾ ਜੀ। ਅਟਰਨੀ ਟਰਕਿਆਣਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਆਨੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਇਸ ਮੌਕੇ ਜਿਹੜਾ ਜੀ ਤੁਸੀਂ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਜਿਹੜੀ ਉਹ ਕਰਵਾ ਸਕਦੇ ਹੋ। ਬਹੁਤ ਹੀ ਥੋੜ੍ਹੇ ਦਿਨ ਰਹਿ ਗਏ ਨੇ ਹੈਲਥ ਇੰਸ਼ੋਰੈਂਸ ਆਪਣੀ ਕਵਰ ਜਿਹੜੀ ਆ ਉਹ ਸਟਾਰਟ ਕਰਵਾਉਣ ਦੇ ਲਈ। ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕਿਆਣਾ 415-909-0503 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ, ਦੁਸ਼ਾਂਤ ਸਨੀ, ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨੋਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਟਰਨੀ ਟਰਕਿਆਣਾ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਹੈ ਉਹ ਆਪਾਂ ਸ਼ੁਰੂ ਕਰਦੇ ਹਾਂ। ਇੱਕ ਗੁੱਡ ਨਿਊਜ਼ ਤੋਂ ਜੇ ਸ਼ੁਰੂ ਕਰਦੇ ਜਾਈਏ ਤਾਂ ਖਬਰ ਜਿਹੜੀ ਉੱਥੇ ਅੰਬੈਸੀਜ਼ ਤੋਂ ਇਹ ਆ ਰਹੀ ਹੈ, ਕਹਿੰਦੇ ਵੀ ਇਹ ਹੁਣ ਉਹ ਵੀਕਐਂਡ 'ਤੇ ਵੀ ਕੰਮ ਕਰਨਗੇ ਅਤੇ ਐਕਸਟਰਾ ਆਵਰਸ ਵੀ ਕੰਮ ਕਰਨਗੇ, ਵੀ ਜਿਹੜਾ ਬੈਕਲੌਗ ਬਣਿਆ ਆ ਅਤੇ ਉਹ ਥੋੜ੍ਹਾ ਜਿਹਾ ਹਟੂਗਾ। ਸੋ ਲੋਕਾਂ ਨੂੰ ਥੋੜ੍ਹੀ ਰਾਹਤ ਮਿਲਣ ਦੀ ਉਮੀਦ ਆ। ਪਤਾ ਨਹੀਂ ਭਾਜੀ, ਦੇਖਦੇ ਆ। ਇੱਥੇ ਅਮਰੀਕਾ 'ਚ ਤਾਂ ਦੇਖਿਆ ਨਹੀਂ ਕਿਸੇ ਨੂੰ 5 ਦਿਨ ਤੋਂ ਵੱਧ ਕੰਮ ਕਰਦੇ ਹੋਏ। ਉੱਥੇ ਹੁਣ ਪਤਾ ਨਹੀਂ ਇੰਡੀਆ 'ਚ ਜਾ ਕੇ ਜੇ ਉਹਨਾਂ ਨੇ ਅੰਬੈਸੀ ਵਾਲਿਆਂ ਨੇ ਆਪਣੀ ਵੈਬਸਾਈਟ ਦੇ ਉੱਤੇ ਜਿਹੜਾ ਉਹ ਪਾਇਆ ਸੀਗਾ ਵੀ ਅਸੀਂ ਹੁਣ ਐਕਸਟਰਾ ਆਵਰਸ ਤੇ ਵੀਕਐਂਡ ਦੇ ਉੱਤੇ ਜਿਹੜੇ ਕਰਨੇ, ਖਾਸ ਕਰਕੇ ਮਾਰਿਆ ਕਈ ਕੁਛ ਹੀ ਹੁਣ ਹੋਣਾ ਵਾ। ਹਾਂ ਜੀ, ਬਿਲਕੁਲ ਬਿਲਕੁਲ। ਚਲੋ ਹੋਪਫੁਲੀ ਉਮੀਦ ਕਰਦੇ ਹਾਂ ਵੀ ਭਾਈ ਜਿਹੜੇ ਲੋਕ ਬੜੇ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਆ, ਉਹਨਾਂ ਨੂੰ ਥੋੜ੍ਹੀ ਜਿਹੀ ਇਸ ਚੀਜ਼ ਦੇ ਵਿੱਚ ਹੈਲਪ ਜਿਹੜੀ ਹੋਵੇ, ਮਦਦ ਜਿਹੜੀ ਹੋਵੇ। ਤੇ ਅਟਰਨੀ ਟਰਕਿਆਣਾ ਜੀ, ਅੱਜ ਆਪਾਂ ਕਿਹੜੇ ਟੌਪਿਕ ਤੇ ਨੂੰ ਡਿਸਕਸ ਕਰਨ ਜਾ ਰਹੇ ਹਾਂ? ਅੱਜ ਆਪਾਂ ਜੀ ਅਸਾਈਲਮ ਬਾਰੇ ਡਿਸਕਸ ਕਰਾਂਗੇ। ਤੇ ਡਿਸਕਸ ਇਹਦਾ ਇਸ ਲਈ ਕਰਨਾ ਕਿਉਂਕਿ ਆਪਣੇ ਕਈ ਖੁਦ ਦੇ ਕਲਾਇੰਟ ਆ, ਪ੍ਰੋਬਲਮ ਕਾਫੀ ਆਉਂਦੀਆਂ ਸਾਰਿਆਂ ਨੂੰ ਬਾਰ-ਬਾਰ ਸੇਮ ਚੀਜ਼ ਸਮਝਾਉਣ 'ਚ। ਤੇ ਇਨਫੋਰਮੇਸ਼ਨ ਮਿਲ ਜਾਊਗੀ ਲੋਕਾਂ ਨੂੰ ਕਿ ਜਿਹੜੇ ਨਵੇਂ ਆਉਂਦੇ ਆ ਤੇ ਜਿਹਨਾਂ ਦੇ ਕੇਸ ਲੱਗੇ ਆ ਤੇ ਚੱਕਰ ਕੀ ਆ, ਕੀ ਅਟਰਨੀ ਦੀ ਕੀ ਐਕਸਪੈਕਟੇਸ਼ਨ ਆ, ਕਿੱਦਾਂ ਦੇ ਪੇਪਰ ਚਾਹੀਦੇ ਆ, ਕੋਡ ਕਿਹੜੇ ਹਿਸਾਬ ਨਾਲ ਦੇਖਦਾ ਤੁਹਾਨੂੰ, ਉਹ ਸਾਰੀਆਂ ਚੀਜ਼ਾਂ। ਤੇ ਜ਼ਿਆਦਾਤਰ ਇਹੀ ਲੱਗਦਾ ਕਿ ਲੋਕਾਂ ਨੂੰ ਇੱਕ ਆਈਡੀਆ ਜਿਹਾ ਆ ਕਿ ਅਸਾਈਲਮ ਇੱਦਾਂ, ਲੋਕਾਂ ਨੂੰ ਪਰ ਇਹ ਨਹੀਂ ਪਤਾ ਕਿ ਜੱਜ ਐਗਜ਼ੈਕਟਲੀ ਦੇਖਦਾ ਕੀ ਆ, ਕੀ ਜੱਜ ਕਿਹੜੀਆਂ ਚੀਜ਼ਾਂ ਦੇਖ ਰਿਹਾ, ਡਿਮੀਨਰ ਕੀ ਹੁੰਦਾ, ਕਿਹੜੇ ਹੁਣ ਤੁਸੀਂ ਪੇਪਰ ਵਗੈਰਾ ਸਬਮਿਟ ਕਰਾਤੇ ਸਾਰੇ, ਵਕੀਲ ਨਾਲ ਲੈ ਗਏ, ਤੇ ਕਿਹੜੇ ਜੱਜ ਕਿਹੜੇ ਲੋਕਾਂ ਨਾਲ ਸਿੰਪਥੀ ਕਰੂਗਾ, ਕਿਹੜਾ ਨਹੀਂ ਕਰੂਗਾ। ਸੋ ਇੱਦਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਅੱਜ ਡਿਸਕਸ ਕਰਾਂਗੇ, ਜਿਹਦਾ ਅਸਾਈਲਮ ਵਾਲਿਆਂ ਨੂੰ ਕਾਫੀ ਜਿਹੜਾ ਫਾਇਦਾ ਹੋ ਸਕਦਾ। ਜੀ ਬਿਲਕੁਲ। ਸੋ ਬਿਲਕੁਲ ਅਸਾਈਲਮ ਦੇ ਨਾਲ ਸੰਬੰਧਿਤ ਇਸ ਟੌਪਿਕ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਜਿਹੜੀ ਉਹ ਕਰਨੀ ਆ। ਸੋ ਸਭ ਤੋਂ ਪਹਿਲਾਂ ਤਾਂ ਅਟਰਨੀ ਟਰਕਿਆਣਾ ਜੀ, ਉਹਨਾਂ ਲੋਕਾਂ ਨੂੰ ਕੀ ਐਡਵਾਈਸ ਆ ਜਿਹੜੇ ਇਸ ਟਾਈਮ ਕਹਿ ਲਓ ਵੀ ਅਮਰੀਕਾ ਦੇ ਵਿੱਚ ਦਾਖਲ ਹੋਣ ਜਾ ਰਹੇ ਆ, ਜਿਨ੍ਹਾਂ ਨੇ ਆ ਕੇ ਸਿੱਧਾ ਪੋਰਟ ਆਫ ਐਂਟਰੀ 'ਤੇ ਆ ਕੇ ਅਸਾਈਲਮ ਦੀ ਮੰਗ ਕਰਨੀ ਆ, ਜਾਂ ਉਹਨਾਂ ਨੂੰ ਕੀ ਐਡਵਾਈਸ ਜਿਹੜੀ ਉਹ ਹੈਗੀ ਉੱਥੇ? ਸੋ ਹੁਣ ਇੱਦਾਂ ਆ ਕਿ ਜਿਹੜੇ ਹੁਣ ਸਾਡੇ ਕੋਲ ਕੇਸ ਆਏ ਆ ਅੱਜ ਦੀ ਡੇਟ ਦੇ ਵਿੱਚ ਜਿਹੜੇ ਚੱਲ ਰਹੇ ਆ, ਉਹਦੇ ਵਿੱਚ ਕੀ ਹੈ ਕਿ ਜਦੋਂ ਆਪਾਂ ਬਿਆਨ ਪੜ੍ਹਦੇ ਹਾਂ ਉਹਨਾਂ ਦੇ ਪੁਰਾਣੇ ਕੋਈ 2012 ਦੇ 13 ਦੇ, ਤੇ ਬਿਆਨਾਂ ਦੇ ਵਿੱਚ ਕੀ ਆ ਕਿ ਕਈ ਛੋਟੇ ਛੋਟੇ ਜਿੱਦਾਂ ਸਵਾਲ ਆ ਕਿ ਉਹਨਾਂ ਕੋਲ ਪੁੱਛਿਆ ਕਿ ਤੂੰ ਕੀ ਕੰਮ ਕਰਦਾ ਸੀਗਾ, ਬੰਦੇ ਨੇ ਕਿਹਾ ਮੈਂ ਸਧਾਰਨ ਜਿਹਾ ਵਰਕਰ ਸੀਗਾ। ਤੇ ਉਹਨਾਂ ਨੇ ਅੱਗੇ ਹੋਰ ਪੁੱਛਿਆ ਕੀ ਕਰਦਾ ਸੀਗਾ, ਉਹਨੇ ਕਿਹਾ ਮੈਂ ਜੋ ਵੀ ਹੈ ਨਾ ਪੋਸਟਰ ਲਾਉਣਾ ਸੀਗਾ, ਕਰਦਾ ਸੀਗਾ। ਤੇ ਉਹਨੇ ਫਿਰ 3-4 ਵਾਰੀ ਪੁੱਛਿਆ ਆਫਿਸਰ ਨੇ ਕਿ ਇਹ ਤੋਂ ਇਲਾਵਾ ਵੀ ਕੁਛ ਕਰਦਾ ਸੀਗਾ, ਉਹਨੇ ਕਿਹਾ ਕਿ ਨਹੀਂ ਬਸ ਮੈਂ ਆਹੀ ਕਰਦਾ ਸੀਗਾ। ਤੇ ਹੁਣ ਜਿਹੜਾ ਤਾਂ ਚਲੋ ਸਧਾਰਨ ਵਰਕਰ, ਉਹਨੇ ਆਪਣਾ ਸਧਾਰਨ ਹੀ ਕਹਿਣਾ, ਪਰ ਤੁਸੀਂ ਜਿਹੜਾ ਸਵਾਲ ਆ ਨਾ ਉਹਦੀ ਨਜ਼ਾਕਤ ਨੂੰ ਸਮਝੋ। ਸਵਾਲ ਪੁੱਛਣ ਦਾ ਮਤਲਬ ਕੀ ਹੈਗਾ, ਉਦਣ ਤੁਸੀਂ ਆਏ, ਤੁਹਾਨੂੰ ਖਤਰਾ ਵਾ, ਉਹਦਾ ਜਿਹੜਾ ਬਾਰਡਰ ਤੇ ਆ ਬੰਦਾ, ਉਹਦਾ ਕੰਮ ਬੜਾ ਸਿੰਪਲ ਜਿਹਾ ਹੈਗਾ ਕਿ ਇਹਨੂੰ ਪੋਲੀਟੀਕਲ, ਰਿਲੀਜੀਅਸ, PSG ਹੋਰ ਜਿਹੜੀਆਂ ਵੀ ਗਰਾਊਂਡ ਆ ਉਹਦੇ ਬੇਸ ਤੇ ਖਤਰਾ ਹੈਗਾ, ਤੇ ਆਪਾਂ ਇਹਨੂੰ ਜੱਜ ਮੋਰੇ ਭੇਜ ਦਿੰਦੇ ਹਾਂ, ਬਾਕੀ ਜੱਜ ਡਿਸਾਈਡ ਕਰੂਗਾ। ਹੁਣ ਜਦੋਂ ਤੁਸੀਂ ਜੱਜ ਮੋਰੇ ਭੇਜਦੇ ਆ ਤਾਂ ਜੱਜ ਮੋਰੇ ਜਾਂਦੇ ਆ, ਬਾਏ ਦੈਟ ਟਾਈਮ ਕੀ ਹੁੰਦਾ ਕਿ 5 ਸਾਲ 10 ਸਾਲ ਨਿਕਲ ਜਾਂਦੇ ਆ।
ਤੇ ਜੱਜ ਕਹਿੰਦਾ ਕਿ ਸਰਕਾਰੀ ਵਕੀਲ ਕਹਿੰਦਾ ਕਿ ਤੂੰ ਤਾਂ ਦੱਸਿਆ ਸੀਗਾ ਕਿ ਸਧਾਰਨ ਜਿਹਾ ਵਰਕਰ ਆ ਗਤੀਵਿਧੀਆਂ ਕਰਦਾ ਸੀਗਾ, ਇਹ ਤੋਂ ਬਾਅਦ ਤੈਨੂੰ 5-6 ਵਾਰੀ ਉਹਨੇ ਅਫਸਰ ਨੇ ਪੁੱਛਿਆ ਕਿ ਕੁਝ ਹੋਰ ਵੀ ਸੀਗਾ, ਤੂੰ ਕਿਹਾ ਨਹੀਂ ਸੀਗਾ। ਤੇ ਉਹ ਲੋਕਾਂ ਦਾ ਕੇਸ ਜਿਹੜਾ ਸੀਗਾ ਕਿ ਹੁਣ ਕੀ ਤੈਨੂੰ ਪ੍ਰੋਬਲਮ ਹੈਗੀ, 10 ਸਾਲ ਬਾਅਦ ਤੈਨੂੰ ਕਿਉਂ ਲੱਭ ਰਹੇ ਆ, ਤੇ ਹੁਣ ਕੀ ਚੱਕਰ ਪੈ ਗਿਆ। ਉਹ ਚੀਜ਼ਾਂ ਦੇ ਵਿੱਚ ਜਿਹੜੀ ਪ੍ਰੋਬਲਮ ਆ ਉਹ ਕਾਫੀ ਆ ਜਾਂਦੀ ਆ। ਸੋ ਕਹਿਣ ਦਾ ਇਹਦਾ ਪਰਪਸ ਸਿਰਫ ਇਹ ਆ ਕਿ ਜਦੋਂ ਤੁਹਾਡੇ ਕੋਲ ਕੋਈ ਸਵਾਲ ਪੁੱਛਿਆ ਜਾਂਦਾ, ਭਾਵੇਂ ਕੋਰਟ ਦੇ ਵਿੱਚ ਆ ਭਾਵੇਂ ਬਾਰਡਰ ਦੇ ਵਿੱਚ ਆ, ਉਹਦਾ ਬਸ ਇਹ ਹੀ ਨਹੀਂ ਕਿ ਜੋ ਮਰਜ਼ੀ ਜਵਾਬ ਦੇ ਦਿੱਤਾ, ਇਹਨੇ ਮੈਨੂੰ ਬਾਰਡਰ ਲਗਾ ਦੇਣਾ, ਬਸ ਉਨੀ ਕੁ ਮੇਰੀ ਗੱਲ ਆ। ਕੱਲ ਨੂੰ ਉਹੀ ਜਿਹੜੇ ਤੁਸੀਂ ਬਿਆਨ ਦੇ ਕੇ ਆਉਂਦੇ ਆ, ਜੇ ਤੁਸੀਂ ਉੱਥੇ ਆਪਣਾ ਵੈਲ ਥਾਟ ਥਰੂ ਨਹੀਂ ਹੈਗੇ, ਆਪਣਾ ਸਾਰਾ ਜਿਹੜਾ ਤੁਹਾਡੇ ਨਾਲ ਹੋਇਆ, ਜੋ ਵੀ ਤੁਹਾਡਾ ਵਿਚਾਰਧਾਰਾ ਵਾ, ਉਹਨੂੰ ਸਹੀ ਤਰ੍ਹਾਂ ਨਹੀਂ ਰੱਖਦੇ, ਤਾਂ ਕੋਰਟ ਦੇ ਵਿੱਚ ਬਾਅਦ ਚ ਆ ਕੇ ਭਾਵੇਂ ਜਿੰਨਾ ਮਰਜ਼ੀ ਸਮਝ ਲਓ ਇੱਥੇ ਕਿ ਹੁਣ 5-6 ਸਾਲ ਬਾਅਦ ਤੁਹਾਨੂੰ ਸਮਝ ਵੀ ਤੁਹਾਡੀ ਵੱਧ ਜਾਣੀ ਆ, ਪਰ ਇਦਾਂ ਕਿ ਕੋਰਟ ਨੇ ਜਿਹੜਾ ਸਰਕਾਰੀ ਵਕੀਲਾਂ ਨੇ ਇਹੀ ਕਹਿਣਾ ਕਿ ਆਹ ਤੇਰੇ ਬਿਆਨਾਂ 'ਚ ਤੂੰ ਆ ਕਿਹਾ ਸੀਗਾ। ਸੋ ਕਈ ਸਾਰੇ ਜਿਹੜੇ ਇਦਾਂ ਦੀਆਂ ਚੀਜ਼ਾਂ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਬਿਆਨ ਪਿੱਛੇ ਕਾਫੀ ਖਰਾਬ ਕਈਆਂ ਦੇ ਲੋਕਾਂ ਦੇ ਕੁਆਲਿਟੀ ਨਹੀਂ, ਤੇ ਫਿਰ ਉਹਨੂੰ ਚਲੋ ਤੁਸੀਂ ਸਮਝਾ ਸਕਦੇ ਆ, ਕੋਰਟ ਨੂੰ ਦੱਸ ਸਕਦੇ ਆ ਕਿ ਉੱਥੇ ਬਾਰਡਰ ਤੇ ਕੀ ਮਾਹੌਲ ਸੀਗਾ, ਕਿਹੜੇ ਹਿਸਾਬ ਨਾਲ ਮੇਰੇ ਕੋਲ ਸਵਾਲ ਪੁੱਛੇ ਜਾਂਦੇ ਸੀ, ਇੰਟਰਪ੍ਰੀਟਰ ਕਿਦਾਂ ਦਾ ਸੀਗਾ, ਅਫਸਰ ਕਿਦਾਂ ਦਾ ਸੀਗਾ, ਅਸਾਈਲਮ ਅਫਸਰ ਕਿਦਾਂ ਦਾ ਸੀਗਾ। ਪਰ ਮੁੱਖ ਦੀ ਗੱਲ ਇਹਦੀ ਇਹ ਹੈ ਕਿ ਜਦੋਂ ਤੁਸੀਂ ਜੱਜ ਦੇ ਮੂਹਰੇ ਜਾਣਾ, ਤੁਹਾਡਾ ਜਿਹੜਾ ਉਹਨਾਂ ਨੇ ਇਹ ਦੇਖਣਾ ਕਿ ਇਹਨੂੰ ਅੱਜ ਦੀ ਡੇਟ ਦੇ ਵਿੱਚ 2023 ਦੇ ਵਿੱਚ ਕੋਈ ਖਤਰਾ ਹੈਗਾ ਕਿ ਨਹੀਂ ਹੈਗਾ। ਜੀ ਜੀ ਬਿਲਕੁਲ। ਸੋ ਜਦੋਂ ਆ ਕੇ ਇੱਥੇ ਅਸਾਈਲਮ ਦੀ ਮੰਗ ਕਰ ਰਹੇ ਆ, ਇਹ ਕੀ ਬੋਲ ਰਹੇ ਆ ਉਸ ਚੀਜ਼ ਦੇ ਉੱਤੇ ਜਿਹੜਾ ਵਿਸ਼ੇਸ਼ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਆ। ਤੇ ਜਿਹੜੇ ਲੋਕ ਇਸ ਟਾਈਮ ਰੈਡੀ ਨੇ ਕੇਸ ਫਾਈਲ ਕਰਨ ਦੇ ਲਈ, ਉਹਨਾਂ ਨੂੰ ਕੀ ਜਿਹੜੀ ਆ ਐਡਵਾਈਸ ਆ, ਕਿਹੜੀਆਂ ਚੀਜ਼ਾਂ ਦਾ ਅਹਿਮ ਜਿਹੜਾ ਧਿਆਨ ਆ ਉਹਨਾਂ ਨੂੰ ਰੱਖਣਾ ਚਾਹੀਦਾ? ਸੋ ਜਿਹੜੇ ਕੇਸ ਫਾਈਲ, ਸੋ ਪਹਿਲਾਂ ਤਾਂ ਜਿੱਦਾਂ ਹੁਣ ਬਾਰਡਰ ਤੋਂ ਜਿਹੜਾ ਆ ਰਿਹਾ, ਪਹਿਲਾਂ ਇਦਾਂ ਕਿ ਇਹ ਨਹੀਂ ਕਿ ਬਾਰਡਰ ਤੇ ਆ ਕੇ ਆਪਣੇ ਵਿਚਾਰ ਇਕੱਠੇ ਕਰਨੇ ਸ਼ੁਰੂ ਹੋਏ ਕਿ ਕਿਹੜੀ ਤਰੀਕ ਨੂੰ ਕੀ ਹੋਇਆ, ਕਿੱਦਾਂ ਹੋਇਆ। ਤੇ ਪਹਿਲਾਂ ਹੀ ਜਿੱਥੋਂ ਆਪਣੇ ਜਿਹੜੇ ਹੈਗੇ ਆ, ਆਪਣੀਆਂ ਚੀਜ਼ਾਂ, ਆਪਣੇ ਪੁਆਇੰਟ ਆਪਣੇ ਲਿਖੋ, ਮੈਮਰੀ 'ਚ ਰੱਖੋ ਸਾਰਾ ਕਿ ਕੀ ਆ, ਕਿੱਦਾਂ ਕਹਿਣਾ ਬਾਰਡਰ ਤੇ ਵੀ। ਤੇ ਜਦੋਂ ਤੁਸੀਂ ਆ ਕੇ ਕੇਸ ਆਪਣਾ ਜਿਹੜਾ ਫਾਈਲ ਕਰਦੇ ਆ, ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਿ ਲੋਕਾਂ ਨੂੰ ਐਡਰੈਸਾਂ ਦਾ ਨਹੀਂ ਆਪਣੇ ਪਤਾ ਹੁੰਦਾ। ਹੁਣ ਇਸੇ ਹਫਤੇ ਸਾਡਾ ਇੱਕ ਕੇਸ ਸੀਗਾ, ਉਹਦੇ ਵਿੱਚ ਸਰਕਾਰੀ ਵਕੀਲ ਨੇ, ਉਹਨੇ ਬੰਦੇ ਨੇ ਆਪਣੇ ਐਡਰੈਸ ਲਿਖੇ, ਤੇ ਸਰਕਾਰੀ ਵਕੀਲ ਨੇ ਪੁੱਛਿਆ ਕਿ ਆਹ ਵਾਲੇ ਐਡਰੈਸ ਤੇ ਵੀ ਕਦੀ ਰਹਿਣਾ ਸੀਗਾ, ਉਹਨੇ ਲਿਖਿਆ ਨਹੀਂ ਸੀਗਾ। ਹੁਣ ਸਰਕਾਰੀ ਵਕੀਲ ਲੱਗੇ, ਉਹਨੇ ਸਾਰੇ ਕ੍ਰੈਡਿਟ ਕਾਰਡ, DMV, ਹਰੇਕ ਚੀਜ਼, ਬਿਜਲੀ ਦੇ ਬਿੱਲ, ਹਰੇਕ ਰੈਕਟ। ਸੋ ਜਿਹੜੀ ਐਡਰੈਸਾਂ ਵਾਲੀ ਜਿਹੜੀ ਚੀਜ਼ ਹੈ ਨਾ, ਉਹ ਪੁਰਾਣੇ ਟਾਈਮਾਂ 'ਚ ਕੀ ਸੀਗਾ ਕਿ ਬੰਦਾ ਕਹਿੰਦਾ ਸੀ ਮੈਂ ਰਹਿ ਕਿਤੇ ਲੈਣਾ, ਕੰਮ ਕਿਤੇ ਰਹਿਣਾ, ਇੰਨਾ ਪੁੱਛਦੇ ਨਹੀਂ ਸੀਗੇ। ਤੇ ਜਿਹੜਾ ਲਾਅ ਇਹ ਕਹਿੰਦਾ ਕਿ ਜਿਹੜਾ ਤੁਹਾਡਾ ਐਡਰੈਸ ਆ ਉਹ ਤੁਸੀਂ ਸਹੀ ਦੱਸਣਾ, ਤੇ ਜੇ ਤੁਹਾਨੂੰ ਉਹ ਸਰਕਾਰੀ ਵਕੀਲ ਝੂਠਾ ਸਾਬਿਤ ਕਰ ਦੇਵੇ, ਤੁਹਾਨੂੰ ਪ੍ਰੋਬਲਮ ਹੋ ਸਕਦੀ ਆ। ਸੋ ਪਹਿਲਾਂ ਤਾਂ ਕਾਫੀ ਸਾਰੇ ਜਿਹੜੇ ਲੋਕੀ ਕਈ ਇਦਾਂ ਦੇ ਵੀ ਆਉਂਦੇ ਆ ਕਿ ਐਡਰੈਸਾਂ ਦਾ ਹੀ ਮਸਲਾ ਜਿਹੜਾ ਪਿਆ ਰਹਿੰਦਾ, ਫਿਰ ਵਕੀਲ ਨੂੰ ਕਹੇ ਤੁਸੀਂ ਦੱਸ ਦਿਓ, ਆਪਾਂ ਕਹੇ ਯਾਰ ਆਪਾਂ ਹੁਣ ਤੈਨੂੰ ਕੀ ਦੱਸਣਾ, ਤੇਰੇ ਐਡਰੈਸ ਹੈ ਨਾ। ਤੇ ਉੱਤੋਂ ਸਰਕਾਰੀ ਵਕੀਲ ਕੁਝ ਹੋਰ ਕਹਿੰਦੇ ਕਿ ਤੇਰੀ ਤਾਂ ਇੰਡੀਆਨਾ 'ਚ ਘਰ ਲਿਆ ਹੋਇਆ ਤੂੰ, ਤੇਰੀ ਤਾਂ ਕੰਪਨੀ ਉੱਥੇ ਚੱਲਦੀ ਪਈ ਆ, ਇਹਦਾ ਐਡਰੈਸ ਉੱਥੇ ਕਿਉਂ ਆ। ਸੋ ਇਹ ਐਡਰੈਸਾਂ ਟੂਸਾਂ ਵਾਲੇ ਜਿਹੜੇ ਪਹਿਲਾਂ ਤਾਂ ਮਸਲੇ ਹੈਗੇ, ਇਹਨਾਂ ਨੂੰ ਕਲੀਨ ਰੱਖੋ ਪੂਰਾ ਆਪਣਾ, ਆਲਤੂ ਫਾਲਤੂ ਕੋਈ ਇਨਫੋਰਮੇਸ਼ਨ ਨਹੀਂ, ਜਿੱਥੇ ਰਹਿੰਦੇ ਉਹੀ ਐਡਰੈਸ ਦੇਣਾ, ਮੂਵ ਹੁੰਨੇ ਆ ਕੇਸ ਮੂਵ ਕਰਾਓ, ਸਿੰਪਲ ਐਜ਼ ਦੈਟ। ਤੇ ਫੋਰਮ ਸ਼ਾਪਿੰਗ ਕਰਦੇ ਜੇ ਫੜੇ ਗਏ, ਫੋਰਮ ਸ਼ਾਪਿੰਗ ਹੁੰਦਾ ਕਿ ਐਡਰੈਸ ਕੋਈ ਹੋਰ ਦਿੱਤਾ, ਰਹਿ ਕਿਤੇ ਰਹੇ ਆ, ਤੇ ਉਹ ਫਿਰ ਤੁਹਾਡਾ ਜਿਹੜਾ ਫ੍ਰਿਵਲਸ ਅਸਾਈਲਮ, ਤੁਹਾਡਾ ਉਹਦੇ ਕ੍ਰੈਡੀਬਿਲਿਟੀ ਖਰਾਬ ਹੋ ਜਾਣੀ, ਤੇ ਕਾਫੀ ਕੇਸ ਜਿਹੜੇ ਆ ਇਦਾਂ ਟੰਗ ਹੋ ਜਾਂਦੇ ਆ। ਸੋ ਜਿਹੜੇ ਨਵੇਂ, ਪਹਿਲਾਂ ਤਾਂ ਉਹਨਾਂ ਨੇ ਆਪਣਾ ਜਿਹੜਾ ਕੇਸ ਲਾਣਾ, ਐਡਰੈਸ ਵਗੈਰਾ ਸਾਰੇ ਸਹੀ ਭਰਨੇ ਆ। ਹੁਣ ਇਹਦੇ ਨਾਲ ਕੀ ਆ ਕਿ ਇੰਡੀਆ ਦੇ ਵਿੱਚ ਕੰਮ ਕਿੱਥੇ ਕਰਦਾ ਸੀਗਾ, ਉਹਦੀ ਹਿਸਟਰੀ ਜਿਹੜੀ ਸਾਰੀ ਸਹੀ ਭਰਨੀ ਆ, ਕਿਉਂਕਿ ਐਂਡ ਆਫ ਦਾ ਡੇ ਉਹ ਤੁਹਾਡੇ ਕੇਸ ਦੇ ਨਾਲ ਮੈਚ ਕੀਤੀ ਜਾਊਗੀ ਕਿ ਤੁਹਾਡੀ ਇੱਕ ਕੇਸ ਦੀ ਟਾਈਮ ਲਾਈਨ ਆ, ਫਿਰ ਤੁਹਾਡੇ ਕੰਮ ਦੀ ਟਾਈਮ ਲਾਈਨ ਆ, ਫਿਰ ਤੁਹਾਡੇ ਸਕੂਲ ਕਾਲਜ ਗ੍ਰੈਜੂਏਟ ਹੋਣ ਦੀ ਟਾਈਮ ਲਾਈਨ ਆ ਕਿ ਕਿਹੜੇ ਸ਼ਹਿਰਾਂ 'ਚ ਕਿਵੇਂ ਕਿੱਥੇ, ਹੈ ਨਾ। ਤੇ ਇਹ ਜਿਹੜਾ ਨਵਾਂ ਬੰਦਾ ਜਿਹੜਾ ਕੇਸ ਲਾਣਾ, ਉਹ ਸਭ ਤੋਂ ਜ਼ਿਆਦਾ ਉਲਝਦਾ ਆ 4-5 ਚੀਜ਼ਾਂ 'ਚ। ਉਹਦੇ ਵਿੱਚੋਂ ਮੇਨ ਇਹ ਹੈ ਕਿ ਤੁਹਾਡੇ ਐਡਰੈਸ ਕੀ ਆ ਪਿਛਲੇ 5 ਸਾਲ ਦੇ, ਦੂਜਾ ਤੁਹਾਡਾ ਜਿਹੜਾ ਕੰਮ ਤੁਸੀਂ ਕਰਦੇ ਆ ਉਹਦੀ ਹਿਸਟਰੀ ਕੀ ਆ। ਹੁਣ ਓਬਵੀਅਸਲੀ ਜਿੱਥੇ ਤੁਸੀਂ ਰਹਿੰਦੇ ਆ ਉਹ ਤੁਹਾਡੇ ਕੰਮਕਾਰ ਦੀ ਹਿਸਟਰੀ ਦੇ ਨਾਲ ਮੈਚ ਕਰਨਾ ਚਾਹੀਦਾ। ਤੇ ਇਹਦੇ ਨਾਲ ਹੀ ਉਹਨਾਂ ਨੇ ਲਿਖਿਆ ਹੁੰਦਾ ਕਿ ਸਕੂਲਿੰਗ ਤੁਹਾਡੀ ਕਿੱਦਾਂ, ਕਿੱਥੇ ਤੱਕ ਹੋਈ ਹੈ, ਹੈ ਨਾ, ਤੁਹਾਡੀ ਮਰਜ਼ੀ ਕਿੱਥੇ ਤੱਕ ਤੁਸੀਂ ਭਰਨਾ, ਜੋ ਵੀ ਤੁਹਾਡਾ ਹਾਈਐਸਟ ਲੈਵਲ ਹੈਗਾ, ਸਕੂਲ, ਕਾਲਜ, ਹਾਈ ਸਕੂਲ, 10ਵੀਂ ਫੇਲ, 7ਵੀਂ ਫੇਲ। ਪਰ ਮੁੱਖ ਦੀ ਗੱਲ ਇਹ ਹੈ ਕਿ ਸਾਰੀ ਜਿਹੜੀ ਇਨਫੋਰਮੇਸ਼ਨ ਇੱਕੋ ਪੇਜ ਤੇ ਆ, ਤੇ ਜਦੋਂ ਬੰਦੇ ਭਰ ਕੇ ਦਿੰਦੇ ਆ ਇਨਫੋਰਮੇਸ਼ਨ, ਉਹ ਇੰਨਾ ਸੋਚਦੇ ਨਹੀਂ, ਤੇ ਰਹਿ ਦਿੱਲੀ ਰਿਹਾ, ਕੰਮ ਕਾਲਜ ਉੱਥੇ ਜਾ ਰਿਹਾ, ਹੈ ਨਾ। ਸੋ ਸਰਕਾਰੀ ਵਕੀਲ ਕਈ ਵਾਰੀ ਉੱਥੇ ਉਲਝਾ ਲੈਂਦੇ ਆ। ਸੋ ਆਪਣੇ ਇਹ ਜਿਹੜੀ ਐਡਰੈਸ ਹਿਸਟਰੀ, ਜਿਹੜੇ ਤੁਹਾਡੇ ਫੈਕਟਸ ਆ, ਹਾਰਡਕੋਰ ਫੈਕਟ ਆ, ਇਹਨਾਂ ਨੂੰ ਆਪਣੇ ਤੁਸੀਂ ਸਹੀ ਤਰੀਕੇ ਨਾਲ ਪੇਸ਼ ਕਰੋ, ਪੈਂਦੇ ਸੱਟੇ ਹੀ। ਤੇ ਫਿਰ ਜਿਹੜੀ ਹੈਗੀ ਆਪਣੀ ਤੁਹਾਡੀ ਗੱਲ ਆ ਗਈ ਡੈਕਲਰੇਸ਼ਨ ਦੀ, ਬਿਆਨ ਵਗੈਰਾ,
ਉਹ ਤੁਸੀਂ ਬਾਅਦ ਸਬਮਿਟ ਕਰ ਸਕਦੇ ਆ। ਪਹਿਲਾਂ ਤੁਹਾਨੂੰ ਥੋੜੀ ਜਿਹੀ ਇਨਫੋਰਮੇਸ਼ਨ ਸਬਮਿਟ ਕਰਨੀ ਹੁੰਦੀ ਆ, ਤੇ ਡੈਕਲੇਰੇਸ਼ਨ ਤੁਸੀਂ ਬਾਅਦ ਸਬਮਿਟ ਕਰ ਸਕਦੇ ਆ। ਤੇ ਉਹਦੇ ਵਿੱਚ ਫਿਰ ਅੱਗੇ ਹੋਰ ਬਰੀਕੀਆਂ, ਤੁਹਾਨੂੰ ਕੇਸ ਦੇ ਬਾਰੇ ਪਤਾ ਹੋਣਾ ਚਾਹੀਦਾ, ਕੇਸ ਥਿਊਰੀ ਤੁਹਾਡੀ ਕੀ ਆ, ਲੀਗਲ ਦੇ ਮੁੱਦੇ ਕੀ ਆ। ਸੋ ਉਹ ਸਾਰੀਆਂ ਚੀਜ਼ਾਂ ਫਿਰ ਤੁਹਾਡੀਆਂ ਡੈਕਲੇਰੇਸ਼ਨ ਵੱਲ ਬਾਅਦ ਚ, ਜਿਹੜਾ 3-4 ਸਾਲ ਬਾਅਦ ਜਦੋਂ ਤੁਹਾਡੀ ਤਰੀਕ ਆਉਂਦੀ ਆ, ਉਦੋਂ ਤੁਸੀਂ ਸਬਮਿਟ ਕਰ ਸਕਦੇ ਆ। ਜੀ ਜੀ। ਇੱਥੇ ਇਹ ਨਾ ਸਮਝਿਓ ਵੀ ਅਸੀਂ ਤੁਹਾਨੂੰ ਕਹਿ ਰਹੇ ਹਾਂ ਵੀ ਭਾਈ ਬਾਰਡਰ ਟੱਪ ਕੇ ਆਓ, ਇਹ ਜਿਹੜੀ ਕਲੀਅਰ ਕਰਦੇ ਜਾਈਏ, ਕੋਈ ਵੀ ਤੁਹਾਨੂੰ ਉਸ ਚੀਜ਼ ਦੀ ਪ੍ਰੇਰਨਾ ਨਹੀਂ ਇੱਥੇ ਦਿੰਦੇ। ਇੱਥੇ ਸਿਰਫ ਇਸ ਹਿਸਾਬ ਦੇ ਨਾਲ ਵੱਖ-ਵੱਖ ਜੋ ਚੱਲ ਰਿਹਾ ਹੁੰਦਾ ਹੈ ਉਹਦੇ ਮੁੱਦਿਆਂ ਦੇ ਉੱਤੇ, ਜਾਂ ਕੇਸ ਦੇ ਵਿੱਚ ਕੀ ਹੋ ਸਕਦਾ ਹੈ, ਕਿੱਦਾਂ ਹੈ, ਉਹ ਬਰੀਕੀਆਂ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ। ਤੇ ਅਟਾਰਨੀ ਟਰਕੀਆਣਾ ਜੀ, ਐਡਰੈਸ ਦੇ ਮੁੱਦੇ ਨੂੰ ਲੈ ਕੇ ਤੁਸੀਂ ਪਹਿਲਾਂ ਵੀ ਕਾਫੀ ਵਾਰੀ ਗੰਭੀਰਤਾ ਦੇ ਨਾਲ ਜਿਹੜਾ ਉਹ ਦੱਸਿਆ ਆ, ਫ੍ਰਿਵਲਸ ਕੇਸ ਬਣ ਜਾਂਦਾ ਆ ਤੁਹਾਡਾ, ਉਸ ਨੂੰ ਫਿਰ ਬਹੁਤ ਬੈਡ ਮੰਨਿਆ ਜਾਂਦਾ। ਆਪਣੇ ਵੀ ਕਈ ਵਾਰੀ ਇੱਥੇ ਕਾਲ ਕਰਕੇ ਪੁੱਛ ਲੈਂਦੇ ਜੀ ਮੈਂ ਉੱਥੇ ਆ, ਜੇ ਮੈਂ ਇੱਥੇ ਮੂਵ ਕਰਾਉਣਾ ਹੈ, ਮੈਂ ਮੂਵ ਹੋਣਾ ਜਾਂ ਨਹੀਂ ਹੋਣਾ। ਚਲੋ ਵਿੱਚ ਵਿਚਾਲੇ ਜਿਹੜੀ ਵੀ ਗੱਲ ਹੋਵੇ, ਆਈ ਵੁੱਡ ਸੇ 1-2 ਮਿੰਟ ਹੋਰ ਲਾ ਕੇ ਐਡਰੈਸ ਵਾਲੀ ਚੀਜ਼ ਨੂੰ ਜਿਹੜਾ ਤੁਸੀਂ ਥੋੜਾ ਹੋਰ ਗੰਭੀਰਤਾ। ਐਡਰੈਸ ਵਾਲੀ ਭਾਜੀ ਚੀਜ਼ ਇਹ ਹੈ ਕਿ ਹੁਣ ਜਿੱਦਾਂ ਸਾਨੂੰ ਤਾਂ 2-3 ਸਾਲ ਜਿੰਨੇ ਵੀ ਹੋ ਗਏ ਹਨਾ, ਕਹਿੰਦੇ ਐਡਰੈਸ ਲਿਖੋ। ਹੁਣ ਮੇਰੇ ਖੁਦ ਦੇ ਜਿਹੜੇ ਕਲਾਇੰਟ ਆ, ਉਹਨਾਂ ਨੇ ਠੀਕ ਆ, ਭਾਵੇਂ ਰੇਡੀਓ ਸੁਣਦੇ ਵੀ ਆ, ਕੀ ਆ ਕਿ ਪੇਪਰ ਪੂਪਰ ਤੇ ਲਿਖਤੇ। ਮੇਰੇ ਨਾਲ ਖੁਦ ਨੇ ਇਦਾਂ ਹੋ ਰਿਹਾ ਕਿ ਜਦੋਂ ਟਰਾਇਲ ਤੇ ਜਾ ਰਹੇ ਆ, ਉੱਥੇ ਸਰਕਾਰੀ ਵਕੀਲ ਕਹਿ ਰਿਹਾ ਕਿ ਤੇਰਾ ਤਾਂ ਆਹ ਐਡਰੈਸ ਸੀਗਾ, ਤੇਰਾ ਤਾਂ ਉਹ ਐਡਰੈਸ ਸੀਗਾ। ਮੈਂ ਕਿਹਾ ਲੈ ਲਓ, ਪੈ ਗਿਆ ਪੰਗਾ, ਹੈ ਨਾ। ਤੇ ਲੋਕਾਂ ਦੀ ਆਪਣੀ ਸਮਝ ਆ। ਹੁਣ ਮੈਂ ਕਿਹਾ ਇਹੀ ਹੈ ਕਿ ਐਂਡ ਆਫ ਦਾ ਡੇ, ਜੇ ਸਰਕਾਰੀ ਵਕੀਲ ਨੂੰ ਇੰਨਾ ਕੋਈ ਟਾਈਮ ਨਹੀਂ ਲੱਗਣਾ ਬੈਕਗਰਾਉਂਡ ਸਰਚ ਕਰਦੇ ਹੋਏ, ਕ੍ਰੈਡਿਟ ਕਾਰਡ ਟ੍ਰਾਂਜੈਕਸ਼ਨ ਪੁੱਲ ਕਰਦੇ ਹੋਏ, ਤੇ ਜਿਹੜੇ ਘਰ ਘੂਰ ਦੇ ਰੈਕਡ ਆ, DMV ਵਗੈਰਾ ਦੇ ਰੈਕਡ ਆ, ਕਈਆਂ ਦੇ ਤਾਂ ਜਵਾਕ ਆ ਸਕੂਲ ਸਿਸਟਮ 'ਚ ਪਏ ਹੋਏ ਆ। ਉਹਨਾਂ ਨੇ ਲਿਖਿਆ, ਮੈਂ ਰਹਿਣਾ ਕੈਲੀਫੋਰਨੀਆ, ਜਵਾਕਾਂ ਦਾ ਲਿਖਿਆ ਕਿ ਇਹ ਇੰਡੀਆਨਾ ਸਕੂਲ ਦੇ ਵਿੱਚ ਪੜ੍ਹਦਾ। ਤੇ ਉਹਨੂੰ ਜਦੋਂ ਪੁੱਛ ਲੈਂਦੇ ਕਿ ਤੂੰ ਕਿੱਦਾਂ, ਹੈ ਨਾ, ਘਰੇ ਕਿਉਂ ਜਾਂਦਾ, ਉਹ ਆਪਣੀ ਫਿਰ ਥਿਊਰੀ ਦਿੰਦੇ ਕਿ ਬਈ ਮੈਂ ਟਰੱਕ ਚਲਾਉਣਾ, ਮੈਂ ਇੱਥੇ ਰਹਿਣਾ, ਮੇਰੇ ਘਰ ਉੱਥੇ ਆ। ਤਾਂ ਉਹ ਫਿਰ ਜੱਜ ਕਹਿੰਦਾ ਕਿ ਯਾਰ ਇਹ ਤਾਂ ਮੈਂ ਮੰਨ ਨਹੀਂ ਸਕਦਾ ਕਿ ਤੇਰੀ ਫੈਮਿਲੀ ਉੱਥੇ ਆ ਇੰਡੀਆਨਾ ਦੇ ਵਿੱਚ, ਤੂੰ ਕਹਿੰਦਾ ਮੈਂ ਕੈਲੀਫੋਰਨੀਆ ਰਹਿਣਾ, ਰਾਈਟ। ਸੋ ਇਹ ਐਡਰੈਸ ਐਡਰੂਸ ਵਾਲੇ ਚੱਕਰਾਂ ਦੀ ਹੈਡੇਕ ਆਪਾਂ ਨਹੀਂ ਲੈ ਸਕਦੇ। ਸਿੰਪਲ ਤੁਹਾਨੂੰ ਦੱਸ ਸਕਦੇ ਹਾਂ ਕਿ ਭਾਈ ਲਾਅ ਇਹ ਕਹਿੰਦਾ ਕਿ ਤੁਸੀਂ ਸਾਰਾ ਸੱਚ ਆਪਣੇ ਐਡਰੈਸ ਦੱਸਣੇ ਆ, ਉੱਥੇ ਗੱਲ ਮੁੱਕ ਜਾਂਦੀ ਹੈ। ਸੋ ਬਾਕੀ ਜੇ ਤੁਸੀਂ ਝੂਠ ਬੋਲਦੇ ਆ, ਤੁਹਾਡੇ ਤੇ ਆ, ਜੇ ਤੁਸੀਂ ਫੜੇ ਗਏ ਤੇ ਉਹਨਾਂ ਨੇ ਕੋਈ ਇਦਾਂ ਦੀ ਇਨਫੋਰਮੇਸ਼ਨ ਕੱਢ ਲਈ, ਤਾਂ ਫਿਰ ਉਹੀ ਆ ਕਿ ਤੁਹਾਡਾ, ਤੁਸੀਂ ਜੱਜ ਮੂਹਰੇ ਝੂਠੇ ਪੈ ਜਾਂਦੇ ਆ, ਤੇ ਫਿਰ ਬਾਕੀ ਕੇਸ ਤੁਹਾਡਾ ਵੀਕ ਹੋ ਜਾਂਦਾ। ਸੋ ਸਲਾਹ ਸਿਰਫ ਇਹੀ ਆ ਕਿ ਆਪਣੇ ਐਡਰੈਸ ਦਾ ਜਿਹੜਾ ਰੈਕਡ ਆ, ਜਦੋਂ ਆਉਂਦੇ ਆ ਅਮਰੀਕਾ, ਉਦੋਂ ਤੋਂ ਨੋਟ ਕਰਨਾ ਸ਼ੁਰੂ ਕਰ ਲਓ ਕਿੱਥੇ ਕਿੱਥੇ ਰਹਿੰਦੇ ਆ, ਡੇਟਸ ਕੀ ਆ, ਤੇ ਉੱਤੇ ਨਾ ਹੇਰਾ ਫੇਰੀ ਕਰਿਓ ਕੋਈ ਵੀ। ਜੀ ਜੀ, ਬਿਲਕੁਲ। ਤੇ ਜਦੋਂ ਡੈਕਲੇਰੇਸ਼ਨ ਭਰੀ ਜਾਂਦੀ ਆ, ਉਹਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਲੋਕਾਂ ਨੂੰ ਜਦੋਂ ਡੈਕਲੇਰੇਸ਼ਨ ਭਰਨ ਲੱਗਿਆ ਜਿਹੜੀ ਆ ਉਹ ਧਿਆਨ ਦੇਣ ਦੀ ਜ਼ਰੂਰਤ ਆ? ਸੋ ਡੈਕਲੇਰੇਸ਼ਨ ਦੇ ਵਿੱਚ ਹੁਣ ਇਹ ਮੇਨ ਸਵਾਲ ਆ ਕਿ ਬੰਦੇ ਦੇ ਬਿਆਨ ਕੀ ਹੋਣੇ ਚਾਹੀਦੇ ਆ, ਰਾਈਟ। ਤੇ ਇਹਦੇ ਵਿੱਚ ਤਾਂ ਹੁਣ ਕਈ ਹੈ ਕਿ ਭਾਜੀ ਬਿਆਨ ਬਣਾ ਦਿਓ, ਬਿਆਨ ਨਹੀਂ ਬਣਾ ਸਕਦਾ। ਬਿਆਨ ਤੁਹਾਡੇ ਜੋ ਹੈਗੇ ਆ ਉਹੀ ਤੁਸੀਂ ਬਿਆਨ ਦੇਣੇ ਆ। ਤੇ ਦੂਜਾ ਇਹ ਹੈ ਕਿ ਕਈ ਬਾਹਰੋਂ ਉੱਧਰੋਂ ਟਰਾਂਸਲੇਟਰਾਂ, ਇੰਟਰਪ੍ਰੇਟਰਾਂ ਤੋਂ ਬਣਾ ਲੈਂਦੇ ਆ ਬਿਆਨ। ਤੇ ਬਿਆਨ ਹੁਣ ਜਿੱਦਾਂ ਓਰੀਗਨ ਕੋਰਟ ਨੇ ਫੜਿਆ ਕਿ ਯਾਰ ਤੁਹਾਡੇ ਸਾਰਿਆਂ ਦੇ ਸੇਮ ਬਿਆਨ ਆ, ਹਰੇਕ ਦਾ ਉਹੀ ਕਿ ਇੱਦਾਂ ਹੋ ਗਿਆ, ਉੱਦਾਂ ਹੋ ਗਿਆ, ਮੈਂ ਗੁਰਦੁਆਰੇ 'ਚ ਜਾ ਕੇ ਪਾਰਟੀ ਜੁਆਇਨ ਕਰ ਲਈ, ਮੈਨੂੰ ਸਰੋਪਾ ਪਵਾਤਾ, ਫਿਰ ਮੇਰੇ ਤੇ 2 ਵਾਰੀ ਹਮਲਾ ਹੋਇਆ, ਫਿਰ ਮੈਂ ਚੱਲ ਗਿਆ ਰਿਸ਼ਤੇਦਾਰਾਂ ਦੇ ਘਰੇ ਲੁਕ ਗਿਆ ਉੱਥੋਂ ਦੀ, ਫਿਰ ਮੈਂ ਅਮਰੀਕਾ ਆ ਗਿਆ, ਹੈ ਨਾ। ਸਾਰੇ ਮਤਲਬ 19। ਸੋ ਇਹ ਹੈ ਕਿ ਜੱਜ ਵੀ ਸੁਣ ਕੇ ਅੱਕ ਗਏ ਆ। ਜਿਹੜੀ ਤੁਹਾਡੇ ਬਿਆਨ ਆ ਨਾ, ਤੁਸੀਂ ਜਿਹੜੇ ਆਪਣੇ ਬਿਆਨ ਆ ਆਪਣਾ ਦੱਸੋ ਕਿ ਮੇਰਾ ਭਾਈ ਆਹ ਬਚਪਨ ਸੀਗਾ, ਇੰਨੀ ਜਮਾਤਾਂ ਮੈਂ ਪੜ੍ਹਿਆ, ਮੇਰੇ ਘਰੇ ਮੇਰਾ ਪਿਓ ਸੀਗਾ, ਭੈਣ ਭਰਾ ਜੋ ਵੀ ਸੀਗੇ, ਆਹ ਸਾਡੇ ਪਿੰਡ ਦੀ ਲੋਕੇਸ਼ਨ, ਆਹ ਸਾਡੇ ਧਾਰਮਿਕ ਵਿਚਾਰ ਆ, ਬਾਪੂ ਨਾਲ ਖੇਤੀ ਕਰਦੇ ਸੀ ਉਹ ਦੱਸੋ, ਨਹੀਂ ਕਰਦੇ ਸੀ, ਪੜ੍ਹਨ ਲਿਖਣ ਵਾਲੇ ਸੀ ਉਹ ਦੱਸੋ ਆਪਣਾ, ਹੈ ਨਾ, ਕਿੰਨੀ ਜਮਾਤਾਂ ਪੜ੍ਹੇ, ਕਾਲਜ ਗਏ, ਸਾਰਾ ਪੂਰੀ ਡਿਟੇਲ ਆ, ਪੂਰੀ ਪਰਸਨਲ ਲੈਵਲ ਤੇ ਦੋ, ਕਿ ਜਿਹੜਾ ਜੱਜ ਜਦੋਂ ਉਹਨੂੰ ਪੜ੍ਹੂਗਾ ਉਹਨੂੰ ਇਹ ਲੱਗ ਰਿਹਾ ਕਿ ਯਾਰ ਇਹ ਬੰਦਾ ਆਪਣੇ ਬਾਰੇ ਗੱਲ ਕਰ ਰਿਹਾ। ਫਿਰ ਉਹ ਤੁਹਾਡੇ ਡਿਗਰੀ ਸਰਟੀਫਿਕੇਟ ਨਾਲ ਮੈਚ ਹੋਊਗੇ, ਤੁਹਾਡੀ ਟਾਈਮ ਲਾਈਨ ਨਾਲ ਮੈਚ ਹੋਊਗੇ, ਤੁਹਾਡੇ ਆਧਾਰ ਪੈਨ ਕਾਰਡ ਨਾਲ ਮੈਚ ਹੋਊਗੇ ਕਿ ਇਹ ਬੰਦਾ ਆਹ ਲੋਕੇਸ਼ਨ ਤੇ ਇਦਾਂ ਕਰਕੇ ਰਹਿੰਦਾ ਸੀਗਾ, ਹੈ ਨਾ। ਤੇ ਫਿਰ ਉਹਨੂੰ ਅੱਗੇ ਡਿਟੇਲ 'ਚ ਜਾਓ ਕਿ ਕੀ ਕਰਦੇ ਸੀਗੇ ਪਿੰਡ 'ਚ, ਤੁਹਾਡੀ ਨਾਰਮਲ ਰਿਲੀਜੀਅਸ ਧਾਰਮਿਕ ਜਿਹੜੀਆਂ ਗਤੀਵਿਧੀਆਂ ਉਹਦੇ ਬਾਰੇ ਦੱਸੋ, ਫਿਰ ਸਿਆਸੀ ਤੇ ਜਾਓ ਸਾਰਾ, ਹੈ ਨਾ। ਸੋ ਇਦਾਂ ਕਿ ਜਦੋਂ ਤੁਹਾਡੇ ਪਰਸਨਲ ਟੱਚ ਕੇਸ ਦੇ ਵਿੱਚ ਆਉਂਦਾ, ਜਿਹਦੇ ਵਿੱਚ ਤੁਸੀਂ ਪਰਸਨਲ ਇਨਫੋਰਮੇਸ਼ਨ ਲਿਖਦੇ ਆ, ਉਹਨੂੰ ਜਿਹੜਾ ਹੈਗਾ ਉਹ ਜਦੋਂ ਸੁਣਦੇ ਆ ਕਿ ਬਈ ਹੁਣ ਜੇ ਕੋਈ ਬੰਦਾ ਕਹੇ ਮੈਂ ਕ੍ਰਿਸਚਨ ਬਣ ਗਿਆ, ਉਹਨੂੰ ਉਹ ਪੁੱਛੂਗੇ ਕਿ ਬਈ ਤੂੰ ਕ੍ਰਿਸਚੀਅਨਟੀ 'ਚ ਕਿਉਂ ਕਨਵਰਟ ਕੀਤਾ। ਹੁਣ ਇੱਕ ਬੰਦਾ ਜੇ ਉਹੀ ਕਹਿੰਦਾ ਕਿ ਮੈਂ ਜਾ ਰਿਹਾ ਸੀ, ਮੈਂ ਚਰਚ 'ਚ ਫਲਾਨਾ ਸੁਣਿਆ, ਮੈਨੂੰ ਇਦਾਂ ਹੋ ਗਿਆ, ਹੈ ਨਾ, ਮੈਂ ਕ੍ਰਿਸਚਨ ਬਣ ਗਿਆ, ਉਹ ਇੰਨਾ ਬਿਲੀਵੇਬਲ ਨਹੀਂ। ਹੁਣ ਜੇ ਬੰਦਾ ਆਪਣਾ ਪੂਰਾ ਬਚਪਨ ਦੱਸੇ ਕਿ ਬਈ ਕਿਉਂ ਤੇਰਾ ਝੁਕਾਅ ਕਿਹੜੇ ਪਾਸੇ ਸੀਗਾ, ਤੁਹਾਨੂੰ ਆਪਣਾ ਪਰਸਨਲ ਲੈਵਲ ਤੇ ਕੇਸ ਦੱਸਣਾ ਪੈਣਾ ਕਿ ਤੁਸੀਂ ਕਿਉਂ ਧਰਮ ਚੇਂਜ ਕੀਤਾ, ਤੁਸੀਂ ਕਿਉਂ ਪੋਲੀਟੀਕਲ ਪਾਰਟੀ 'ਚ ਜੁਆਇਨ ਕੀਤਾ, ਤੁਸੀਂ ਕਿਉਂ ਲੋਕ ਭਲਾਈ ਦੇ ਕੰਮ ਕੀਤੇ। ਉਹ ਜਦੋਂ ਜੱਜ ਤੁਹਾਡਾ ਸਾਰੀ ਚੀਜ਼ ਸੁਣਦਾ ਵਾ, ਫਿਰ ਉਹਨੂੰ ਲੱਗਦਾ ਕਿ ਯਾਰ ਇਹ ਬੰਦਾ ਕ੍ਰੈਡੀਬਲ ਆ। ਸੋ ਪਹਿਲੇ
ਕੁਝ ਮਿੰਟਾਂ 'ਚ ਉਹ ਆਪਣਾ ਜਿਹੜਾ ਮਨ ਬਣਾ ਲੈਂਦੇ ਕਿ ਯਾਰ ਇਹ ਬੰਦਾ ਸਹੀ ਟੈਸਟੀਫਾਈ ਕਰ ਰਿਹਾ। ਤੇ ਜਿਹੜੇ ਆਪਣੇ ਬਿਆਨ ਆ ਉਹਨੂੰ ਪਰਸਨਲੀ ਰੱਖੋ ਆਪਣਾ, ਜਿਹੜੇ ਕਿ ਫਿਰ ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਇੱਥੇ ਚੱਲ ਜਾ, ਹਨਾ, ਉਹ ਇਦਾਂ ਨਹੀਂ ਲਿਖਣਾ ਕਿ ਦੋਸਤ ਨੇ ਦੱਸਿਆ, ਉਹਦਾ ਨਾਮ ਲਓ, ਬੰਦੇ ਦਾ ਨਾਮ ਹੁੰਦਾ ਵਾ, ਉਹਨੂੰ ਦੱਸੋ ਕਿ ਜੀ ਪਰਸਨਲ ਕਰੈਕਟਰ ਜਿਹੜੇ ਕਰੋ। ਫਿਰ ਮੈਂ ਆਪਣੇ ਅੰਕਲ ਦੇ ਘਰੇ ਰੁਕ ਗਿਆ, ਅੰਕਲ ਦਾ ਨਾਮ ਦੱਸੋ ਕਿ ਕਿਹੜਾ ਅੰਕਲ ਆ, ਕਿਹੜੇ ਪਿੰਡ ਰਹਿੰਦਾ ਸੀਗਾ, ਹਨਾ, ਤੇ ਉਹ ਸਾਰਾ ਜਿਹੜਾ ਟਾਈਮ ਡਿਸਟੈਂਸ ਕਿ ਕਿੰਨੀ ਦੇਰ ਲੱਗੀ ਜਾਣ 'ਚ, ਕਿੱਦਾਂ ਗਿਆ, ਗੱਡੀ 'ਚ ਗਿਆ, ਸਕੂਟਰ ਤੇ ਗਿਆ, ਮੋਟਰਸਾਈਕਲ ਤੇ ਗਿਆ, ਉਹ ਸਾਰੀਆਂ ਡਿਟੇਲ ਜਿਹੜੀਆਂ ਸੀਗੀਆਂ ਆਪਣੀਆਂ ਨੂੰ ਵਿੱਚ ਪਾਓ ਤਾਂ ਕਿ ਉਹਨੂੰ ਜਿਹੜਾ ਪੜ੍ਹਨ ਵਾਲੇ ਨੂੰ ਵੀ ਲੱਗੇ ਕਿ ਹਾਂ ਵੀ ਦਮ ਆ ਬੰਦੇ ਦੇ ਵਿੱਚ ਕੋਈ। ਜੀ ਸੋ ਬਿਲਕੁਲ ਬਿਆਨਾਂ ਦੇ ਉੱਤੇ ਤਾਂ ਬਹੁਤ ਜ਼ਿਆਦਾ ਜਿਹੜੀ ਤਰਜੀਹ ਜਿਹੜੀ ਹੁੰਦੀ ਆ ਕਿ ਜਿਹੜੀਆਂ ਇਸ ਦੇ ਵਿੱਚ ਜਿਹੜੀਆਂ ਹੁੰਦੀਆਂ, ਸੋ ਹੁਣ ਇਹ ਸਾਰੀਆਂ ਚੀਜ਼ਾਂ ਜਿੱਦਾਂ ਦੱਸਤੀਆਂ ਕਹਿਤੀਆਂ, ਉਹਨਾਂ ਨੇ ਬਿਆਨ ਵੀ ਦੇਤੇ, ਉਹ ਜਮ੍ਹਾਂ ਕਰਾਤੇ, ਹੁਣ ਉਹ ਸਾਰੀਆਂ ਚੀਜ਼ਾਂ ਨੂੰ ਪ੍ਰੂਵ ਕਰਨ ਦੇ ਲਈ ਡਾਕੂਮੈਂਟਸ ਦੀ ਜ਼ਰੂਰਤ ਹੁੰਦੀ ਆ, ਸਪੋਰਟਿੰਗ ਡਾਕੂਮੈਂਟਸ ਜਿਹੜੇ ਉਹ ਹੁੰਦੇ ਆ, ਉਹ ਉਹਨਾਂ ਦੇ ਬਾਰੇ ਥੋੜੀ ਜਾਣਕਾਰੀ ਦਿਓ। ਸਪੋਰਟਿੰਗ ਡਾਕੂਮੈਂਟ ਜਿਹੜੇ ਹੁਣ ਕੇਸ ਸਾਡੇ ਕੋਲ ਆਉਂਦੇ ਆ ਉਹ ਤਾਂ ਇਦਾਂ ਕਿ ਜਿਹੜੇ ਇੰਡੀਆ ਸਟੈਂਪ ਪੇਪਰ ਵਾਲੇ ਹੁੰਦੇ ਆ ਉੱਤੇ ਲਿਖੇ ਹੁੰਦੇ ਆ, ਸਾਰੇ ਸੇਮ ਜੇ ਲਿਖੇ ਹੁੰਦੇ ਆ, ਪੈਰਾਲੀਗਲ ਮੁਨਸ਼ੀ ਕੋਈ ਫੜਿਆ ਹੁੰਦਾ ਇੰਡੀਆ ਜੋ ਗ੍ਰਾਮਰ ਮਿਸਟੇਕ ਵਿੱਚ ਮਾਂ ਦਾ ਐਫੀਡੇਵਿਟ ਵੀ ਉਹੀ, ਪਿਓ ਦਾ ਐਫੀਡੇਵਿਟ ਵੀ ਉਹੀ, ਗਵਾਂਢੀ ਵੀ ਉਹੀ ਕਹਿ ਰਿਹਾ ਹਰੇਕ ਜੀ ਕਿ ਇਹਨੂੰ ਫਲਾਣੇ ਨੂੰ ਬਾਜ਼ਾਰ 'ਚ ਕੁੱਟਤਾ, ਇਦਾਂ ਹੋ ਗਿਆ, ਉੱਦਾਂ ਹੋ ਗਿਆ। ਸੋ ਪਹਿਲੀ ਗੱਲ ਤਾਂ ਹੈਗੀ ਆ, ਉਹਨੂੰ ਨਕਾਰੋ, ਉਹਦਾ ਕੋਈ ਫਾਇਦਾ ਨਹੀਂ ਆ। ਬੜੀ ਵਾਰੀ ਕਹਿ ਚੁੱਕੇ ਆ, ਆਪਣੇ ਜਿਹੜੇ ਗਵਾਹ ਹੈਗੇ ਆ ਉਹਨਾਂ ਦੇ ਕੋਲੋਂ ਹੱਥੀਂ ਜਿਹੜੀ ਲੈਟਰ ਆ ਉਹ ਲਿਖਾਓ। ਜਿਹੜੀ ਲੈਟਰ ਆ ਉਹਨੇ ਸਿਰਫ ਇਹ ਦੱਸਣਾ ਕਿ ਬੰਦੇ ਨੇ ਕੀ ਵੇਖਿਆ। ਮੈਂ ਇੱਕ ਉਦਾਹਰਨ ਦਿੰਦਾ ਤੁਹਾਨੂੰ, ਹੁਣ ਜੇ ਕਿਸੇ ਨੂੰ ਕੁੱਟ ਪਈ ਆ, ਉਹ ਆਪਣੇ ਘਰੇ ਜਾਂਦਾ, ਰਾਈਟ, ਕੁੱਟ ਉਹਨੂੰ ਬਾਜ਼ਾਰ 'ਚ ਪਈ ਆ, ਹੁਣ ਉਹਦੇ ਮਾਂ-ਪਿਓ ਨੇ ਇਹ ਨਹੀਂ ਦੇਖਿਆ ਕਿ ਇਹ ਬੰਦੇ ਨੂੰ ਬਾਜ਼ਾਰ 'ਚ ਕੁੱਟ ਪਈ ਆ ਜਾਂ ਕਿਹਨੇ ਕੁੱਟਿਆ, ਉਹਨਾਂ ਨੇ ਕੁਝ ਨਹੀਂ ਦੇਖਿਆ। ਜਿਹੜਾ ਉਹਨਾਂ ਨੂੰ ਦੇਖਿਆ ਕਿ ਉਹਨਾਂ ਨੂੰ ਇਹੀ ਦੇਖਿਆ ਕਿ ਘਰੇ ਕੌਣ ਲੈ ਕੇ ਆਇਆ ਇਹ ਬੰਦੇ ਨੂੰ, ਕਿੰਨੇ ਜਣੇ ਇਹਦੇ ਨਾਲ ਆਏ, ਕੀ ਇਹਦੀ ਹਾਲਤ ਸੀ, ਕੱਪੜੇ ਕਿੱਦਾਂ ਸੀਗੇ, ਜੁੜੇ ਸੀਗੇ, ਫਟੇ ਸੀਗੇ, ਕਿੱਥੋਂ ਸੱਟ ਲੱਗੀ ਸੀਗੀ, ਕੀ ਇਹਦਾ ਵਿਜ਼ੂਅਲ ਸੀਗਾ। ਹੁਣ ਜਦੋਂ ਬੰਦਾ ਆਪਣੀ ਗਵਾਹੀ ਦਿੰਦਾ ਕਿ ਮੇਰੇ ਨਾਲ ਇਹ ਕੁੱਟਮਾਰ ਹੋਈ ਆ ਤੇ ਇੱਥੇ ਮੇਰੇ ਸੱਟਾਂ ਲੱਗੀਆਂ, ਸਰਕਾਰੀ ਵਕੀਲ ਉਹਨੂੰ ਸਵਾਲ ਪੁੱਛਦੀ ਕਿ ਕਿੱਥੇ ਸੱਟਾਂ ਲੱਗੀਆਂ ਤੇਰੇ, ਦੱਸਦਾ, ਤੇ ਮਾਂ-ਪਿਓ ਦਾ ਐਫੀਡੇਵਿਟ ਵੀ ਉਹਨੂੰ ਕਰੈਬੋਰੇਟ ਕਰਦਾ ਕਿ ਯਾਰ ਇਹ ਜਦੋਂ ਆਪਾਂ ਦੇਖਿਆ, ਆਪਾਂ ਆਹ ਚੀਜ਼ ਦੇਖੀ, ਫਿਰ ਆਪਾਂ ਇਹ ਤੋਂ ਪੁੱਛਿਆ, ਇਹਨੇ ਆਹ ਦੱਸਿਆ ਸਾਨੂੰ, ਰਾਈਟ। ਫਿਰ ਉਹ ਤੋਂ ਅੱਗੇ ਡਿਟੇਲ ਕਿ ਇਹਨੂੰ ਕਿਹਨੇ ਬੁਲਾਇਆ, ਰਾਈਟ, ਡਾਕਟਰ ਨੂੰ ਕਿਹਨੇ ਬੁਲਾਇਆ, ਕਿ ਲੈ ਕੇ ਗਏ ਜਾਂ ਕਿੱਦਾਂ। ਤਾਂ ਸੇਮ ਥਿੰਗ ਜਿਹੜੀ ਡਾਕਟਰ ਦੀ ਲੈਟਰ ਆ ਜਾਂ ਐਫੀਡੇਵਿਟ ਆ ਜਾਂ ਜੋ ਵੀ ਆ, ਉਹਦੇ ਵਿੱਚ ਵੀ ਸੇਮ ਕਿ ਹਰੇਕ ਚੀਜ਼ ਜਿਹੜੀ ਤੁਹਾਡੀ ਆ ਕੰਸਿਸਟੈਂਟ ਜੇ ਹੋਊਗੀ। ਜਿਹੜਾ ਗਵਾਹ ਨੇ ਜੋ ਦੇਖਿਆ ਸਿਰਫ ਜੇ ਉਹ 19 ਚੀਜ਼ ਕਰੇ। ਸੋ ਇਹ ਲੈਟਰ ਜਿਹੜੀਆਂ ਹੈਗੀਆਂ ਇਹ ਅੱਧੇ ਪੇਜ, ਇੱਕ ਪੇਜ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀਆਂ। ਸੋ ਜਿਹਦਾ 5 6 ਪੇਜ ਦੇ ਫਜ਼ੂਲ ਹੀ ਐਫੀਡੇਵਿਟ ਜੇ ਲਿਖੀ ਜਾਂਦੇ ਨਾ, ਚੇਪਾ ਜਿਹਾ ਮਾਰੀ ਜਾਂਦੇ, ਉਹਦਾ ਕੋਈ ਫਾਇਦਾ ਨਹੀਂ। ਇਹ ਲੈਟਰ ਤੁਸੀਂ ਆਪ ਲਿਖਾਓ, ਇਹਦੇ ਵਿੱਚ ਤੁਹਾਨੂੰ ਕੋਈ ਵਿਚੋਲਾ ਪਾਉਣ ਦੀ ਲੋੜ ਨਹੀਂ ਹੈਗੀ। ਇਹਨੂੰ ਆਪ ਆਪਣੇ ਘਰਦਿਆਂ ਦੇ ਉੱਤੋਂ ਲੇਮੈਨ ਟਰਮ 'ਚ ਲਿਖਾਓ, ਤੁਹਾਡੀ ਸਟੋਰੀ ਆ, ਤੁਹਾਡੇ ਬਿਆਨ ਆ, ਪੰਜਾਬੀ 'ਚ ਉਹਨੂੰ ਲਿਖਾਓ ਤੇ ਜਿਹੜਾ ਆਪਣਾ ਟਰਾਂਸਲੇਟਰ ਹੈਗਾ ਉਹ ਤੋਂ ਟਰਾਂਸਲੇਟ ਕਰਾ ਲਓ। ਬਸ ਇੰਨੀ ਚੀਜ਼ ਜਿਹੜੀ ਆ ਚਾਹੀਦੀ ਆ। ਉਹਦੀ ਜ਼ਿਆਦਾ ਵੈਲਿਊ ਆ ਵਰਸਸ ਉਹ ਜਿਹੜੇ ਸਟੂਮ ਪੇਪਰ ਜਿਹੜੇ ਹੈਗੇ ਆ, ਉਹ ਜਿਹੜਾ ਇੰਡੀਆ ਵਾਲੇ ਸਟੂਮ ਪੇਪਰ ਆ ਉਹਦਾ ਕੋਈ ਮਾਨਾ ਨਹੀਂ ਹੈਗਾ, ਹਨਾ। ਦੂਜੀ ਚੀਜ਼ ਹੁਣ ਜਿਹੜੇ ਉਹ ਪੁੱਛਦੇ ਆ ਕਿ ਬਈ ਮੈਂ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਆ, ਮੈਂ ਇਦਾਂ ਕਰਤਾ ਉੱਦਾਂ ਕਰਤਾ। ਸੋ ਇਦਾਂ ਕਿ ਸਰਕਾਰੀ ਵੀ ਪੁੱਛਦੀ ਕਿ ਡਾਕੂਮੈਂਟ ਤਾਂ ਤੂੰ ਜਮ੍ਹਾਂ ਕਰਾਇਆ ਨਹੀਂ ਕੋਈ ਸੋਸ਼ਲ ਮੀਡੀਆ ਤੇ, ਕੀ ਕੀਤਾ, ਰਾਈਟ। ਤੇਰੇ 20 ਤਾਂ ਤੇਰੇ ਫਾਲੋਅਰ ਆ ਟਵਿੱਟਰ ਤੇ। ਤਾਂ ਇਹ ਹੈ ਕਿ ਜਿਹੜਾ ਐਕਟਿਵ ਆ ਬੰਦਾ ਉਹੀ ਐਕਟਿਵ ਦੱਸੇ, ਇਹ ਨਹੀਂ ਕਿ ਹਰੇਕ ਬੰਦੇ ਕਿ ਮੈਂ ਸੋਸ਼ਲ ਮੀਡੀਆ ਤੇ ਇਦਾਂ ਕਰਤਾ ਉੱਦਾਂ ਕਰਤਾ। ਸੋ ਹਰੇਕ ਨੂੰ ਹਰੇਕ ਚੀਜ਼ ਦੱਸਣ ਦੀ ਲੋੜ ਨਹੀਂ। ਜਿਹੜਾ ਬੰਦਾ ਹੁਣ ਰੈਲੀਆਂ ਤੇ ਜਾ ਰਿਹਾ ਉਹ ਆਪਣੀ ਰੈਲੀਆਂ ਦੀ ਫੋਟੋ ਲਾਵੇ, ਜਿਹੜਾ ਬੰਦਾ ਡੋਨੇਸ਼ਨਾਂ ਦੇ ਰਿਹਾ ਉਹ ਆਪਣੇ ਡੋਨੇਸ਼ਨਾਂ ਦੀ ਫੋਟੋ ਲਾਵੇ। ਹੁਣ ਇੱਕ ਦਾ ਸੀਗਾ, ਉਹ ਕਹਿੰਦੀ ਕਿੰਨੇ ਪੈਸੇ ਭੇਜੇ, ਹਨਾ, ਕਿ ਮੈਂ ਕਿਸਾਨੀ ਅੰਦੋਲਨ 'ਚ ਬੜੇ ਪੈਸੇ ਮੈਂ ਬੜੀ ਵੱਧ ਚੜ ਕੇ ਮਦਦ ਕੀਤੀ, ਮੈਨੂੰ ਬੀਜੇਪੀ ਲੱਭਦੀ ਆ। ਉਹ ਕਹਿੰਦੇ ਕਿੰਨੇ ਪੈਸੇ ਭੇਜੇ, ਕਹਿੰਦਾ 5000 ਰੁਪਏ। ਕਹਿੰਦੀ ਇੰਡੀਆ ਦੇ ਕਿ US ਦੇ? ਉਹ ਕਹਿੰਦਾ ਆਪਣੇ ਇੰਡੀਆ ਦੇ, ਹਨਾ। ਉਹ ਕਹਿੰਦੀ ਤੂੰ $70-80 ਭੇਜੇ ਆ, ਤੈਨੂੰ ਬੀਜੇਪੀ ਨੇ ਕੱਲ ਹੀ ਲੱਭਣਾ, ਰਾਈਟ। ਤੇਰੇ ਤੋਂ ਕਨਵਿੰਸ ਨਹੀਂ ਆਪਾਂ ਹੋ ਰਹੇ ਕਿ ਕੀ ਐਡਾ ਤੂੰ ਹਾਈ ਲੈਵਲ ਦਾ ਕੰਮ ਕੀਤਾ। ਸੋ ਇਦਾਂ ਕਿ ਜੋ ਤੁਹਾਡੀ ਕਹਿਣੀ ਆ ਉਹ ਤੁਹਾਡੀ ਕਰਨੀ ਵੀ ਹੋਣੀ ਚਾਹੀਦੀ ਆ। ਜੇ ਡੋਨੇਸ਼ਨਾਂ ਦਿੰਨੇ ਆ ਤਾਂ ਡੋਨੇਸ਼ਨਾਂ ਦੇ ਬਾਰੇ ਬੋਲੋ, ਤੇ ਬੋਲੋ ਤਾਂ ਹੀ ਜੇ ਡੋਨੇਸ਼ਨ ਐਕਚੁਅਲ 'ਚ ਦਿੰਨੇ ਆ, ਤੁਹਾਡੇ ਕੋਲ ਰਸੀਦਾਂ ਹੈਗੀਆਂ ਮੰਥਲੀ। ਤੇ ਉਹ ਫਿਰ ਕਈ ਵਾਰੀ ਹੁਣ ਜਿਹੜੇ ਆਪਣੇ ਮੈਂ ਇਹ ਨਹੀਂ ਕਹਿ ਰਿਹਾ ਬਾਕੀਆਂ ਦੇ ਕਲਾਇੰਟ, ਮੈਂ ਆਪਣੇ ਖੁਦ ਦੇ ਕਲਾਇੰਟਾਂ ਦੀ ਵੀ ਗੱਲ ਕਰ ਰਿਹਾ ਕਿ ਹੁਣ ਜਿੱਦਾਂ ਨਗਰ ਕੀਰਤਨ ਆ ਜਾਂ ਕੋਈ ਵੀ ਜਾਂਦੇ ਆ, ਹੁਣ ਲੋਕਾਂ ਦਾ ਕੀ ਹੈ ਕਿ ਉਹਨਾਂ ਨੇ ਜਦੋਂ ਤਰੀਕ ਆ ਗਈ, ਕੇਸ ਆ ਗਿਆ, ਉਹਨੇ ਕਹਿਣਾ ਚੱਲ ਇੱਕ ਸਾਲ ਪਹਿਲਾਂ ਵਾਲਾ ਨਾ ਜਿਹੜਾ ਉਹਦੀ ਇਵੈਂਟ ਦੀ ਫੋਟੋ ਆ, ਤਾਂ ਜੱਜ ਪੁੱਛਦਾ ਕਿ 1 ਸਾਲ ਵਾਲੀ ਦੀਆਂ ਬਹੁਤ ਫੋਟੋਆਂ ਦੇਤੀਆਂ, ਇਹ ਤੋਂ ਪਹਿਲੇ ਵਾਲੇ ਜਿਹੜੇ ਇਵੈਂਟ ਹੈਗੇ ਆ 3 ਸਾਲ ਦੇ, ਉਹਦੀ ਫੋਟੋ ਕਿੱਥੇ ਆ? ਤਾਂ ਬੰਦਾ ਜਵਾਬ, ਮੈਂ ਬਿਜ਼ੀ ਸੀਗਾ, ਮੈਂ ਉੱਦਾਂ ਸੀਗਾ। ਜੇ ਉਹ ਕੁਝ ਹੋਰ ਕਹਿਣ ਦੀ ਕੋਸ਼ਿਸ਼ ਕਰਦਾ ਤਾਂ ਜੱਜ ਕਹਿੰਦਾ ਤੂੰ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ, ਮੈਂ ਤੇਰੇ ਤੋਂ ਇਹ ਪੁੱਛਿਆ ਕਿ ਤੂੰ 2022 ਦੀ ਫੋਟੋ ਦੇਤੀ ਨਗਰ ਕੀਰਤਨ ਦੀ, ਆਇਆ ਤੂੰ 15 ਦਾ ਪਿਆ, 16 17 18 19 20 21 ਇਹਦੀਆਂ ਫੋਟੋਆਂ ਕਿੱਥੇ ਹੈਗੀਆਂ ਹਨ?
ਸੋ ਹੁਣ ਇਦਾਂ ਹੈ ਕਿ ਤੁਹਾਡੀ ਆਪਣੀ ਗੁੱਡਵਿਲ ਆ ਕਿੰਨੀ, ਤੁਸੀਂ ਹੁਣ ਇਹ ਹੈ ਕਿ ਹਰੇਕ ਬੰਦੇ ਦੀ ਲੈਵਲ ਆਫ ਪਾਰਟਿਸਿਪੇਸ਼ਨ ਡਿਫਰੈਂਟ ਹੁੰਦਾ। ਉਹ ਕੀ ਦੇਖ ਰਿਹਾ, ਉਹ ਇਹ ਦੇਖ ਰਿਹਾ ਕਿ ਕਿਹੜਾ ਬੰਦਾ ਵੱਧ ਚੜ ਕੇ ਪਾਰਟਿਸਿਪੇਟ ਕਰ ਰਿਹਾ, ਕਿਹੜਾ ਨਾਰਮਲੀ ਪਾਰਟਿਸਿਪੇਟ ਕਰ ਰਿਹਾ, ਤੇ ਇਹਦੀ ਪਾਰਟਿਸਿਪੇਸ਼ਨ ਕਰਕੇ ਇਹਨੂੰ ਹੋਰ ਨੁਕਸਾਨ ਜਾਂ ਹੋਰ ਖਤਰਾ ਪੈਦਾ ਹੋਇਆ ਕਿ ਨਹੀਂ ਹੋਇਆ, ਕਿ ਇਹ ਝੂਠ ਬੋਲ ਰਿਹਾ। ਜਿਹੜਾ ਅਸਾਈਲਮ ਦਾ ਕੇਸ ਆ ਉਹ ਸਾਰਾ ਇਹ ਆ। ਸੋ ਇਹ ਇਦਾਂ ਨਹੀਂ ਕਿ ਪੇਪਰਾਂ 'ਚ ਸ਼ੇਰ ਬਣ ਜਾਣਾ ਕਿਸੇ ਨੇ। ਸੋ ਇਦਾਂ ਕਿ ਬਹੁਤ ਸਾਰਾ ਜਿਹੜਾ 90%, ਕਈ ਵਾਰੀ ਦੱਸਿਆ ਕਿ ਵਕੀਲ ਦਾ ਰੋਲ 10% ਆ, ਜਿਹੜਾ 90% ਆ ਕੀ ਆ ਉਹ ਤੁਹਾਡਾ ਹੀ ਆ। ਜੀ ਜੀ ਬਿਲਕੁਲ। ਸੋ ਦੇਖੋ, ਡਾਕੂਮੈਂਟਸ ਨੂੰ ਲੈ ਕੇ ਸਾਰੀਆਂ ਚੀਜ਼ਾਂ ਨੂੰ ਦੱਸਦੇ ਹਾਂ। ਬਾਰ-ਬਾਰ ਆਪਾਂ ਇਸ ਲਈ ਦੱਸ ਰਹੇ ਨੇ, ਚਲੋ ਨਵੇਂ ਜਿਹੜੇ ਸਰੋਤੇ ਆ, ਸੁਣਨ ਵਾਲੇ, ਦੇਖਣ ਵਾਲੇ ਜਿਹੜੇ ਉਹ ਜੁੜਦੇ ਰਹਿੰਦੇ, ਉਹਨਾਂ ਨੂੰ ਵੀ ਪਤਾ ਜਿਹੜਾ ਉਹ ਲੱਗ ਜਾਂਦਾ ਆ। ਰੀਲੋਕੇਸ਼ਨ ਦਾ ਇੱਕ ਬਹੁਤ ਸਵਾਲ ਜਿਹੜਾ ਆ ਅਸਾਈਲਮ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਰਹਿੰਦਾ, ਜਿਹੜਾ ਅਕਸਰ ਇਹ ਪੁੱਛਿਆ ਜਾਂਦਾ ਵੀ ਭਾਈ ਤੁਸੀਂ ਮੁਲਕ ਦੇ ਦੂਜੇ ਹਿੱਸੇ 'ਚ ਜਾ ਕੇ ਕਿਉਂ ਨਹੀਂ ਫਿਰ ਜਿਹੜਾ ਉਹ ਸੈੱਟ ਹੋ ਸਕਦੇ, ਉੱਥੇ ਕੀ ਆ ਫਿਰ ਉਹੀ ਆਧਾਰ ਕਾਰਡ, ਪੈਨ ਕਾਰਡ ਦੇ ਨਾਲ। ਆਧਾਰ ਕਾਰਡ, ਪੈਨ ਕਾਰਡ ਚੱਲ ਰਹੇ ਆ ਸਾਡੇ ਕੋਲ ਵੀ। ਮੈਂ ਕਿਹਾ ਸਾਡੇ ਭਾਜੀ ਇਦਾਂ ਦੇ ਵੀ ਆ ਕਿ ਲੋਕਾਂ ਨੇ ਦੂਜਿਆਂ ਤੋਂ ਕੇਸ ਲੜਾ ਕੇ ਸਾਨੂੰ ਫੋਨ ਕਰਕੇ ਇੱਕ ਧੰਨਵਾਦ ਕਹਿਤਾ ਕਿ ਭਾਈ ਤੁਸੀਂ ਪਹਿਲੇ ਬੰਦੇ ਸੀ ਜਿਹਨੇ ਦੱਸਿਆ ਕਿ ਆਹ ਆਰਗੂਮੈਂਟ ਆ ਸਿੰਘ ਵਰਸਸ ਵਿਟੇਕਰ ਚਾਹ ਹੋਇਆ ਕਿ ਮੈਂ ਆਪਣੇ ਮੰਗ ਨਹੀਂ ਛੱਡ ਸਕਦਾ। ਵਿੱਚ ਕਈ ਆਪਣੇ ਕਲਾਇੰਟ ਵੀ ਆ 50% ਤੋਂ ਉੱਤੇ ਹੋਣਗੇ ਜਿਹੜੇ ਉਹੀ ਆਧਾਰ ਕਾਰਡ ਮੇਰੇ ਟਰੇਸ ਕਰ ਲੈਂਦੇ, ਮੇਰੀ ਆਈਡੀ ਟਰੇਸ ਕਰ ਲੈਂਦੇ, ਮੈਨੂੰ ਕਰੈਕਟਰ ਸਰਟੀਫਿਕੇਟ ਚਾਹੀਦਾ, ਪੁਲਿਸ ਤੋਂ ਬੈਕਗ੍ਰਾਉਂਡ ਚੈੱਕ ਚਾਹੀਦਾ, ਘਰ ਲੈਣ ਲਈ ਮੈਂ ਜਾ ਨਹੀਂ ਸਕਦਾ, ਮੈਨੂੰ ਨੌਲੇਜ ਨਹੀਂ ਲੈਂਗੁਏਜ ਦੀ, ਮੈਂ ਖੇਤੀਬਾੜੀ ਕਿੱਦਾਂ ਕਰੂੰਗਾ। ਉਹ ਸਿੱਧੇ ਉਹੀ ਕਹਿੰਦੇ ਕਿ ਭਾਈ ਤੂੰ ਅਮਰੀਕਾ ਵੀ ਆਇਆ ਵਾ, ਇੱਥੇ ਆ ਕੇ ਵੀ ਤਾਂ ਤੂੰ ਇੰਗਲਿਸ਼ ਸਿੱਖੀ ਆ ਜਿਹੜੀ ਤੇਰੀ ਭਾਸ਼ਾ ਹੀ ਨਹੀਂ ਹੈਗੀ, ਤੇ ਇੱਥੇ ਆ ਕੇ ਵੀ ਤਾਂ ਤੂੰ ਜਿਹੜਾ ਖੇਤੀਬਾੜੀ ਛੱਡ ਕੇ ਟਰੱਕ ਚਲਾ ਰਿਹਾ, ਤੇਰੀ ਇਹ ਆਰਗੂਮੈਂਟ ਆਪਾਂ ਨਹੀਂ ਮੰਨ ਸਕਦੇ। ਜੱਜ ਲਿਖ ਕੇ ਕਈ ਉਹਨਾਂ ਨੇ ਡਿਸਾਈਡਡ ਕੇਸ ਕੀਤੇ ਹੋਏ ਕਿ ਜਿਹੜੀ ਤੁਹਾਡੀ ਜੇ ਆਹ ਆਰਗੂਮੈਂਟ ਆ ਕਿ ਮੈਨੂੰ ਬੜੀ ਕਠਿਨਾਈ ਹੋਣੀ ਆ, ਉਹ ਤਾਂ ਤੁਹਾਡੀ ਚੱਲਣੀ ਕੋਈ ਨਹੀਂ। ਤੇ ਰੀਲੋਕੇਸ਼ਨ ਦੀ ਆਪਣੀ ਜਿਹੜੀ ਆਰਗੂਮੈਂਟ ਆਪਾਂ ਇੱਕ ਇਹੀ, ਜੇ ਤੁਸੀਂ ਸਰਚ ਕਰੋ ਸਾਡਾ ਨਾਮ YouTube ਤੇ ਰੀਲੋਕੇਸ਼ਨ ਪਾਓ, 2-2.5 ਘੰਟੇ ਦਾ ਉਹਦੇ ਉੱਤੇ ਸ਼ੋਅ ਕੀਤਾ ਹੋਇਆ ਵਾ। ਤੇ ਹੁਣ ਕਿ ਟਿਕਟੌਕ ਵਗੈਰਾ ਇੱਧਰ ਉੱਧਰ ਸਾਰੀਆਂ ਰੀਲੋਕੇਸ਼ਨ ਦੀਆਂ ਕਾਫੀ ਵੀਡੀਓਜ਼ ਹੈਗੀਆਂ। ਜਿਹੜਾ ਇੰਟਰਸਟਿਡ ਆ ਉਹ ਜਾ ਕੇ ਸੁਣ ਲਵੇ, ਉਹਨੂੰ ਡਿਟੇਲ ਦੇ ਵਿੱਚ ਦੋਨੋਂ ਕੇਸ ਸਿੰਘ ਵਰਸਸ ਗਾਰਲੈਂਡ, ਸਿੰਘ ਵਰਸਸ ਵਿਟੇਕਰ ਪੂਰੀ ਡਿਟੇਲ 'ਚ ਡਿਸਕਸ ਕੀਤਾ ਹੋਇਆ। ਤੇ ਜਿਹਨਾਂ ਨੂੰ ਕੋਈ ਸਵਾਲ ਜਵਾਬ ਆ ਉਹ ਸਾਨੂੰ ਫੋਨ ਕਰਕੇ ਪੁੱਛ ਲਵੇ ਰੇਡੀਓ ਸ਼ੋਅ ਤੇ ਕਿੱਦਾਂ। ਤੇ ਬਾਕੀ ਇਹ ਹੈ ਕਿ ਰੀਲੋਕੇਸ਼ਨ ਵਾਲਾ ਹੁਣ ਦੁਬਾਰਾ ਸੇਮ ਮੁੱਦਾ ਵੀ, ਜਿਹੜੇ ਹੁਣ ਸਾਡੇ ਨਾਲ ਰੋਜ਼ ਜੁੜੇ ਉਹਨੇ ਕਹਿਣਾ ਯਾਰ ਰੋਜ਼ ਹੀ ਸੇਮ ਹੀ ਗੱਲ ਰੀਲੋਕੇਸ਼ਨ ਦੀ ਕਰ ਦਿੰਦੇ ਆ। ਪਰ ਇਦਾਂ ਕਿ ਸਾਨੂੰ ਵੀ ਬੜੀ ਫਰਸਟ੍ਰੇਸ਼ਨ ਹੁੰਦੀ। ਮੇਰੇ ਖੁਦ ਦੇ ਮੈਂ ਬੈਠਾ ਉੱਥੇ, ਮੇਰੀ ਆਈਡੀ ਫੜ ਲੂਗੇ, ਮੇਰਾ ਆਧਾਰ ਕਾਰਡ ਫੜ ਲੂਗੇ। ਕਈ ਇਹਨਾਂ ਤੋਂ ਉਹਨੂੰ ਪੁੱਛਦੇ ਕਿ ਯਾਰ ਤੂੰ ਆਧਾਰ ਕਾਰਡ ਬਣਾਇਆ ਵਾ, ਬੰਦੇ ਨੇ ਆਧਾਰ ਕਾਰਡ ਹੀ ਨਹੀਂ ਬਣਾਇਆ, ਉਹਨੂੰ ਉਹ ਕਹਿੰਦਾ ਮੈਨੂੰ ਆਧਾਰ ਕਾਰਡ ਤੋਂ ਟਰੇਸ ਕਰ ਲੂਗੇ, ਕਹਿੰਦੀ ਆਧਾਰ ਕਾਰਡ ਦੀ ਕਾਪੀ ਦਿੱਤੀ ਨਹੀਂ। ਟਰੇਸ ਕਿੱਦਾਂ ਹੋ ਜਾਊਗਾ ਜਦੋਂ ਬਣਾਇਆ ਹੀ ਨਹੀਂ। ਫਿਰ ਇਹ ਸਾਰੀਆਂ ਚੀਜ਼ਾਂ ਆ। ਅੱਛਾ, ਤੁਸੀਂ ਡਿਮੀਨਰ ਦੀ ਗੱਲ ਕਰਦੇ ਸੀਗੇ। ਇੱਕ ਤਾਂ ਸਭ ਤੋਂ ਪਹਿਲਾਂ ਇਹ ਦੱਸੋ ਵੀ ਅੱਜ ਕੱਲ੍ਹ ਕੇਸ ਇਨ ਕੋਰਟ ਚੱਲ ਰਹੇ ਆ ਕਿ ਵੈਬਐਕਸ ਜ਼ਿਆਦਾ ਚੱਲਦੇ ਆ? ਭਾਜੀ ਜ਼ਿਆਦਾਤਰ ਵੈਬਐਕਸ ਹੀ ਆ, ਪਰ ਹੁਣ ਸਾਨੂੰ ਆ ਜਿਹੜੇ ਸੈਂਟਾ ਇਹਨਾਂ ਵਾਲੇ ਆ, ਇਹ ਤਾਂ ਮੈਂ ਹੁਣ ਕੋਰਟਾਂ ਨੇ ਦੁਖੀ ਕਰਤਾ। ਹੁਣ ਤਾਂ ਜੱਜ ਆ ਜਾਓ, ਆ ਕੇ ਬਸ ਤਮਾਸ਼ਾ ਜਿਹਾ ਕਰਕੇ 10 ਮਿੰਟ 'ਚ ਕੇਸ ਡਿਸਮਿਸ ਕਰ ਦਿੰਦੇ। ਬੰਦਾ ਹੁਣ ਜਾਵੇ ਅਜੇ ਵੀ ਪੀਡੀ ਉੱਥੇ ਮਤਲਬ ਧੜ ਦੇ ਰਹੇ, ਧੜ ਪੀਡੀ ਦੇ ਰਹੇ ਆ, ਗੱਲ ਨਹੀਂ ਬਾਤ ਨਹੀਂ। ਅੱਛਾ। ਤੇ ਇੱਕ ਕੇਸ ਸਾਡਾ ਹੁਣ ਫਰਵਰੀ 'ਚ ਆ ਰਿਹਾ, ਉਹਦਾ ਸਾਰਾ ਸਮਿਟ ਹੋ ਗਿਆ। ਮਾਸਟਰ ਤੋਂ ਬਾਅਦ ਉਹਨਾਂ ਨੇ ਇੰਡੀਵਿਜੂਅਲ ਪਾਤੀ ਸੀਗੀ। ਉਹਦਾ ਮੇਰੇ ਖਿਆਲ ਏਦਾਂ ਸੀਗਾ ਕਿ ਉਹਦੇ ਵਿੱਚ ਉਹਨੂੰ ਪੀਡੀ ਚਾਹੀਦੀ ਸੀਗੀ, ਮਾਸਟਰ ਤੇ ਪੀਡੀ ਮੰਗੀ, ਕਹਿੰਦੇ ਆਪਾਂ ਪੀਡੀ ਦੇਣੀ ਨਹੀਂ। ਏਦਾਂ ਵੀ ਹੈਗਾ, ਜਿਹਨੂੰ ਜੋ ਚਾਹੀਦਾ ਉਹਨੂੰ ਉਹ ਦੇਣਾ ਨਹੀਂ, ਉਲਟ ਜਿਹੜਾ ਕੰਮ ਕਰਨਾ ਹੈ। ਹੁਣ ਬੈਠੀ ਸਰਕਾਰੀ ਵਕੀਲ, ਜਿਹੜਾ ਪੀਡੀ ਮੰਗਿਆ ਉਹਨੂੰ ਕਹਿੰਦੀ ਮੈਂ ਨਹੀਂ ਦੇਣੀ, ਜਿਹੜਾ ਕਹਿੰਦਾ ਮੈਂ ਕੇਸ ਲੜਨਾ ਵਾ ਉਹਨੂੰ ਕਹਿੰਦੀ ਇਹਨੂੰ ਪੀਡੀ ਦੇ ਦਿਓ। ਫਿਰ ਹੁਣ ਉਲਟਾ ਹੀ ਜਾ ਕੇ ਕਹਿਣਾ ਪੈਣਾ ਵਕੀਲ ਨੂੰ, ਲੱਗਦਾ ਉੱਥੇ ਜਾ ਕੇ। ਤੇ ਫਿਰ ਉੱਥੇ ਹੁਣ ਜਦੋਂ ਉੱਥੇ ਚਾਹੇ ਵੈਬਐਕਸ ਤੇ ਵੀ ਆ, ਚਾਹੇ ਤੁਸੀਂ ਇਨ ਕੋਰਟ ਆ, ਡਿਮੀਨਰ ਬਹੁਤ ਮੈਟਰ ਕਰਦਾ ਆ, ਤੁਹਾਡਾ ਅਟਾਇਰ ਬਹੁਤ ਮੈਟਰ ਕਰਦਾ ਆ। ਉਹ ਉਸ ਚੀਜ਼ ਦੇ ਉੱਤੇ ਜੇ ਤੁਸੀਂ ਦੱਸਦਾ, ਜਿਹੜੀ ਮੇਰੀ ਆਬਜ਼ਰਵੇਸ਼ਨ ਆ, ਹੁਣ ਜਿਹੜਾ ਓਰੀਗਨ ਦਾ ਕੋਰਟ ਆ, ਉਹ ਕਹਿੰਦਾ ਜਿਹੜਾ ਕਲਾਇੰਟ ਆ ਉਹ ਉੱਥੇ ਜਾਵੇ, ਹਨਾ, ਇਨ ਪਰਸਨ ਜ਼ਿਆਦਾਤਰ। ਤੇ ਕਿਉਂਕਿ ਉਹਨਾਂ ਨੂੰ ਲੱਗਦਾ ਇਹ ਫਰਾਡ ਆ ਕੇਸ ਸਾਰੇ। ਤੇ ਕਈ ਵਾਰੀ ਉਹ ਵਕੀਲ ਨੂੰ ਉਹ ਹਮੇਸ਼ਾ ਗ੍ਰਾਂਟ ਕਰ ਦਿੰਦੇ ਆ। ਤੇ ਜੇ ਕਲਾਇੰਟ ਆਪਣਾ ਓਰੀਗਨ ਤੋਂ ਬਾਹਰ ਆ, ਉਹਨੂੰ ਵੀ ਉਹ ਵੈਬਐਕਸ ਗ੍ਰਾਂਟ ਕਰ ਦਿੰਦੇ ਆ, ਕਿਉਂਕਿ ਬੰਦਾ ਇਹ ਕਹਿ ਰਿਹਾ ਕਿ ਮੈਂ ਆ ਨਹੀਂ ਸਕਦਾ। ਫਿਰ ਉਹ ਜੱਜਾਂ ਨੇ ਹਿਸਾਬ ਕਿਤਾਬ ਲਾਇਆ ਹੋਇਆ ਆਪਣਾ ਕਿ ਇਹਨਾਂ ਨੂੰ ਕੋਈ ਬਹਾਨਾ ਨਹੀਂ ਦੇਣਾ ਕਿ ਕੱਲ ਨੂੰ ਅਪੀਲ ਤੇ ਜਿੱਤ ਜਾਣ ਇਹ। ਸੋ ਓਰੀਗਨ ਕੋਰਟ ਦਾ ਇਦਾਂ ਕਿ ਜਿਹੜਾ ਓਰੀਗਨ 'ਚ ਰਹਿੰਦਾ ਉਹਨੂੰ ਉਹਨਾਂ ਨੇ ਬੁਲਾਣਾ, ਜਿਹੜਾ ਬਾਹਰ ਰਹਿੰਦਾ ਉਹਨੂੰ ਵੈਬਐਕਸ ਉਹਨਾਂ ਨੇ ਗ੍ਰਾਂਟ ਕਰ ਦੇਣੀ ਆ। ਵਕੀਲ ਨੂੰ ਹਮੇਸ਼ਾ ਉਹ ਵੈਬਐਕਸ ਗ੍ਰਾਂਟ ਕਰ ਦਿੰਦੇ ਆ ਤਕਰੀਬਨ। ਠੀਕ ਹੈ। ਜਿੰਨੇ ਵੀ ਤਕਰੀਬਨ ਕੋਰਟ ਹੈਗੇ ਆ ਸਾਰੇ, ਜਿਹੜੇ ਜੱਜਾਂ ਨੇ ਤਕਰੀਬਨ ਜਿਹੜੇ ਸਾਰੇ ਜੱਜ ਆ, ਵਕੀਲ ਨੂੰ ਹਮੇਸ਼ਾ ਵੈਬਐਕਸ ਉਹ ਗ੍ਰਾਂਟ ਕਰ ਦਿੰਦੇ ਆ। ਤੇ ਜਿਹੜਾ ਕਲਾਇੰਟ ਆ, ਕਈ ਕੇਸਾਂ ਦੇ ਵਿੱਚ ਜੱਜ ਕਹਿੰਦਾ ਕਿ ਕਲਾਇੰਟ ਮੇਰੇ ਸਾਹਮਣੇ, ਰਿਸਪੋਂਡੈਂਟ ਕਹਿੰਦੇ ਆ, ਕਲਾਇੰਟ ਕਹਿ ਰਿਹਾ
ਜੀ। ਰਿਸਪੋਂਡੈਂਟ ਜਿਹੜਾ ਸਾਹਮਣੇ ਆ ਕੇ ਬੈਠੇ। ਹੂੰ, ਤੇ ਕਈ ਹੁਣ ਜਿਹੜੇ ਜੱਜ ਆ ਉਹ ਸੈਨ ਫਰਾਂਸਿਸਕੋ ਦੇ 1-2 ਉਹਨਾਂ ਦਾ ਜਿੱਦਾਂ ਕਹਿ ਲਓ ਕਿ ਆਪ ਹੀ ਕਹਿ ਦਿੰਦੇ ਕਿ ਆਪਾਂ ਓਲਡ ਸਕੂਲ ਆ, ਆਪਾਂ ਚਾਹੁੰਦੇ ਹਾਂ ਕਿ ਸਾਰੇ ਜਾਣੇ ਸਾਹਮਣੇ ਆ ਕੇ ਬੈਠਣ। ਹੂੰ, 2 ਕੁ 3 ਹਫ਼ਤੇ ਪਹਿਲਾਂ ਸੀਗਾ, ਜਸਟਿਨ ਪ੍ਰਾਈਸ ਸੀਗਾ ਮੇਰੇ ਖਿਆਲ ਜੱਜ, ਤੇ ਕਹਿੰਦਾ ਜਦੋਂ ਤੋਂ ਕਹਿੰਦਾ ਕੋਵਿਡ ਅੱਜ ਕਹਿੰਦਾ ਪਹਿਲੀ ਵਾਰੀ ਕਹਿੰਦਾ ਮੇਰੇ ਕੋਰਟ 'ਚ ਹੋਇਆ ਕਿ ਗਵਾਹ ਵੀ ਮੌਜੂਦ ਆ, ਵਕੀਲ ਵੀ ਮੌਜੂਦ ਆ, ਸਰਕਾਰੀ ਵਕੀਲ ਵੀ ਮੌਜੂਦ ਆ, ਇੰਟਰਪ੍ਰੇਟਰ ਵੀ ਮੌਜੂਦ ਆ ਤੇ ਸਾਰਾ ਕੋਰਟ ਰੂਮ ਆ, ਤੇ ਕਹਿੰਦਾ ਹੂੰ, ਮੇਰੀ ਪ੍ਰੈਫਰੈਂਸ ਜਿਹੜੀ ਹੈ ਇਹੀ ਹੈ ਹਨਾ। ਠੀਕ ਹੈ। ਤੇ ਇਦਾਂ ਮਿਕਸ ਬੈਗ ਆ, ਪਰ ਅਜੇ ਵੀ ਵੈਬਐਕਸ ਜੇ ਰਵੇ ਤਾਂ ਵਧੀਆ ਸਾਰਿਆਂ ਲਈ, ਕਿਉਂਕਿ ਵੈਬਐਕਸ ਇਹ ਹੈ ਕਿ ਜਿਹੜਾ ਕਲਾਇੰਟ ਆ ਉਹ ਕੰਪਿਊਟਰ 'ਚ ਜਦੋਂ ਜੱਜ ਨੂੰ ਦੇਖਦਾ ਤੇ ਨਰਵਸ ਘੱਟ ਹੁੰਦਾ। ਜਦੋਂ ਕੋਰਟ 'ਚ ਜਾਂਦਾ ਉੱਥੇ ਤੁਹਾਨੂੰ ਪਤਾ ਸਿੰਘਾਸਨ ਤੇ ਬੈਠੇ ਹੋਏ ਜੱਜ ਸਾਹਿਬ, ਸਰਕਾਰੀ ਵਕੀਲ, ਮਾਈਕ ਮੂਈਕ ਲੱਗੇ ਹੋਏ ਸਾਰੇ, ਤੇ ਜੱਜ ਪੂਰਾ ਬੰਦੇ ਵੱਲ ਹੀ ਧਿਆਨ ਹੁੰਦਾ ਤੇ ਬੰਦੇ ਥੋੜੇ ਨਰਵਸਨੈਸ ਦਾ ਲੈਵਲ ਆ ਜਿਹੜਾ ਕੋਰਟ ਦੇ ਵਿੱਚ ਮੇਰੇ ਹਿਸਾਬ ਨਾਲ ਜ਼ਿਆਦਾ ਹੁੰਦਾ, ਤੇ ਜਿਹੜਾ ਵੈਬਐਕਸ ਤੇ ਕਰਦੇ ਆ ਕੰਪਿਊਟਰ 'ਚ ਉਹਦੇ ਵਿੱਚ ਏਦਾਂ ਬੰਦੇ ਨੂੰ ਅੱਖ ਨਾਲ ਅੱਖ ਮਿਲਾਉਣ ਦੀ ਜੱਜ ਦੀ ਲੋੜ ਨਹੀਂ, ਉਹ ਕੰਪਿਊਟਰ ਸਕਰੀਨ ਵੱਲ ਜੇ ਕਿਤੇ ਵੀ ਦੇਖਦਾ, ਐਜ਼ ਲੌਂਗ ਐਜ਼ ਉਹਨੂੰ ਮਤਲਬ ਜੱਜ ਨਾਲ ਉਹਦਾ ਡਾਇਰੈਕਟ ਜਿਹੜਾ ਟੱਕਰਾ ਨਹੀਂ ਹੁੰਦਾ, ਤਾਂ ਕਈ ਲੋਕੀ ਵਧੀਆ ਪਰਫਾਰਮ ਕਰਦੇ ਆ ਮੇਰੇ ਹਿਸਾਬ ਨਾਲ। ਜੀ, ਜੀ ਬਿਲਕੁਲ। ਸੋ ਪਰ ਇਹ ਆ ਵੀ ਚਲੋ ਬੰਦੇ ਨੂੰ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਆ। ਐਂ ਵਧੀਆ ਨਹਾ ਧੋ ਕੇ ਵਧੀਆ ਕੱਪੜੇ ਪਾ ਕੇ ਕਲੀਨ ਜਿਹੜਾ ਉਹ ਹੋ ਕੇ ਉਹ ਬੰਦੇ ਨੂੰ ਲੱਗੇ ਵੀ ਭਾਈ, ਕਿਉਂਕਿ ਫਰਿਆਦੀ ਆ ਤੁਸੀਂ, ਮਤਲਬ ਉਹ ਆਪਾਂ ਮੰਗ ਕਰ ਰਹੇ ਹਾਂ ਵੀ ਅਸਾਈਲਮ ਜਿਹੜਾ ਉਹ ਸਾਨੂੰ ਦਿੱਤਾ ਜਾਵੇ, ਵੀ ਆਹ ਸਾਡੀ ਜਿਹੜੀ ਪ੍ਰੋਬਲਮ ਆ ਸਮੱਸਿਆਵਾਂ, ਉੱਥੇ ਇਹ ਨਾ ਫੀਲ ਹੋਵੇ ਵੀ ਭਾਈ ਵੀ ਤਾਂ ਵੀ ਅਸਾਈਲਮ ਅਸੀਂ ਦੇਣ ਆਏ ਆ, ਲੈਣ ਨਹੀਂ ਆਏ। ਆਹ ਵਾਲੇ ਪੁਆਇੰਟ ਤੇ ਇੱਕ ਹਾਸੇ ਵਾਲੀ ਗੱਲ ਦੱਸੂਗਾ, ਪਰ ਜਿਹੜੀ ਬੰਦੇ ਦਾ ਡਿਸੀਜਨ ਆਣਾ ਇੱਕ ਵਾਰੀ ਜੇ ਕੇਸ ਪਾਸ ਹੋ ਗਿਆ ਤਾਂ ਹਾਂਜੀ, ਜਿਹੜੀ ਤੁਸੀਂ ਗੱਲ ਕਰ ਰਹੇ ਆ ਕਿ ਪਹਿਰਾਵਾ ਨਹਾ ਧੋ ਕੇ ਜਾਣਾ, ਹਾਂਜੀ, ਅਜੇ ਜਿੱਦਾਂ ਔਨਗੋਇੰਗ ਕੇਸ ਆ, ਤੇ ਔਨਗੋਇੰਗ ਕੇਸ ਬਾਰੇ ਆਪਾਂ ਗੱਲ ਨਹੀਂ ਕਰ ਸਕਦੇ, ਤੇ ਉਸ ਤਰੀਕੇ ਦਾ ਚਲੋ ਬੰਦੇ ਨੂੰ ਸਿਆਣੇ ਨੂੰ ਇਸ਼ਾਰਾ ਹੀ ਬਥੇਰਾ ਹੁੰਦਾ ਆ। ਇਸ਼ਾਰਾ ਫਿਰ ਚੰਗਾ ਨਹੀਂ ਲੱਗਦਾ ਨਾ ਵੀ ਹੁਣ ਜੱਜ ਕੀ ਸੋਚੂਗਾ, ਉਹ ਕੀ ਸੋਚੂਗਾ ਵੀ ਯਾਰ ਤੂੰ ਸੀਰੀਅਸ ਹੀ ਨਹੀਂ ਆਪਣੇ ਕੇਸ ਵਾਸਤੇ, ਤੂੰ ਸੀਰੀਅਸ ਨਹੀਂ ਆ ਵੀ ਅਸੀਂ ਤੈਨੂੰ ਅਸਾਈਲਮ ਕੀ ਕਰਨਾ ਫਿਰ ਜਿਹੜਾ ਉਹ ਦੇ ਕੇ। ਮੈਂ ਕਹਿੰਦਾ ਕਈਆਂ ਦਾ ਤਾਂ ਏਦਾਂ ਹੋਵੇ, ਜ਼ਿਆਦਾਤਰ ਇਹ ਹੈ ਨਾ ਕਿ ਯਾਰ ਕੀ ਪਾ ਕੇ ਆਣਾ ਨਾ, ਮੈਂ ਕਿਹਾ ਯਾਰ ਆਪਣਾ ਨਾ ਸੂਟ ਕੋਟ ਪੈਂਟ ਵਗੈਰਾ ਪਾ ਲਿਓ। ਇਹ ਉਦਾਂ ਮੈਂ ਇੱਕ ਜੋਗ ਦਾ ਦੱਸ ਭਾਜੀ, ਮੇਰੇ ਕੋਲ ਨਾ ਕੋਟ ਪੈਂਟ ਹੈ ਨਹੀਂਗਾ। ਮੈਂ ਕਿਹਾ ਯਾਰ 200-300 ਦਾ ਕੋਟ ਪੈਂਟ ਆਇਆ ਤਾਂ ਜਾ ਕੇ ਲੈ ਲਾ, ਫਿਰ ਹੱਸਣ ਲੱਗ ਪੈਂਦੇ ਚੱਲ ਕੇ ਜਾ ਕੇ ਨਹੀਂ ਮੇਸੀ ਜਾ ਕੇ ਲੈ ਆਓ, ਬਹੁਤੀ ਗੱਲ ਕੋਟ ਪੈਂਟ ਆ ਜਿਹੜਾ ਇੰਨੇ $1000 ਚ ਕਵਾਨੇ ਆ, 300 ਦਾ ਸਾਰਿਆਂ ਦਾ ਇਹੀ ਪਹਿਲਾਂ ਕੀ ਪਾਣਾ, ਮੈਂ ਕਿਹਾ ਜਾਂ ਤਾਂ ਪੁੱਛਣਾ ਯਾਰ, ਜਾਂ ਤੂੰ ਪੁੱਛਿਆ ਕਿ ਏਦਾਂ, ਫਿਰ ਭਾਜੀ ਟਾਈ ਵੀ ਲਾਣੀ ਪੈਣੀ ਹੈ। ਮੈਂ ਕਿਹਾ ਯਾਰ ਮਰਜ਼ੀ ਆ ਤੇਰੀ, ਲਾ ਲਊਗਾ ਤਾਂ ਵਧੀਆ ਵਾ ਹਨਾ। ਨਹੀਂ ਦੇਖੋ, ਸੀਰੀਅਸ ਲੈ ਕੇ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਚੱਲਣਾ ਚਾਹੀਦਾ। ਜੇ ਮਜ਼ਾਕ ਤੁਸੀਂ ਇਸ ਨੂੰ ਮਜ਼ਾਕ ਸਮਝਿਆ ਤੇ ਫਿਰ ਅਗਲਿਆਂ ਨੇ ਵੀ ਮਜ਼ਾਕ ਹੀ ਜਿਹੜਾ ਸਮਝਣਾ, ਫਿਰ ਔਰੇਗਨ ਵਾਲੇ ਫਿਰ ਤਾਂ ਹੀ ਤਾਂ ਤੱਤੇ ਰਹਿੰਦੇ ਆ ਵੀ ਭਾਈ ਤੁਸੀਂ ਝੂਠ ਬੋਲਦੇ ਹੋ। ਭਾਵੇਂ ਸਾਡੀ ਟਿਕਟੌਕ ਦੀ ਦੇਖੋ, ਤੁਸੀਂ ਦੇਖਣਾ ਕਲਾਇੰਟ ਨੇ ਤਾਂ ਟਾਈ ਲਾਈ ਨਾ, ਬਟਨ ਨਹੀਂ ਬੰਦ ਹੁੰਦਾ, ਟਾਈ ਥੋੜੀ ਢਿੱਲੀ ਜਿਹੀ ਹੁੰਦੀ ਹੈ, ਖੁੱਲੀ ਜਿਹੀ ਹੈ ਸਾਰੀ ਜੀ, ਤੇ ਕਈਆਂ ਨੇ ਤਾਂ ਜਾ ਕੇ ਆਪ ਮੈਂ ਟਾਈਟ ਕੀਤੀਆਂ ਉੱਥੇ, ਯਾਰ ਤੂੰ ਟਾਈ ਤਾਂ ਪਾ ਲਾ ਜਿੱਦਾਂ ਚੱਜ ਨਾਲ। ਹਾਂਜੀ, ਤੇ ਤਕਰੀਬਨ ਮੈਂ ਮਜ਼ਾਕ ਨਹੀਂ ਕਰਦਾ, ਜਾ ਕੇ ਉੱਚ ਦੇਖੋ। ਸੋ ਏਦਾਂ ਕਿ ਭਾਈ ਜੇ ਕੋਟ ਪੈਂਟ ਏਦਾਂ ਨਾ ਪਾਇਆ ਫਿਰ ਏਦਾਂ ਲੱਗਣਾ ਵੀ ਚਾਹੀਦਾ ਕਿ ਬੰਦਾ ਕੋਟ ਪੈਂਟ ਪਾਉਂਦਾ, ਇਹ ਨਹੀਂ ਕਿ ਟਾਈ ਇੱਧਰ ਨੂੰ ਜਾ ਰਹੀ ਆ, ਨੋਟ ਉੱਧਰ ਨੂੰ ਜਾ ਰਹੀ, ਢਿੱਲਾ ਵਾ। ਸੋ ਆਪਣੀ ਜਿਹੜੀ ਡਰੈਸ ਵਾਲੀ ਗੇਮ ਆ ਉਹਨੂੰ ਸ਼ਾਰਪ ਕਰੋ। ਕਿਤੇ ਲਿਖਿਆ ਨਹੀਂ ਹੋਇਆ ਕਿਤਾਬ 'ਚ ਕੋਈ ਕੋਟ ਪੈਂਟ ਪਾ ਕੇ ਜਾਣਾ ਜਾਂ ਕਿੱਦਾਂ ਜਾਣਾ ਵਾ, ਪਰ ਇਹ ਆ ਕਿ ਇੱਕ ਰਿਸਪੈਕਟ ਹੋ ਜਾਂਦੀ ਆ ਸਿਸਟਮ ਦੀ, ਕਿ ਹੁਣ ਜੱਜ ਵੀ ਤਿਆਰ ਹੋ ਕੇ ਆਇਆ ਸਾਰਾ, ਉਹ ਇੱਕ ਪ੍ਰੋਫੈਸ਼ਨ ਦੀ ਰਿਸਪੈਕਟ ਹੋ ਜਾਂਦੀ ਹੈ ਕਿ ਚੱਲ ਯਾਰ ਬੰਦਾ ਨਾ ਸੀਰੀਅਸ ਹੈਗਾ ਆਪਣੇ ਉਹਦੇ ਲਈ, ਤੇ ਆਪਣੀ ਜਿਹੜੀ ਏ ਗੇਮ ਉਹਨੂੰ ਪੂਰੀ ਰੱਖੋ ਹਰ ਟਾਈਮ ਤੇ। ਤੁਹਾਨੂੰ ਲਾਅ ਸਕੂਲ ਦਾ ਉਦਾਹਰਨ ਦਿੰਦਾ, ਲਾਅ ਸਕੂਲ ਜਦੋਂ ਸੀਗੇ ਜੀ, ਤੇ ਫੋਨ ਇੰਟਰਵਿਊ ਉਦੋਂ ਪਹਿਲਾਂ ਹੁੰਦੀਆਂ ਨਾ, ਕਿ ਐਵੇਂ ਬੰਦੇ ਦਾ ਆਪਣਾ ਟਾਈਮ ਖਰਾਬ ਕਰਨਾ, ਪਹਿਲਾਂ ਫੋਨ ਤੇ ਗੱਲ ਕਰੀਏ ਕਿੱਦਾਂ। ਤੇ ਜਦੋਂ ਲਾਅ ਸਕੂਲ ਦਾ ਇਹ ਪਹਿਲਾ ਦੂਜਾ ਹੀ ਦਿਨ ਸੀਗਾ, ਤੇ ਇੱਥੇ ਅਮਰੀਕਾ ਦੀ ਗੱਲ ਕਰਦੇ ਆ, ਇੰਡੀਆ 'ਚ ਤੇ ਤੁਹਾਨੂੰ ਪਤਾ ਹੀ ਆ ਕੋਈ ਨੌਕਰੀ ਕਰੀਅਰ ਵਾਲਾ ਤੇ ਕੋਈ ਉੱਥੇ ਹਿਸਾਬ ਕਿਤਾਬ ਨਹੀਂ ਜੀ। ਤੇ ਉਹ ਕਹੇ ਕਿ ਜਦੋਂ ਤੁਹਾਨੂੰ ਫੋਨ ਤੇ ਇੰਟਰਵਿਊ ਆਈ ਨਾ, ਤੁਸੀਂ ਆਪਣਾ ਜਿਹੜਾ ਸੂਟ ਪਾ ਕੇ ਪੂਰਾ ਘਰੇ ਬਹਿਣਾ, ਕੋਟ ਪੈਂਟ ਲਾ ਕੇ, ਟਾਈ ਟੂਈ ਪਾ ਕੇ। ਤੇ ਕਹਿੰਦੀ ਉਹਨਾਂ ਏਦਾਂ ਹੈ ਕਿ ਜਦੋਂ ਤੁਸੀਂ ਏਦਾਂ ਕਰਦੇ ਆ, ਹੁਣ ਤੁਸੀਂ ਪਜਾਮੇ 'ਚ ਇੰਟਰਵਿਊ ਦੇ ਰਹੇ ਆ, ਕਹਿੰਦੀ ਤੁਹਾਡੀ ਮੈਂਟੈਲਿਟੀ, ਤੁਹਾਡਾ ਮਾਈਂਡ ਸੈਟ ਵੀ ਉਦਾਂ ਦਾ ਹੀ ਰਿਲੈਕਸ ਜਿਹਾ, ਜੇ ਤੁਸੀਂ ਨਹਾ ਧੋ ਕੇ ਤਿਆਰ ਹੋ ਕੇ ਪੂਰਾ ਐਨ ਸ਼ਾਰਪ ਹੋ ਕੇ ਬੈਠੇ ਆ। ਇਹਦੇ ਵਿੱਚ ਉਹਨਾਂ ਨੇ ਸਟੈਟ ਆਪਣੇ ਕੱਢੇ ਹੋਏ ਕਿ ਜਿਹੜੇ ਲੋਕੀ ਇੰਟਰਵਿਊ ਦਿੰਦੇ ਆ ਉਹਦੇ ਵਿੱਚ ਫਰਕ ਪੈ ਜਾਂਦਾ, ਬੰਦਾ ਸ਼ਾਰਪ ਹੋ ਜਾਂਦਾ ਨੈਚੁਰਲੀ। ਠੀਕ ਹੈ। ਤੇ ਉਹਦੀ ਗੱਲ ਉਦੋਂ ਦੀ ਲਾਅ ਸਕੂਲ ਦੀ ਪੱਲੇ ਬੰਨੀ ਹੋਈ ਹੈ ਕਿ ਆਹੋ ਯਾਰ ਬੰਦੇ ਨੂੰ ਆਪਣੀ ਜਿਹੜੀ ਗੇਮ ਆ ਉਹ ਏ ਗੇਮ ਰੱਖਣੀ ਚਾਹੀਦੀ ਹੈ। ਸੋ ਏਦਾਂ ਕਿ ਕੋਟ ਪੈਂਟ ਪਵਾ ਕੇ ਮੈਨੂੰ ਕੋਈ ਪਰਸਨਲੀ ਨਹੀਂ ਫਾਇਦਾ ਮਿਲਣਾ, ਪਰ ਮੈਨੂੰ ਏਦਾਂ ਕਿ ਯਾਰ ਜੇ ਬੰਦਾ ਮਿਹਨਤ ਕਰੂਗਾ, ਆਪਣੇ ਆਪ ਤੇ ਮਿਹਨਤ ਕਰਕੇ ਆਊਗਾ, ਬਾਹਰੋਂ ਦੀ ਫਿਜ਼ੀਕਲੀ ਆਪਣੇ ਤੇ ਮਿਹਨਤ ਕਰਦਾ, ਏਦਾਂ ਕਿ ਦਿਮਾਗੀ ਤੌਰ ਤੇ ਵੀ ਬੰਦਾ ਫਰੈਸ਼ ਉੱਠ ਕੇ ਆਊਗਾ, ਫੋਕਸ ਹੋ ਕੇ ਆਊਗਾ।
ਹੁਣ ਕਈ ਤਾਂ ਇਦਾਂ ਦੇ ਆ ਕਿ ਆਪਣਾ ਉਹਨੇ ਕਿਹਾ ਲੋਡ ਡ੍ਰੌਪ ਕਰਕੇ ਮੈਂ ਸਵੇਰੇ ਪਹੁੰਚ ਜਾਊਂਗਾ ਕੋਰਟ ਤੇ, ਇਦਾਂ ਵੀ ਬੰਦੇ ਹੈਗੇ ਆ। ਸੋ ਇਦਾਂ ਕਿ ਛੁੱਟੀ ਛੱਟੀ ਲੈ ਕੇ ਪੂਰਾ ਆਪਣਾ ਜਿਹੜਾ ਤੁਹਾਡਾ ਸਭ ਤੋਂ ਇੰਪੋਰਟੈਂਟ ਜਿਹੜਾ ਕਹਿ ਲਓ ਕਿ ਮਸਲਾ ਇਹ ਅਮਰੀਕਾ ਦਾ ਇਮੀਗ੍ਰੇਸ਼ਨ ਆ, ਸੋ ਆਹ ਚੀਜ਼ ਵੱਲ ਜਿਹੜਾ ਹੈਗਾ ਧਿਆਨ ਦਿਓ। ਜੀ ਜੀ ਬਿਲਕੁਲ। ਸੋ ਆਪਾਂ ਇੱਥੇ ਅਟਰਨੀ ਟਰਕਿਆਣਾ ਜੀ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਆਪਾਂ ਜੁੜਦੇ ਹਾਂ। ਸੋ ਤੇ ਫਿਰ ਆਪਾਂ ਤੁਹਾਡੀਆਂ ਕਾਲਸ ਜਿਹੜੀਆਂ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 408 272 5200 ਦੇ ਉੱਤੇ ਆਪਾਂ ਜਿਹੜਾ ਜੀ ਉਹ ਤਾਂ ਤੁਸੀਂ ਕਾਲ ਕਰ ਸਕਦੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਅਪਡੇਟ ਇਮੀਗ੍ਰੇਸ਼ਨ ਦਾ ਇਹ ਸ਼ਨੀਚਰਵਾਰ ਦਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਆਪਣੇ ਨਾਲ ਜਿਹੜੇ ਹੋਏ ਨੇ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਰਕੀਆਣਾ ਜੀ। ਅਟਾਰਨੀ ਟਰਕੀਆਣਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਰੋਤਿਆਂ ਨੂੰ ਦੱਸਦੇ ਜਾਈਏ, ਅੱਜ ਲੰਮਾ ਸਮਾਂ ਤਾਂ ਕਾਲਸ ਨਹੀਂ ਲੈ ਸਕਾਂਗੇ। ਅਟਾਰਨੀ ਟਰਕੀਆਣਾ ਹੁਣਾਂ ਦੀ ਕਿਤੇ ਅੱਗੇ ਨਿੱਜੀ ਰੁਝੇਵੇਂ ਨੇ, ਸੋ ਆਪਾਂ ਤਕਰੀਬਨ 10:30 ਵਜੇ ਤੱਕ ਕਾਲਸ ਜਿਹੜੀਆਂ ਉਹ ਅੱਜ ਦੇ ਪ੍ਰੋਗਰਾਮ ਦੇ ਵਿੱਚ ਲੈ ਸਕਾਂਗੇ। ਤੇ ਜਿੰਨੇ ਵੀ ਸਰੋਤੇ ਹੋਲਡ ਤੇ ਉਹਨਾਂ ਸਾਰਿਆਂ ਨੂੰ ਹੀ ਬੇਨਤੀ ਆ, ਸਵਾਲ ਆਪਣਾ ਜਲਦੀ ਜਿਹੜਾ ਉਹ ਪੁੱਛਿਓ, ਇੱਕ ਸਵਾਲ ਪੁੱਛਿਓ ਤੇ ਜਲਦੀ ਪੁੱਛਣ ਦੀ ਕੋਸ਼ਿਸ਼ ਕਰੇ ਤਾਂ ਜੋ ਅਸੀਂ ਵੱਧ ਤੋਂ ਵੱਧ ਕਾਲਸ ਜਿਹੜੀਆਂ ਉਹ ਲੈ ਸਕੀਏ। ਤੇ ਆਓ ਵਾਰੀ-ਵਾਰ ਕਰਦੇ ਹਾਂ ਗੱਲਬਾਤ। 408 272 5200 ਹੈ ਨੰਬਰ ਕਾਲ ਕਰਨ ਦੇ ਲਈ। ਹੀਰਾ ਸਿੰਘ ਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ ਜੀ ਮੇਰਾ ਸਵਾਲ ਸੀਗਾ, ਮੈਂ ਤੁਹਾਨੂੰ ਪਹਿਲਾਂ ਵੀ ਕਾਫੀ ਵਾਰੀ ਕਾਲ ਕੀਤੀ ਆ। ਮੈਂ ਆਪਣੀ ਵਾਈਫ ਦੀ ਪਟੀਸ਼ਨ ਪਾਈ ਹੋਈ ਆ ਇੰਡੀਆ ਤੋਂ, ਤੇ ਮੈਂ ਗ੍ਰੀਨ ਕਾਰਡ ਤੇ ਆ। ਤੇ ਮੇਰਾ ਬੇਟਾ ਲਾਸਟ ਈਅਰ ਤੋਂ ਬਾਅਦ 3 ਕੁ ਮਹੀਨੇ ਪਹਿਲਾਂ ਬੇਟਾ ਹੋਇਆ ਸੀ ਮੇਰੇ, ਤੇ ਮੈਂ ਹੁਣ ਇੱਥੇ US ਵਾਪਸ ਆਇਆ ਜੀ। ਤੇ ਮੈਨੂੰ ਉਹਦੇ ਲਈ ਮੈਂ ਵੈਸੇ ਤਾਂ ਉਹਦੇ ਵਿੱਚ ਪਟੀਸ਼ਨ 'ਚ ਨਾਮ ਪਵਾ ਦਿੱਤਾ ਆ ਆਪਣੇ ਬੇਟੇ ਦਾ, ਤੇ ਮੈਂ ਐਲੀਜੀਬਲ ਵੀ ਹੈਗਾ ਜੀ ਸਿਟੀਜ਼ਨ ਲਈ। ਤੁਹਾਨੂੰ ਭਾਜੀ ਅਮਰੀਕਾ ਹੈ। ਤੁਸੀਂ ਜੇ ਸਿਟੀਜ਼ਨ ਬਣਦੇ ਆ ਤਾਂ ਤੁਹਾਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਪਟੀਸ਼ਨ ਕਰਨੀ ਪੈਣੀ ਹੈ। ਤੁਸੀਂ ਇਦਾਂ ਕਰੋ, ਬੇਟੇ ਦੀ ਨਾ ਇੱਕ ਨਵੀਂ ਪਟੀਸ਼ਨ ਫਾਈਲ ਕਰ ਦਿਓ ਦੁਬਾਰਾ ਤੋਂ, ਉਹਦਾ ਕੋਈ ਨੁਕਸਾਨ ਨਹੀਂ ਹੈਗਾ ਤੇ ਮਾਂ ਦੇ ਨਾਲ ਵੀ ਉਹਦੀ ਚੱਲਦੀ ਰਹੂਗੀ। ਸੋ ਕੱਲ ਨੂੰ ਇਦਾਂ ਕਿ ਸਿਟੀਜ਼ਨ ਤੁਸੀਂ ਅਪਲਾਈ ਕਰ ਦਿਓ, ਬਾਅਦ ਚ ਦੇਖ ਲਿਓ ਸਹੁੰ ਚੱਕਣੀ ਆ ਨਹੀਂ ਚੁੱਕਣੀ ਆ, ਟਾਈਮਿੰਗ ਕਿੱਦਾਂ ਪਲੇ ਆਊਟ ਕਰਦੀ ਆ, ਪਰ ਉਹਦੀ ਪਟੀਸ਼ਨ ਫਾਈਲ ਕਰੋ। ਉਹਨੂੰ ਨਾ ਫਾਈਲ ਕਰਨ ਦਾ ਕੋਈ ਰੀਜ਼ਨ ਨਹੀਂ ਹੈਗਾ। ਮੈਂ ਮਤਲਬ ਸੈਪਰੇਟਲੀ ਬੱਚੇ ਦੀ ਪਟੀਸ਼ਨ ਜਦੋਂ ਮੈਂ ਹੁਣ ਨਾਮ ਤਾਂ ਐਡ ਕਰਾਤਾ ਜੀ ਉਹਦੇ ਵਿੱਚ ਆਪਣੀ ਵਾਈਫ ਦੀ ਪਟੀਸ਼ਨ ਦੇ ਵਿੱਚ। ਭਾਜੀ ਜਦੋਂ ਜੇ ਸਿਟੀਜ਼ਨ ਬਣਨ ਦੇ ਚਾਹਵਾਨ ਹੈਗੇ ਨਾ ਤੇ ਨਵੀਂ ਪਟੀਸ਼ਨ ਫਾਈਲ ਕਰ ਦਿਓ। ਜੇ ਸਿਟੀਜ਼ਨ ਨੂੰ ਰੋਕ ਕੇ ਰੱਖਣਾ ਫਿਰ ਇਹਨੂੰ ਇੱਦਾਂ ਚੱਲ ਲੈਣ ਦਿਓ। ਕੋਈ ਆਈਡੀਆ ਹੈਗਾ ਜੀ ਕਿੰਨਾ ਟਾਈਮ ਲੱਗੇਗਾ? ਕਿਉਂਕਿ ਮੇਰਾ 2019 ਦਾ ਕੇਸ ਲੱਗਾ ਹੋਇਆ ਤੇ ਮੈਨੂੰ 2021 ਦੇ ਵਿੱਚ ਅਪਰੂਵਲ ਆ ਗਈ ਸੀ ਜੀ। ਉਹਦਾ ਭਾਜੀ ਉਹਦਾ ਕੋਈ ਆਈਡੀਆ ਨਹੀਂ ਹੈਗਾ। ਜਿਹੜੇ ਵੀ ਜਵਾਬ ਮੈਂ ਦੇਣੇ ਆ ਉਹਦਾ ਕੋਈ ਮਹਿਣਾ ਵੀ ਨਹੀਂ ਹੈਗਾ। ਮੈਨੂੰ ਪਤਾ ਨਹੀਂ ਕਿ ਕਦੋਂ ਆ। ਸੋ ਟਾਈਮ ਫਰੇਮ ਵਾਲੇ ਜਿਹੜੇ ਜਵਾਬ ਆ ਉਹ ਨਹੀਂ ਅੱਜ ਆਪਾਂ ਦੇਵਾਂਗੇ, ਕਿਉਂਕਿ ਅੱਜ ਸਾਨੂੰ ਥੋੜੀ ਜਿਹੀ ਕਾਹਲੀ ਵੀ ਆ ਤੇ ਬਾਕੀਆਂ ਦੇ ਕੁਐਸਚਨ ਲੈਣੇ ਆ। ਸੋ ਪ੍ਰੋਸੈਸਿੰਗ ਟਾਈਮ ਬਾਰੇ ਨਹੀਂ ਕੋਈ ਇਨਫੋਰਮੇਸ਼ਨ ਦੇ ਸਕਦੇ ਜੀ। ਬਾਕੀ ਜਿੱਦਾਂ ਤੁਹਾਨੂੰ ਸ਼ੁਰੂਆਤ 'ਚ ਦੱਸਿਆ ਸੀ, ਉਹਨਾਂ ਨੇ ਐਕਸਟਰਾ ਕੰਮ ਕਰਨਾ, ਹੁਣ ਕੀ ਪਤਾ ਜਲਦੀ ਆ ਜਾਏ ਵਾਰੀ। ਇਹੀ ਆਪਾਂ ਆਸ ਤੁਹਾਨੂੰ ਜਿਹੜੀ ਉਹ ਦੇ ਸਕਦੇ ਆ। ਰਾਜਵਿੰਦਰ ਜੀ। ਹਾਂਜੀ ਵੀਰ ਜੀ, ਮੇਰਾ ਵਿਆਹ ਹੋਇਆ ਸੀਗਾ ਇੰਡੀਵਿਜੂਅਲ ਹੀਅਰਿੰਗ ਤੋਂ 6 ਮਹੀਨੇ ਪਹਿਲਾਂ, ਤੇ ਮੈਨੂੰ ਰਿਮੂਵਲ ਆਰਡਰ ਟੂ ਰਿਮੂਵਲ ਹੋ ਗਿਆ। ਤੇ ਉਹਦੇ ਬਾਅਦ ਕੀ ਕਹਿੰਦੇ ਆ, ਮੈਂ BIA ਵਿੱਚ ਵਿਆਹ ਦੀ ਪਟੀਸ਼ਨ ਪਹਿਲਾਂ ਫਾਈਲ ਕਰਕੇ ਫਿਰ BI ਦੇ ਵਿੱਚ ਮੈਂ ਆਪਣੀ ਫਾਈਲ ਲਾਤੀ, ਬਟ ਮੈਂ 485 ਤੇ 130 ਦੋਨੋਂ ਲਾਇਆ। ਤੇ ਮੇਰਾ ਕੁਐਸਚਨ ਸੀਗਾ ਦੋਨੋਂ ਲਾ ਸਕਦਾ ਸੀ ਕਿ ਮੈਂ ਜੱਜ ਤੋਂ ਆਪਣਾ ਉਹ ਕਰਵਾਉਂਦਾ, ਕੀ ਕਹਿੰਦੇ ਐਡਜਸਟਮੈਂਟ। ਤੁਸੀਂ ਦੋਨੋਂ ਚ ਆਏ ਸੀ ਕਿ ਵੀਜ਼ੇ ਤੇ ਆਏ ਸੀਗੇ? ਨਹੀਂ, ਵੀਜ਼ੇ ਤੇ ਵੀਰ ਜੀ। ਜਦੋਂ ਤੁਹਾਡਾ ਰਿਮੂਵਲ ਆਰਡਰ ਹੋ ਜਾਂਦਾ, ਤੁਹਾਡਾ BIA ਨੇ ਤਾਂ ਹੁਣ BIA ਦੇ ਕੋਲ ਤਾਂ ਬੜੀ ਨੈਰੋ ਜੀ ਉਹ ਆ। ਤੁਸੀਂ ਜਦੋਂ ਰਿਮੂਵਲ ਪ੍ਰੋਸੀਡਿੰਗ ਚ ਹੁੰਦੇ ਆ ਨਾ, ਤੁਸੀਂ 485 ਨਹੀਂ ਲਾ ਸਕਦੇ। ਜੱਜ ਮੋਰੇ ਤੁਸੀਂ 485 ਲਾ ਸਕਦੇ ਸੀਗੇ, ਪਰ ਉਹ ਤੁਹਾਡਾ ਜਿਹੜਾ ਸੀਗਾ ਟਾਈਮ ਤੁਸੀਂ ਲੰਘ ਗਿਆ। ਜੇ ਤੁਹਾਡਾ ਵਿਆਹ ਹੋਇਆ ਸੀਗਾ ਤਾਂ ਤੁਹਾਨੂੰ ਆਪਣੀ ਇੰਡੀਵਿਜੂਅਲ ਹੀਅਰਿੰਗ ਤੋਂ ਪਹਿਲਾਂ ਕੋਰਟ ਦੇ ਨਾਲ ਤੁਸੀਂ ਕਹਿੰਦੇ 6 ਮਹੀਨੇ ਹੋਏ ਸੀ, ਸੋ ਤੁਸੀਂ ਸਟ੍ਰੈਟਜੀ ਜਿਹੜੀ ਗਲਤ ਚੂਜ਼ ਕੀਤੀ ਹੈ। ਤੁਹਾਨੂੰ ਕੋਰਟ ਮੋਰੇ 485 ਲਾਣਾ ਚਾਹੀਦਾ ਸੀਗਾ। ਸਹੀ ਸਲਾਹ ਦਿੱਤੀ ਸੀ, ਮੇਰੇ ਤੋਂ ਗਲਤ ਹੋਇਆ ਜੀ। ਤੁਸੀਂ ਸਾਡੇ ਤੋਂ ਮੈਂ ਪੁੱਛਿਆ ਵੀ ਸੀ, ਗਲਤ ਸਲਾਹ ਹੋਊਗੀ। ਅੱਛਾ ਜੀ। ਹੁਣ ਤੁਹਾਨੂੰ ਇਦਾਂ ਕਿ BIA ਦੇ ਵਿੱਚ ਨਾ ਇੱਕ ਮੈਟਰ ਆਫ ਕਰਨਾਡੋ ਕਰਕੇ ਇੱਕ ਕੇਸ ਹੈਗਾ, ਆਪਣੇ ਵਕੀਲ ਨੂੰ ਉਹ ਮੈਂ ਸੁਣਿਆ ਸੀਗਾ। ਹਾਂਜੀ ਭਾਜੀ, ਹੁਣ ਸੁਣ ਲਓ ਦੁਬਾਰਾ। ਪਹਿਲਾਂ ਤੁਸੀਂ ਸੁਣਿਆ ਨਹੀਂ, ਗਲਤ ਸਲਾਹ ਲੈ ਲਈ, ਹੁਣ ਤੁਸੀਂ ਫੇਰ ਮੇਰੇ ਉੱਤੋਂ ਬੋਲ ਰਹੇ ਆ ਤੇ ਬਾਕੀ ਵੀ ਲੋਕੀ ਸ਼ੋਅ ਸੁਣ ਰਹੇ ਆ। ਸਵਾਲ ਮੈਨੂੰ ਸਮਝ ਆ ਗਿਆ, ਜਵਾਬ ਵੀ ਸੁਣ ਲਓ। ਹੁਣ ਵਕੀਲ ਨੂੰ ਕਹਿ ਕੇ ਕਰਨਾਡੋ ਦੀ ਮੋਸ਼ਨ ਪਵਾਓ, ਕੇਸ ਆਪਣਾ ਥੱਲੇ ਰਿਮਾਂਡ ਕਰਾਓ ਜਾਂ ਡਿਸਮਿਸ ਕਰਾਓ, ਤਾਂ USCIS ਦੇ ਕੋਲ ਜਾ ਕੇ ਆਪਣੀ ਜਿਹੜੀ ਆ ਐਡਜਸਟਮੈਂਟ ਆਫ ਸਟੇਟਸ ਫਾਈਲ ਕਰੋ ਜੀ। ਠੀਕ ਹੈ ਜੀ। ਸੋ ਹੁਣ ਇਹ ਵਾਲੀ ਆ, ਕਹਿੰਦੇ ਸਲਾਹ ਕਹਿੰਦੇ ਸੁਣ ਤਾਂ ਮੈਂ ਲਿਆ ਸੀਗਾ ਤੇ ਪਰ ਕੰਮ ਕਹਿੰਦੇ ਮੇਰੇ ਤੋਂ ਹੀ ਗਲਤ ਹੋ ਗਿਆ। ਸੋ ਦੂਜੀ ਵਾਰੀ ਨਾ ਗਲਤ ਕਰਿਓ। ਹਾਂ, ਹੁਣ ਨਹੀਂ ਗਲਤ ਕਰਨਾ। ਹੁਣ ਤੁਹਾਨੂੰ ਜਿਹੜਾ ਉਹ ਇਸ ਹਿਸਾਬ ਦੇ ਨਾਲ ਜਿਹੜਾ ਪਲੀਜ਼ ਕਰ ਲਿਓ। ਕਾਲੇ ਨਾ ਪਿਆ ਕਰੋ। ਪਤਾ ਕੀ ਆ, ਉਹ ਫਿਰ ਜਦੋਂ ਇਦਾਂ 'ਚ ਵੀ ਕਾਲੇ ਆ ਤੇ ਬਾਕੀਆਂ 'ਚ ਵੀ ਕਾਲੇ, ਉੱਥੇ ਫਿਰ ਗਲਤੀ ਹੋਣ ਦੇ ਚਾਂਸ ਵੱਧ ਜਾਂਦੇ ਆ। ਇੱਕ ਮੇਰਾ ਕਮਿਊਨਿਟੀ ਨੂੰ ਭਾਈ ਹੱਥ ਜੋੜ ਕੇ ਬੇਨਤੀ ਹੈ ਯਾਰ, ਜਦੋਂ ਤੁਸੀਂ ਗੱਲ ਕਹਿ ਲਈ ਨਾ, ਆਪਾਂ ਸੁਣ ਲਿਆ ਜੋ ਵੀ ਆ, ਭਾਵੇਂ ਤੁਸੀਂ ਅੱਗ ਬਬੂਲੇ ਆ ਜੋ ਵੀ ਆ, ਸੁਣ ਲਿਆ। ਹੁਣ ਇਦਾਂ ਕਿ ਬੰਦੇ ਨੂੰ ਮੌਕਾ ਦਿਓ, ਉਹਦੀ ਗੱਲ ਸੁਣੋ, ਫੇਰ ਉੱਤੋਂ ਬੋਲੋ। ਇੱਕ ਦੂਜੇ ਦੇ ਉੱਤੋਂ ਨਾ ਬੋਲਿਆ ਕਰੋ। ਜਿਹੜੇ ਸੁਣਨ ਵਾਲੇ ਕੋਈ ਸਮਝ ਤਾਂ ਲੱਗਦਾ ਨਹੀਂ, ਇੱਕ ਦੂਜੇ ਦੇ ਉੱਤੋਂ ਬੋਲੀ ਜਾਣਾ। ਰਾਈਟ ਜੀ, ਥੈਂਕ ਯੂ। ਆਪਣੇ ਅਗਲੇ ਕਾਲਰ ਨੇ ਸਰਬਜੋਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੈਂ ਪੁੱਛਣਾ ਸੀ, ਮੇਰੀ ਨਾ ਸਾਡਾ ਨਾ U ਵੀਜ਼ਾ ਲੱਗਿਆ ਸੀ ਜੀ 2021 ਚ, ਤੇ 25 ਚ ਸਾਡੀ ਫਾਈਨਲ ਡੇਟ ਆ ਅਸਾਈਲਮ ਦੀ, ਤੇ ਸਾਨੂੰ
ਉਦੋਂ ਤੱਕ ਸ਼ਾਇਦ ਇਹ ਵੀ ਹੋ ਜਾਣਾ ਅਪਰੂਵ ਵੀਜ਼ਾ 26 ਚ ਹੋ ਜਾਣਾ। ਤੇ ਸਾਨੂੰ ਜਿਹੜੀ ਫਾਈਨਲ ਹੈ ਅਸਾਈਲਮ ਵੀ ਲਾਣੀ ਚਾਹੀਦੀ ਜਾਂ ਨਹੀਂ? ਅਸਾਈਲਮ ਦੀ ਕੀ ਹੈ ਫਾਈਨਲ ਡੇਟ ਤੇ ਜਾਣਾ ਚਾਹੀਦਾ ਇਹ ਪੁੱਛਦੇ ਆ? ਹਾਂਜੀ ਫਾਈਨਲ ਡੇਟ ਜਿੱਦਾਂ ਵੀ ਉਹ ਤੇ ਜਾਣਾ ਚਾਹੀਦਾ ਕਿ ਅੱਗੇ ਕਰਾਉਣੀ ਚਾਹੀਦੀ। ਕੀ ਮਤਲਬ ਆ ਜੇ ਨਾ ਗਏ ਤਾਂ ਡਿਪੋਰਟੇਸ਼ਨ ਲਾ ਦੇਣੀ ਉਹਨਾਂ ਨੇ, ਜਾਣਾ ਚਾਹੀਦਾ ਕਿ ਉਹਨਾਂ ਨੇ ਹੁਕਮ ਦਿੱਤਾ ਤੁਹਾਨੂੰ ਕਿ ਆਓ ਇੱਥੇ, ਤੁਹਾਡੀ ਮਰਜ਼ੀ ਥੋੜਾ ਹੈਗੀ ਕਿ ਕਦੋਂ ਜਾਣਾ ਕਦੋਂ ਨਹੀਂ ਜਾਣਾ। ਜਿੱਦਾਂ ਇਹ ਕਹਿ ਰਹੇ ਆ ਵੀ ਕੀ ਐਕਸਟੈਂਡ ਵੀ ਹੋ ਸਕਦੀ ਹੈ ਉਸ ਤਰੀਕ ਨੂੰ, ਅੱਗੇ ਵੀ ਪਾਇਆ ਜਾ ਸਕਦਾ ਹੈ? ਅੱਗੇ ਪਾਉਣ ਦੀ ਰਿਕੁਐਸਟ ਪਾ ਸਕਦੇ ਆ ਤੁਸੀਂ, ਤੇ ਸਰਕਾਰੀ ਵਕੀਲ ਨੂੰ ਕਹਿ ਕੇ ਡਿਸਮਿਸ ਵੀ ਕਰਾ ਸਕਦੇ ਆ। ਪੀਡੀ ਪੂਡੀ ਮਿਲ ਰਹੀ ਆ ਉਹਨੂੰ ਅੱਜ ਕੱਲ ਮਿਲ ਰਹੀ ਆ, ਦੇਖ ਲਓ ਜੇ ਪੀਡੀ ਦਿੰਦੇ ਆ ਤਾਂ ਯੂਵੀਜ਼ ਦਾ ਐਪਲੀਕੈਂਟ ਆ, ਇੰਨੀ 25 ਦੀ ਵੀ ਵੇਟ ਕਰਨ ਦੀ ਲੋੜ ਨਹੀਂ, ਹੁਣੇ ਜਾ ਕੇ ਪੀਡੀ ਫਾਈਲ ਕਰ ਦਿਓ। ਹਾਂ ਕਿਉਂਕਿ ਉਦੋਂ ਤੱਕ ਪਤਾ ਨਹੀਂ ਇਹਨਾਂ ਨੇ ਪੀਡੀ ਨੂੰ ਕਿੱਦਾਂ ਜਿਹੜਾ ਉਹ ਲੈਣਾ, ਹੁਣ ਤਾਂ ਮਿਲਦੀਆਂ ਪਈਆਂ ਜੋ। ਹਾਂ ਜੀ ਵਰਕ ਪਰਮਿਟ ਦਾ ਮਸਲਾ ਪੈ ਜਾਣਾ ਬਸ। ਕਈ ਕੁਝ ਹੁੰਦਾ, ਧਿਆਨ ਦੇ ਨਾਲ ਦੇਖ ਕੇ ਚੱਲੋ। ਆਪਣੇ ਵਕੀਲ ਤੋਂ ਵੀ ਸਲਾਹ ਲਿਆ ਕਰੋ ਨਾਲ ਦੇ ਨਾਲ, ਇੱਥੋਂ ਤਾਂ ਤੁਸੀਂ ਲੈਣੇ ਆ ਤੇ ਉਧਰ ਵੀ ਜਿਹਦੇ ਪੈਸੇ ਦਿੱਤੇ ਹੁੰਦੇ ਆ ਉਧਰ ਵੀ ਕਰਿਆ ਕਰੋ ਨਾਲ। ਜਤਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਵਿਆਹ 4-5 ਸਾਲ ਪਹਿਲਾਂ ਹੋਇਆ ਹੈਗਾ ਤੇ ਭਾਜੀ ਮੇਰੀ ਵਾਈਫ ਗ੍ਰੀਨ ਕਾਰਡ ਹੈਗੀ, ਮੇਰੇ ਕੋਲ I-94 ਹੈ ਭਾਜੀ। ਤੇ ਭਾਜੀ ਮੈਂ ਨਾ 2 ਸਾਲ ਪਹਿਲਾਂ ਪਟੀਸ਼ਨ ਫਾਈਲ ਕੀਤੀ ਹੈਗੀ ਹੈ ਨਾ, ਪਰ ਉਦੋਂ ਮੇਰੀ ਵਾਈਫ ਕੋਲ ਗ੍ਰੀਨ ਕਾਰਡ ਹੈਗਾ ਭਾਜੀ। ਪਰ ਜਿੱਦਾਂ ਲਾਈਕ 1 ਸਾਲ ਪਹਿਲਾਂ ਭਾਜੀ ਮੇਰੀ ਵਾਈਫ ਸਿਟੀਜ਼ਨ ਹੋ ਗਈ, ਫਿਰ ਅਸੀਂ ਅਪਡੇਟ ਪਾ ਦਿੱਤਾ ਹੈਗਾ ਜਿੱਦਾਂ ਸਟੇਟਸ ਦੇ ਵਿੱਚ ਹੈ ਨਾ ਵੀ ਸਿਟੀਜ਼ਨ ਭਾਜੀ। ਤੇ ਸਟਿਲ ਭਾਜੀ 11 ਮਹੀਨੇ ਹੋ ਗਿਆ ਜਿੱਦਾਂ ਪਟੀਸ਼ਨ ਅਪਰੂਵ ਨਹੀਂ ਹੋਈ ਭਾਜੀ। ਇਹਦੇ ਬਾਰੇ ਤੁਹਾਡਾ ਤੁਸੀਂ ਪ੍ਰੋਸੈਸ ਗਲਤ ਕਰ ਰਹੇ ਆ। ਤੁਹਾਡੇ ਕੋਲ I-94 ਆ, ਵਾਈਫ ਸਿਟੀਜ਼ਨ ਆ, ਤੁਸੀਂ ਨਾ ਇਹਦਾ ਸਟੇਟਸ ਅਪਡੇਟ ਨਹੀਂ ਕਰਨਾ, ਕੋਰਟ ਦੇ ਨਾਲ 485 ਜਿਹੜਾ ਆਪਣਾ ਫਾਈਲ ਕਰੋ ਜਾਂ ਕੋਰਨੈਡੋ ਦੀ ਮੋਸ਼ਨ ਕਰਕੇ ਉਹਨੂੰ ਟਰਮੀਨੇਟ ਕਰਾਓ। ਇਹ ਦੋਨਾਂ ਚੋਂ ਇੱਕ ਚੀਜ਼ ਕਰੋ ਤੇ ਜਾ ਕੇ ਆਪਣੇ ਵਕੀਲ ਨਾਲ ਸਲਾਹ ਕਰੋ ਕਿ ਭਾਈ ਤੂੰ ਦੱਸ ਮੈਨੂੰ ਆਹ ਚੀਜ਼ਾਂ ਕੀਤੀਆਂ ਵਾ ਤੂੰ ਪਹਿਲਾਂ ਕਿ ਨਹੀਂ ਕੀਤੀਆਂ। ਸੋ ਇਹ 130 ਦੀ ਵੇਟ ਵੂਟ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ। ਠੀਕ ਆ ਭਾਜੀ। ਮੇਰੇ ਕੋਲ I-94 ਭਾਜੀ ਅਸਾਈਲਮ ਤੇ ਮਿਲਿਆ ਹੈਗਾ ਜੀ, ਮੇਰੇ ਕੋਲ ਅਸਾਈਲਮ ਵਾਲਾ I-94 ਹੈ ਜਿੱਦਾਂ ਲਾਈਕ ਹੈ ਨਾ। ਤੁਹਾਡਾ ਅਸਾਈਲਮ ਅਪਰੂਵ ਹੋ ਚੁੱਕਾ ਹੈ ਉਹ ਵਾਲਾ? ਫੇਰ ਭਾਜੀ ਫੇਰ ਕੀ ਕਰਨਾ ਤੁਸੀਂ, ਜਿਹੜੀ ਸਹੀ ਸਲਾਹ ਹੈਗੀ ਕਿ ਰਿਫਿਊਜੀ ਟਰੈਵਲ ਡਾਕੂਮੈਂਟ ਲੈ ਕੇ ਮੈਕਸੀਕੋ ਨਿਕਲ ਕੇ ਵਾਪਸ ਐਂਟਰ ਕਰੋ ਤੇ 485 ਫਾਈਲ ਕਰੋ, ਇਹ ਸਹੀ ਸਲਾਹ ਵਾ। ਤੇ ਬਾਕੀ ਕਈ ਸਿੱਧੇ ਵੀ ਫਾਈਲ ਕਰ ਦਿੰਦੇ ਆ 485, ਉਹ ਕੁਐਸਚਨੇਬਲ ਆ। ਸੋ ਜੇ ਮੇਰੀ ਸਲਾਹ ਮੰਨਣੀ ਹੈ ਤਾਂ ਇਦਾਂ ਕਿ ਰਿਫਿਊਜੀ ਟਰੈਵਲ ਡਾਕੂਮੈਂਟ ਲੈ ਕੇ ਕੰਟਰੀ ਆਊਟ ਕਰਕੇ ਐਂਟਰ ਕਰਕੇ ਤੇ ਫਿਰ ਪੈਂਡਿੰਗ 130 ਦੇ ਬੇਸ ਦੇ ਉੱਤੇ 485 ਫਾਈਲ ਕਰ ਦਿਓ। ਠੀਕ ਹੈ ਜੀ। ਠੀਕ ਹੈ ਜੀ ਲਓ ਜੀ, ਰਾਹ ਤੁਹਾਨੂੰ ਦਿਖਾਤਾ, ਹੁਣ ਤੁਰਨਾ ਤੁਹਾਡਾ ਕੰਮ। ਗੁਰਸ਼ਰਨ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਕੁਐਸਚਨ ਐਕਚੁਅਲੀ ਮੈਂ 2015 ਦੇ ਵਿੱਚ ਆਇਆ ਸੀ ਵੀ ਮੇਰੀ ਫੈਮਿਲੀ ਮੇਰੇ ਨਾਲ ਆ ਤੇ ਮੇਰਾ ਕੇਸ ਹਜੇ ਤੱਕ ਅਸਾਈਲਮ ਆਫਿਸ ਹੀ ਆ ਜਿਹਦਾ ਹਜੇ ਤੱਕ ਉਹਦੀ ਕੋਈ ਵੀ ਤਰੀਕ ਨਹੀਂ ਆਈ ਹੈਗੀ। ਮੈਨੂੰ ਕੁਛ ਮੈਂ ਕੀ ਕਰਨਾ ਚਾਹੀਦਾ ਹੈ ਜਿੱਦਾਂ, ਕਿਉਂਕਿ ਮੈਂ ਬਹੁਤ ਸਲਾਹ ਲੈਣਾ, ਸਾਰੇ ਕਹਿੰਦੇ ਬੈਠਾ ਰਹਿ। ਹਾਂਜੀ ਇਮੀਗ੍ਰੇਸ਼ਨ ਵਾਲੇ ਵੀ ਇਹੀ ਕਹਿੰਦੇ ਬੈਠਾ ਰਹਿ। ਤੇ ਇਦਾਂ ਕਿ ਤੁਸੀਂ ਉਹਨਾਂ ਨੂੰ ਅਸਾਈਲਮ ਆਫਿਸ ਨੂੰ ਕੰਟੈਕਟ ਕਰ ਸਕਦੇ ਆ ਕਿ ਮੇਰਾ ਕੇਸ ਐਕਸਪੀਡਾਈਟ ਕਰ ਦਿਓ। 15 ਹੋ ਗਏ, 2015 ਤੋਂ ਮੈਂ ਆਇਆ ਵਾ ਤੇ ਉਹਨਾਂ ਦੀ ਮਰਜ਼ੀ ਆ, ਉਹ ਕਈ ਵਾਰੀ ਸੁਣ ਲੈਂਦੇ ਆ, ਹਜ਼ਾਰਾਂ ਚੋਂ ਇੱਕ ਜਾਣੇ ਦੀ ਗੱਲ। ਸੋ ਕੰਟੈਕਟ ਕਰਨ 'ਚ ਕੋਈ ਨੁਕਸਾਨ ਨਹੀਂ। ਸਰ ਮੈਂ ਇੱਕ ਵਾਰੀ ਜਿੱਦਾਂ ਆਲਰੇਡੀ ਕੀਤਾ ਹੋਇਆ ਕੋਈ 3 ਮੰਥ ਪਹਿਲਾਂ, ਜਿੱਦਾਂ ਮੈਂ ਹੁਣ ਦੁਬਾਰਾ ਕਿੰਨੀ ਦੇਰ ਬਾਅਦ ਕਰ ਸਕਦਾ? 6 ਮਹੀਨੇ ਬਾਅਦ ਟੋਟਲ, ਜਦੋਂ ਪਿਛਲੇ ਵਾਰੀ ਤੋਂ ਕੀਤਾ ਹੈਗਾ। ਤੇ ਕੱਲਾ ਇਦਾਂ ਨਹੀਂ, ਆਪਣਾ ਕੇਸ ਪੂਰਾ ਬਣਾ ਕੇ ਲਾਣਾ ਤੇ ਨਾਲ ਕਹਿਣਾ ਕਿ ਭਾਈ ਆ ਮੇਰਾ ਪੂਰਾ ਕੇਸ ਆ, ਸਾਰਾ ਕੁਝ ਰੈਡੀ ਆ, ਮੈਂ ਸੁਣਨ ਲਈ ਕੇਸ ਤਿਆਰ ਆ। ਹੁਣ ਇਦਾਂ ਨਹੀਂ ਕਿ ਉਹ ਤੁਹਾਨੂੰ ਕਰਨ ਫੇਰ ਤੁਸੀਂ ਦੁਬਾਰਾ ਕਹੋ ਕਿ ਨਹੀਂ ਮੇਰੇ ਡਾਕੂਮੈਂਟ ਨਹੀਂ ਰੈਡੀ। ਉਹਨਾਂ ਨੂੰ ਪੂਰੇ ਆਪਣੇ ਡਾਕੂਮੈਂਟ ਦਿਓ ਕਿ ਆਪਾਂ ਇਹਨੂੰ ਹੁਣ ਕੇਸ ਨੂੰ ਨਿਪਟਾ ਸਕਦੇ ਆ, ਸਾਰਾ ਕੁਝ ਹੈਗਾ ਤੇ ਮੇਰਾ ਕੇਸ ਛੇਤੀ ਦਿੱਤਾ ਜਾਵੇ, ਫਿਰ ਉਹਨਾਂ ਨੇ ਕਰਨਾ। ਜੀ। ਅਗਲੇ ਕਾਲਰ ਅਮਨਦੀਪ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਇਹ ਨਾ ਭਾਜੀ ਏਦਾਂ ਮੇਰਾ ਕੇਸ ਵੀ ਇਹਨਾਂ ਤੋਂ ਰਿਲੇਟਿਡ ਹੈਗਾ, ਜਿਹੜੇ ਆਪਣੇ ਪਿਛਲੇ ਕਾਲਰ ਸੀ। ਅਸੀਂ ਜਿੱਦਾਂ ਬੜੀ ਮੁਸ਼ਕਲ ਨਾਲ ਕੇਸ ਕਢਵਾਇਆ, 2015 ਦੇ ਆਏ ਹੋਏ ਸੀ ਤੇ ਹੁਣ ਉਹਨਾਂ ਨੇ ਨਾ ਰਿਫਰ ਕਰਤਾ ਜਿੱਦਾਂ ਲਾਸਟ ਈਅਰ ਕੋਰਟ ਨੂੰ। ਹਾਂਜੀ। ਔਰ ਜੱਜ ਹੈਗੀ ਹੈ ਸਿੰਥੀਆ ਨੁੰਜ, ਉਹਦੀ ਹਾਲੇ ਕੋਈ ਰੇਟਿੰਗ ਨਹੀਂ ਆਈ, ਨਹੀਂ ਜੱਜ ਆ। ਹਾਂਜੀ। ਤਾਂ ਉਹ ਮਤਲਬ ਕਿ ਤੁਹਾਡੀ ਸਲਾਹ ਲੈਣੀ ਸੀ ਕਿ ਤੁਹਾਡਾ ਉਹਨਾਂ ਨਾਲ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਹੈ, ਸਾਨੂੰ ਕੇਸ ਫਾਸਟ ਕਰਾਉਣਾ ਚਾਹੀਦਾ ਜਾਂ ਨਹੀਂ? ਫਾਈਨਲ ਹੀਅਰਿੰਗ 25 ਦੀ ਆਈ ਹੈ। ਉਹਦਾ ਕੈਲੰਡਰ ਬਿਜ਼ੀ ਹੈ ਸਿੰਥੀਆ ਨਿਊਨਸ ਦਾ। ਸਾਡੇ ਆਪਣੇ ਕਲਾਇੰਟ ਆ ਗਈਆਂ ਦੇ, ਉਹਨਾਂ ਨੇ ਅੱਗੇ ਚੱਕ ਕੇ ਪਾਤੇ ਆ। ਜੱਜ ਵਧੀਆ ਵਾ, ਪਹਿਲਾਂ ਇਹ ਮਿਸ਼ੀਗਨ 'ਚ ਕੰਮ ਕਰਦੀ ਸੀਗੀ ਐਜ਼ ਅ ਵਕੀਲ, ਤੇ ਇਹਨੇ ਖੁਦ ਵੀ ਜਿਹੜੇ ਮਾਨ ਪਾਰਟੀ ਵਗੈਰਾ ਦੇ ਕੇਸ ਖੁਦ ਲੜੇ ਆ। ਸੋ ਇਹਨੂੰ ਸਾਰਾ ਹਿਸਾਬ ਕਿਤਾਬ ਪਤਾ ਵਾ ਤੇ ਇਟ ਕੈਨ ਗੋ ਆਈਦਰ ਵੇ। ਇੱਥੇ ਜੱਜ ਨੇ ਕੁਝ ਨਹੀਂ ਕਹਿ ਸਕਦਾ। ਸੋ ਇਦਾਂ ਕਿ ਜੱਜ ਬਹੁਤ ਨਾਈਸ ਹੈਗੀ ਆ, ਪਰ ਇਹਦਾ ਮਤਲਬ ਉਹਨੂੰ ਕੁੰਡੀਆਂ ਵੀ ਪਤਾ ਹੈ। ਪਤਾ ਨਹੀਂ ਕੁੰਡੀ ਬੰਦੇ ਤੇ ਨਾ ਲਾ ਦੇਵੇ, ਬਸ ਉਹੀ ਆ। ਉਹੀ ਗੱਲ ਆ ਨਾ, ਇਟ ਕੈਨ ਗੋ ਆਈਦਰ ਵੇ, ਉਹਨੂੰ ਫਿਰ ਪਤਾ ਜ਼ਿਆਦਾ ਵੀ ਪਤਾ ਹੈ। ਜੱਜ ਨੇ ਆਪਣਾ ਸਾਡਾ ਇੱਕ ਪਹਿਲੇ ਵਾਰੀ ਸੀਗਾ, ਉਹ ਕਹਿੰਦੀ ਕਿ
ਉਹਨੇ ਉਹਨੂੰ ਪੁੱਛਿਆ ਕਿ ਤੂੰ ਕਦੀ ਆਹ ਵਾਲੀ ਫਰਮ ਦੇ ਨਾਲ ਤਾਂ ਨਹੀਂ ਕੰਮ ਕੀਤਾ ਮੇਰੇ ਕਲਾਇੰਟ ਨੂੰ। ਫਿਰ ਕਦੀ ਉੱਥੇ ਤਾਂ ਨਹੀਂ ਸੀਗਾ। ਮੈਂ ਕਿਹਾ ਇਹ ਪਤਾ ਨਹੀਂ ਸ਼ਾਇਦ ਕੋਈ ਇਦਾਂ ਦੀ ਚੀਜ਼ ਹੈ ਜਿਹੜੀ ਮੇਰੀ ਕਲਾਇੰਟ ਨਹੀਂ ਮੈਨੂੰ ਦੱਸ ਰਿਹਾ ਜਾਂ ਕੁਛ ਨਵਾਂ ਚੀਜ਼ ਆਇਆ ਵਾ। ਜੱਜ ਨੂੰ ਪੁੱਛਿਆ ਮੈਂ ਕੀ ਹਿਸਾਬ ਕਿਤਾਬ ਆ। ਕਹਿੰਦੀ ਮੈਂ ਪਹਿਲਾਂ ਕੰਮ ਕਰਦੀ ਸੀ ਉੱਥੇ ਤਾਂ ਸਾਡੇ ਸੀਗੇ। ਕਹਿੰਦੀ ਮੈਂ ਮੇਕ ਸ਼ੋਰ ਕਰਨਾ ਚਾਹੁੰਦੀ ਕਿ ਇਹਨਾਂ ਨੇ ਉਹ ਵਾਲੀ ਫਰਮ ਦੇ ਕੋਲ ਕਦੀ ਕੇਸ ਤਾਂ ਨਹੀਂ ਲੈ ਕੇ ਗਏ, ਕਿਉਂਕਿ ਜੇ ਕਹਿੰਦੀ ਲੈ ਕੇ ਗਏ ਆ ਤਾਂ ਫਿਰ ਉਹਨੂੰ ਕਹਿੰਦੇ ਕਨਫਲਿਕਟ ਆਫ ਇੰਟਰਸਟ। ਕਹਿੰਦੀ ਫਿਰ ਮੈਂ ਸੁਣ ਨਹੀਂ ਸਕਦੀ ਉਹ ਟਾਈਮ ਦੇ ਵਿੱਚ। ਪਰ ਉਹ ਮਿਸ਼ੀਗਨ ਦੀ ਫਰਮ ਸੀਗੀ, ਸੋ ਆਪਣਾ ਸੀਗਾ ਨਹੀਂ। ਜੱਜ ਵਧੀਆ ਹੈਗੀ, ਪੂਰੀ ਸੁਣਦੀ ਹੈ ਗੱਲ। ਪਰ ਇਦਾਂ ਕਿ ਫੈਸਲਾ ਫੂਸਲੇ ਇਹਨੇ ਜਿਹੜੇ ਰਿਜ਼ਰਵ ਕਰ ਲੈਂਦੀ ਹੈ ਜੱਜ ਕਿ ਮੈਂ 2 ਮਹੀਨੇ ਬਾਅਦ ਸੋਚ ਕੇ ਦੱਸਾਂਗੀ ਕਿੱਦਾਂ ਵਾ। ਠੀਕ ਹੈ, ਚਲੋ। ਤੇ ਇਹ ਜਿਹੜੀ ਤੁਸੀਂ ਆਪਣੀ ਸਾਰਿਆਂ ਨੂੰ ਇੱਕ ਮੈਂ ਪੁਆਇੰਟਰ ਦੱਸ ਦਿੰਦਾ ਜਿਹੜੇ ਜਿਹਨਾਂ ਦੇ ਚੱਲਦੇ ਬਾਅਦ ਤੁਸੀਂ ਥੈਂਕ ਯੂ ਕਹਿਣਾ ਕਿੱਦਾਂ ਵਾ। ਜਿਹੜੀ ਆਹ ਵਾਲੀ ਜੱਜ ਆ ਨਾ, ਇਹਨੇ ਤੁਹਾਨੂੰ ਇਹ ਡਿਟੇਲ ਦੇਖਣਾ ਚਾਹੁੰਦੀ ਆ ਕਿ ਜਿਹੜੇ ਹਮਲੇ ਆ ਉਹਦੀ ਡਿਟੇਲ ਕਿ ਕਿੰਨੀਆਂ ਡੂੰਘੀਆਂ ਸੱਟਾਂ ਲੱਗੀਆਂ, ਕਿੰਨਾ ਤਕੜਾ ਜਿਹੜਾ ਹਮਲਾ ਸੀਗਾ। ਉੱਦਾਂ ਇਹਦਾ ਜਿਹੜਾ ਟੈਂਪਰਾਮੈਂਟ ਇਹਨੇ ਹਮੇਸ਼ਾ ਜਿਹੜਾ ਹੈਗਾ ਸੱਟਾਂ ਬਾਰੇ ਕੀ ਸੀਗਾ, ਕਿੱਦਾਂ ਸੀਗਾ, ਉਹਦੇ ਬਾਰੇ ਪੁੱਛਣਾ। ਲਓ, ਇਹ ਤਾਂ ਗੁੱਜਾ ਭੇਦ ਦੱਸਤਾ ਤੁਸੀਂ ਇਹਨਾਂ ਦੇ ਕੋਰਟ ਦਾ। ਮੇਰੀ ਆਬਜ਼ਰਵੇਸ਼ਨ ਆ, ਬਾਕੀ ਹੁਣ ਤੁਹਾਡੀ ਕਿਸਮਤ ਆ। ਗੁੱਡ ਲੱਕ ਆ ਤੁਹਾਨੂੰ ਸਾਰਿਆਂ ਨੂੰ ਜੀ। ਰਮਨ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ 2 ਕੁਐਸਚਨ ਹੈਗੇ। ਪਹਿਲਾ ਕੁਐਸਚਨ ਹੈਗਾ ਕਿ ਮੈਂ 2011 ਅਗਸਤ 'ਚ ਫਾਈਲ ਕੀਤਾ ਸੀ ਆਪਣੀ ਵਾਈਫ ਦਾ ਇਮੀਗ੍ਰੇਸ਼ਨ ਦਾ, ਤੇ ਜਨਵਰੀ ਲਾਸਟ ਈਅਰ ਉਹਨਾਂ ਨੇ ਕਿਹਾ ਸੀ ਐਕਟਿਵਲੀ ਬੀਇੰਗ ਰਿਵਿਊਡ। ਤੇ ਮੈਂ ਉਹਨਾਂ ਨੂੰ ਇਨਕੁਆਇਰੀ ਭੇਜੀ ਸੀ ਕਿ ਇੰਨਾ ਪ੍ਰੋਸੈਸ ਕਿਉਂ ਲੱਗ ਰਿਹਾ। ਉਹਨੇ ਕਿਹਾ ਸਿਕਿਉਰਿਟੀ ਚੈੱਕ ਤੁਹਾਡੀ ਪੈਂਡਿੰਗ ਰਹਿੰਦੀ ਹੈ, ਤੁਹਾਨੂੰ ਸਿਕਿਉਰਿਟੀ ਚੈੱਕ ਦਾ ਕੁਝ ਪਤਾ ਆ। ਤੇ ਦੂਜਾ ਕੁਐਸਚਨ ਹੈ ਕਿ ਐਕਸਪੈਡਾਈਟ ਕਰ ਰਿਹਾ ਇਸ ਟਾਈਮ ਸਪਾਊਸ ਵੀਜ਼ਾ ਦਾ ਇੰਡੀਆ 'ਚ। ਤੁਸੀਂ ਭਾਜੀ ਸਿਟੀਜ਼ਨ ਹੈਗੇ? ਹਾਂਜੀ ਵੀਰ ਜੀ, ਮੈਂ ਸਿਟੀਜ਼ਨ ਹਾਂ। ਹਾਂਜੀ। ਸੋ ਤੁਹਾਡਾ ਜਿਹੜਾ ਕੇਸ ਆ ਨਾਰਮਲ ਪ੍ਰੋਸੈਸਿੰਗ ਟਾਈਮਸ ਦੇ ਅੰਦਰ ਆ ਕਿ ਬਾਹਰ ਆ? ਵੀਰ ਜੀ, ਮੈਂ ਜਦ ਫੋਨ ਕੀਤਾ ਸੀ ਕਹਿੰਦੇ ਤੁਹਾਡਾ ਨਾਰਮਲ ਪ੍ਰੋਸੈਸਿੰਗ ਟਾਈਮ ਦੇ ਵਿੱਚ ਆ ਰਿਹਾ, ਬਟ ਮੈਂ ਲਾਸਟ 21 ਦਾ ਅਪਲਾਈ ਕੀਤਾ, ਦੈਨ ਆਈ ਥਿੰਕ ਉਹ ਆਊਟ ਆਫ ਟਾਈਮ ਹੋਏਗਾ, ਰਾਈਟ? ਪ੍ਰੋਸੀਜਰ ਨਹੀਂ, ਉਹ ਤੁਸੀਂ ਉੱਤੇ ਚੈੱਕ ਕਰੋ। 130 ਅਪਰੂਵ ਹੋ ਗਿਆ ਤੁਹਾਡਾ? ਨਹੀਂ, ਹਲੇ ਨਹੀਂ ਹੋਇਆ ਵੀਰ ਜੀ। ਉਹ ਕਹਿੰਦੇ ਸਿਕਿਉਰਿਟੀ ਚੈੱਕ ਹੋਏਗੀ ਤੇ ਉਸ ਤੋਂ ਬਾਅਦ ਕਲੀਅਰ ਹੋਏਗਾ। ਹਾਂਜੀ, ਸਿਕਿਉਰਿਟੀ ਚੈੱਕ ਦੀ ਗੱਲ ਕਰਦੇ, ਮੈਨੂੰ ਤਾਂ ਪਤਾ ਨਹੀਂ ਹੈਗਾ। ਹਾਂਜੀ, ਸੋ ਪਹਿਲਾਂ ਤਾਂ ਇਦਾਂ ਕਿ ਜਿਹੜੇ ਪ੍ਰੋਸੈਸਿੰਗ ਟਾਈਮ ਹੈ ਨਾ uscis.gov ਦੀ ਵੈਬਸਾਈਟ ਤੇ ਸਾਰੇ ਲਿਖੇ ਹੋਏ ਕਿ ਕਿੰਨੀ ਰੇਂਜ ਆ। ਜੇ ਤੁਹਾਡਾ ਉਹਦੇ ਅੰਦਰ ਹੈਗਾ ਤਾਂ ਫਿਰ ਕੁਝ ਨਹੀਂ ਤੁਸੀਂ ਕਰ ਸਕਦੇ। ਜੇ ਤੁਹਾਡਾ ਪ੍ਰੋਸੈਸਿੰਗ ਟਾਈਮ ਦੇ ਬਾਹਰ ਆ ਤਾਂ uscis.gov ਤੇ ਉੱਥੇ ਤੁਹਾਨੂੰ ਇੱਕ ਆਪਸ਼ਨ ਦੇਵੋਗੇ ਇਨਕੁਆਇਰੀ ਸਬਮਿਟ ਕਰਨ ਦੀ ਰਿਟਨ, ਉਹ ਕਰ ਦਿਓ। ਸਿਕਿਉਰਿਟੀ ਚੈੱਕ, ਬੈਕਗਰਾਉਂਡ ਚੈੱਕ ਦਾ ਮਤਲਬ ਇਹੀ ਹੈ ਕਿ ਉਹਨਾਂ ਨੇ ਆਪਣੇ ਜਿਹੜੇ ਫਿੰਗਰਪ੍ਰਿੰਟ ਕਲੀਅਰ ਕਰਨੇ ਆ ਸਾਰੇ ਕਿੱਦਾਂ, ਜਾਂ ਨਾਮ ਨੂੰ ਦੇ ਬੇਸ ਤੇ ਜੇ ਕੋਈ ਕਈ ਵਾਰੀ ਨਾਮ ਮੈਚ ਕਰਦਾ ਕਿਸੇ ਹੋਰ ਦੇ ਨਾਲ ਤਾਂ ਉਹਨਾਂ ਨੂੰ ਕਲੀਅਰੈਂਸ ਨਹੀਂ ਮਿਲਦੀ FBI ਵਗੈਰਾ ਤੋਂ। ਉਹ ਸਿਕਿਉਰਿਟੀ ਚੈੱਕ ਦਾ ਕੋਈ ਤੁਹਾਨੂੰ ਪਰਸਨਲੀ ਕੁਝ ਲੈਣ ਦੀ ਹੈਡੇਕ ਲੈਣ ਦੀ ਲੋੜ ਨਹੀਂ। ਟਾਈਮ ਹਾਂਜੀ ਲੈ ਸਕਦੇ ਹੋ ਆਪਣਾ ਜਿੰਨਾ ਵੀ ਉਹਨਾਂ ਨੂੰ ਚਾਹੀਦਾ ਜੀ। ਥੈਂਕ ਯੂ ਜੀ। ਤੇ ਐਕਸਪੀਡਾਈਟ ਦਾ ਪੁੱਛਦੇ ਸੀ ਇੰਡੀਆ ਦੇ ਵਿੱਚ ਸਪਾਊਸ ਵਾਲੇ ਉਹ ਕਰਦੇ ਆ? ਪਹਿਲਾਂ ਦਾ 130 ਦਾ ਅਪਰੂਵ ਹੋਵੇ, ਐਕਸਪੀਡਾਈਟ ਤਾਂ ਬੜੀ ਦੂਰ ਦੀ ਗੱਲ ਆ। ਠੀਕ ਆ, ਅੱਛਾ। ਪਹਿਲਾਂ ਇਧਰੋਂ ਰੀਜਨ ਵੀ ਹੋਊਗਾ, ਫਿਰ ਫਾਈਲਾਂ ਜਾਊਗੀਆਂ, ਫਿਰ ਐਮਬੈਸੀ ਵਾਲੇ ਡਬਲ ਸ਼ਿਫਟਾਂ ਵਾਲੇ ਇਹਨਾਂ ਦੀ ਫਾਈਲ ਫੜੂਗੇ, ਫਿਰ ਐਕਸਪੀਡਾਈਟ ਕਰੂਗੇ। ਉਹ ਬੱਲੇ ਬੱਲੇ। ਸਤਿੰਦਰ ਜੀ। ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਅੱਛਾ ਭਾਜੀ, ਮੈਂ ਪੁੱਛਣਾ ਸੀ ਇੱਕ, ਮੈਂ ਨਾ ਵੀਜ਼ੇ ਤੇ ਆਇਆ ਇੱਥੇ ਹਨਾ, ਅਸਾਈਲਮ ਲੱਗਾ ਹੋਇਆ 2018 ਦਾ। ਤੇ ਆਪਣਾ ਮੇਰੀ ਪਹਿਲਾਂ ਵੀ ਤੁਹਾਡਾ ਇਸ ਵਿਸ਼ੇ ਤੇ ਗੱਲ ਹੋ ਚੁੱਕੀ ਹੈ। ਤੇ ਆਪਣੀ ਮੇਰੀ ਡਾਟਰ ਨੂੰ ਮੈਡੀਕਲ ਇਸ਼ੂਜ਼ ਹੈ ਨਾ, ਤੁਸੀਂ ਮੈਨੂੰ ਕਿਹਾ ਸੀ ਕਿ ਇੱਕ ਤਾਂ ਨੋਟਿਸ ਆਫ ਅਪੇਅਰ ਹੈ ਨਾ, ਉਹਦਾ ਤੁਹਾਡਾ ਮਤਲਬ ਤੁਹਾਡੇ 10 ਸਾਲ ਸੇਫ ਲੰਘਣੇ ਚਾਹੀਦੇ ਇੱਥੇ ਹੈ ਨਾ। ਤੇ ਜਿਹੜੇ ਵੀਜ਼ੇ ਵਾਲੇ ਆਉਂਦੇ ਆ ਉਹਨਾਂ ਦਾ ਵੀ ਕੋਈ ਨੋਟਿਸ ਆਫ ਅਪੇਅਰ ਕਿੱਦਾਂ ਇਸ਼ੂ ਹੁੰਦਾ, ਕਿੱਦਾਂ ਪਤਾ ਲੱਗੂਗਾ ਉਹਦਾ? ਤੇ ਦੂਜੀ ਗੱਲ ਆ ਸੇਫ ਦਾ ਮਤਲਬ ਜਿਹੜਾ ਨੋਟਿਸ ਟੂ ਅਪੀਅਰ ਹੈਗਾ ਉਹ ਕੋਰਟ ਦੇ ਵਿੱਚ ਜਾਣ ਲਈ ਮਿਲਦਾ ਜੇ ਤੁਸੀਂ ਅਸਾਈਲਮ ਆਫਿਸ 'ਚ ਆ ਨਾ। ਨਹੀਂ ਭਾਜੀ, ਮੇਰਾ ਮੂਵ ਹੋਇਆ ਕੇਸ ਨਾ ਨਿਊਯਾਰਕ ਤੋਂ ਇੱਥੇ, ਫਾਈਨਲ ਡੇਟ ਸੀ ਮੇਰਾ ਮੂਵ ਕਰਤਾ ਜੱਜ ਨੇ ਕੇਸ ਆਪਣਾ ਸ਼ਿਕਾਗੋ। ਅਸਾਈਲਮ ਆਫਿਸ ਨੇ ਡਿਨਾਈ ਕਰਤਾ, ਜੱਜ ਦੇ ਕੋਲ ਪਹੁੰਚ ਗਏ ਤੁਸੀਂ ਹਨਾ? ਨਹੀਂ, ਡਿਨਾਈ ਨਹੀਂ ਹੋਇਆ, ਮੂਵ ਹੋਇਆ ਕੇਸ ਮੇਰਾ, ਕਿਉਂਕਿ ਐਡਰੈਸ ਦੀ ਪ੍ਰੋਬਲਮ, ਕਿਉਂਕਿ ਮੈਂ ਰਹਿੰਦਾ ਇੰਡੀਆਨਾ ਚ ਨਾ, ਜੱਜ ਨੇ ਮੂਵ ਕਰਤਾ ਕੇਸ ਮੇਰਾ ਵੀਰ। ਜਵਾਬ ਤੇ ਦੇ ਦੇ ਯਾਰ। ਮੈਂ ਕਿਹਾ ਅਸਾਈਲਮ ਆਫਿਸ ਨੇ ਡਿਨਾਈ ਕਰਤਾ, ਰੈਫਰ ਕਰਤਾ ਉੱਤੇ ਕੋਰਟ ਦੇ ਕੋਲ, ਕਿ ਅਸਾਈਲਮ ਆਫਿਸ ਦੇ ਵਿੱਚ ਹੀ ਆ ਜੀ? ਨਹੀਂ, ਮੈਂ ਅਸਾਈਲਮ ਆਫਿਸ ਮਾਸਟਰ ਹੈ ਮੇਰੀ 2024। ਜੱਜ ਕਿੱਧਰੋਂ ਆ ਗਿਆ ਵਿੱਚ? ਨਹੀਂ, ਪਹਿਲਾਂ ਜੱਜ ਕੋ ਸੀ, ਮਤਲਬ 2000 ਪਹਿਲਾਂ ਨਿਊਯਾਰਕ ਦੇ ਵਿੱਚ ਫਾਈਨਲ ਡੇਟ ਸੀ ਉਦੋਂ ਮੇਰੀ। ਯਾਰ ਜਿਹੜਾ ਵੀਜ਼ੇ ਤੇ ਬੰਦਾ ਆਉਂਦਾ ਉਹ ਅਸਾਈਲਮ ਆਫਿਸ ਦੇ ਵਿੱਚ ਜਾਂਦਾ। ਅਸਾਈਲਮ ਆਫਿਸ ਨੇ ਡਿਨਾਈ ਕੀਤਾ ਕੇਸ ਕੇ ਉੱਪਰ ਰੈਫਰ ਕੀ ਕੀਤਾ ਹੈਗਾ? ਹਾਂਜੀ, ਮੇਰੀ ਗੱਲ ਸੁਣੋ, ਅਸਾਈਲਮ ਆਫਿਸਰ ਮੇਰੀ ਮਾਸਟਰ ਪਈ, ਫਿਰ ਮੇਰੀ ਫਾਈਨਲ ਪਈ। ਫਾਈਨਲ ਮੇਰੀ ਨਿਊਯਾਰਕ ਦੇ ਵਿੱਚ ਸੀ, ਮੈਂ ਰਹਿਣਾ ਇੰਡੀਆਨਾ। ਇੱਕ ਮਿੰਟ ਏਦਾਂ ਕਰਦੇ, ਸਾਰੇ ਸੁਣਦੇ ਆ ਹਨਾ, ਆ ਹੱਸੀ ਵੀ ਜਾਂਦੇ ਵਿੱਚ, ਕਮੈਂਟ ਮਾਰੀ ਜਾਂਦੇ। ਕੋਈ ਅਸਾਈਲਮ ਆਫਿਸ ਦੇ ਵਿੱਚ ਮਾਸਟਰ ਮੁਸਟਰ ਨਹੀਂ ਪੈਂਦੀ। ਅਗਲੇ ਹਫਤੇ ਮੇਰਾ ਵੀਰ ਕਾਲ ਲਾਈ, ਪਹਿਲਾਂ ਪੜ੍ਹ ਕੇ ਦੇਖ ਕੇ ਕਿ ਕਿੱਥੇ ਹੈਗਾ ਮਾਸਟਰ ਮੁਸਟਰ ਹੀਅਰਿੰਗ ਜਿਹੜੀ ਹੈਗੀ ਨਾ, ਉਹ ਕੋਰਟ ਦੇ ਵਿੱਚ ਪੈਂਦੀ ਆ ਫਾਈਨਲ। ਭਾਜੀ ਦੀ ਮੇਰੀ ਗੱਲ ਨਹੀਂ ਸਮਝੇ, ਪਹਿਲਾਂ ਮੇਰੀ ਫਾਈਨਲ ਸੀ ਨਿਊਯਾਰਕ ਦੇ ਵਿੱਚ, ਉਹਨਾਂ ਨੇ ਮੂਵ ਕਰਤਾ ਮੇਰਾ ਕੇਸ ਜਦੋਂ ਮੈਂ ਫਾਈਨਲ ਸੁਣਨ ਗਿਆ ਨਾ, ਮੈਂ ਕਿਉਂਕਿ ਰਹਿਣਾ ਇੰਡੀਆਨਾ ਵਿੱਚ, ਇਸ ਕਰਕੇ ਮੇਰਾ। ਹਾਂਜੀ, ਪਤਾ ਕਿ ਯਾਰ ਤੂੰ ਅਸਾਈਲਮ ਆਫਿਸ ਦੇ ਮੋਰੇ ਆ ਕਿ ਇਮੀਗ੍ਰੇਸ਼ਨ ਕੋਰਟ ਮੋਰੇ ਆ?
ਅਸਾਈਲਮ ਆਫਿਸ ਦੇ ਮੂਹਰੇ ਮੇਰੀ ਮਾਸਟਰ ਹੈ 2024 ਦੇ ਵਿੱਚ। ਉਹ ਯਾਰ ਅਸਾਈਲਮ ਆਫਿਸ ਦੇ ਮੂਹਰੇ ਮਾਸਟਰ ਨਹੀਂ ਪੈਂਦੀ। ਸੋ ਇਹ ਟੋਟਲੀ ਕਨਫਿਊਜ਼ ਨੇ, ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਜਨਤਾ ਹੱਸੀ ਜਾਂਦੀ ਸਾਰੀ ਟਿਕਟੌਕ ਤੇ ਯਾਰ। ਬੰਦਾ ਮੈਂ ਕਿਹਾ ਟਾਈਮ ਘੱਟ ਆ ਤੈਨੂੰ, ਮੈਂ ਕਹਿ ਰਿਹਾ ਤੂੰ ਮੈਨੇ ਪੈਂਸੀ ਆ, ਮੈਂ ਕਿਹਾ ਨਹੀਂ ਪੈਂਦੀ, ਤੂੰ ਜਾ ਕੇ ਚੈੱਕ ਕਰ ਲੈ ਯਾਰ, ਦੇਖ ਲੈ ਪਹਿਲਾਂ ਅਗਲੇ ਹਫਤੇ। ਅਸਾਈਲਮ ਚਲੋ ਮੋਟੀ ਗੱਲ ਦੱਸਦਾ, ਅਸਾਈਲਮ ਆਫਿਸ ਦੇ ਵਿੱਚ ਹੀਅਰਿੰਗ ਆ ਇਦਾਂ ਨਹੀਂ ਮਾਸਟਰ ਵਾਲੀ ਤੇ ਇੰਡੀਵਿਜੂਅਲ ਨਹੀਂ ਹੁੰਦੀ, ਉਹ ਅਦਾਲਤ ਵਿੱਚ ਹੁੰਦੀ, ਕੋਰਟ ਦੇ ਵਿੱਚ ਹੁੰਦੀ ਆ। ਤੁਸੀਂ ਇਸ ਟਾਈਮ ਬਹੁਤ ਜ਼ਿਆਦਾ ਕਨਫਿਊਜ਼ਡ ਹੋ ਸਤਿੰਦਰ ਜੀ। ਤੁਸੀਂ ਮੈਨੂੰ ਲੱਗਦਾ ਕੋਰਟ ਦੇ ਵਿੱਚ ਆ ਤਾਂ ਤੁਸੀਂ ਸੋਚੀ ਜਾਂਦੇ ਵੀ ਅਸਾਈਲਮ ਆਫਿਸ ਦੇ ਵਿੱਚ, ਦੋਨੋਂ ਵੱਖੋ ਵੱਖਰੀਆਂ ਚੀਜ਼ਾਂ ਨੇ। ਸੋ ਥੋੜਾ ਜਿਹਾ ਇਹਦੇ ਵਿੱਚ ਕਲੈਰਿਟੀ ਜਿਹੜੀ ਉਹ ਆਪ ਲੈ ਕੇ ਆਓ, ਕਿਉਂਕਿ ਜੇ ਤੁਸੀਂ ਇੱਥੇ ਹੀ ਕਨਫਿਊਜ਼ ਆ ਤੁਹਾਡਾ ਫਿਰ ਕੇਸ ਅੱਗੇ ਕਿੱਦਾਂ ਵਧੂਗਾ, ਪ੍ਰੋਬਲਮ ਆਊਗੀ ਤੁਹਾਨੂੰ ਵੀ। ਅਮਰਜੀਤ ਭਰਾਵਾ ਵਕੀਲ ਨੂੰ ਨਾ ਦੁਖੀ ਕਰਿਆ ਕਰੋ, ਵਕੀਲ ਵੀ ਕਈ ਵਾਰੀ ਨਹੀਂ, ਉਹ ਦੇਖੋ ਪਤਾ ਕੀ ਆ, ਹੁਣ ਉਹ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ, ਵਕੀਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਵੀ ਇਦਾਂ ਮੇਰਾ ਇਦਾਂ ਆ, ਪਰ ਉਹ ਸਵਾਲ ਜਿਹੜਾ ਪੁੱਛ ਰਹੇ ਉਹਦਾ ਉਹਨਾਂ ਨੂੰ ਜਵਾਬ ਨਹੀਂ ਪਤਾ ਲੱਗ ਰਿਹਾ। ਕਨਫਿਊਜ਼ ਨਾ ਹੋਇਆ ਕਰੋ, ਕਲੀਅਰਲੀ ਆਪਣਾ ਮਾਈਂਡ ਕਲੀਅਰ ਕਰਕੇ ਸਵਾਲ ਪੁੱਛਿਆ ਕਰੋ। ਜਿਹੜੇ ਸੁਣਦੇ ਆ ਨਾ, ਜਦੋਂ ਬੰਦਾ ਵੀਜ਼ੇ ਤੇ ਆਂਦਾ ਉਹ ਅਸਾਈਲਮ ਆਫਿਸ ਮੋਰੇ ਜਾਂਦਾ, USCIS ਡਿਫਰੈਂਟ ਏਜੰਸੀ ਹੈਗੀ, ਕੋਈ ਲੈਣਾ ਦੇਣਾ ਨਹੀਂ ਇਮੀਗ੍ਰੇਸ਼ਨ ਕੋਡ ਨਾਲ। ਇਹਦੇ ਵਿੱਚ ਕੋਈ ਮਾਸਟਰ ਮੁਸਟਰ ਹੀਅਰਿੰਗ ਨਹੀਂ ਪੈਂਦੀ। ਤੁਸੀਂ ਇਹ 'ਚ ਵੇਟ ਕਰਦੇ ਆ ਕਦੋਂ ਤੁਹਾਡੀ ਤਰੀਕ ਆਵੇ ਤੇ ਸਿੱਧੀ ਤੁਹਾਡੀ ਜਿਹੜੀ ਆ ਇੰਟਰਵਿਊ ਆਉਂਦੀ ਆ। ਇਹਦੇ ਵਿੱਚ ਜਦੋਂ ਤੁਹਾਡਾ ਇੱਥੇ ਕੇਸ ਫੇਲ ਹੁੰਦਾ ਜਾਂ ਤੁਸੀਂ ਇੰਟਰਵਿਊ ਮਿਸ ਕਰਦੇ ਆ ਤਾਂ ਫਿਰ ਉਹ ਤੁਹਾਨੂੰ ਕੋਰਟ ਮੋਰੇ ਰੈਫਰ ਕਰਦੇ ਆ, ਡਿਨਾਈ ਨਹੀਂ ਕਰਦੇ, ਰੈਫਰ ਕਰਦੇ ਆ ਕੋਰਟ ਮੋਰੇ। ਜਦੋਂ ਤੁਸੀਂ ਜਾਂਦੇ ਆ ਤੁਹਾਡੀ ਪਹਿਲੀ ਹੀਅਰਿੰਗ ਪੈਂਦੀ ਆ ਮਾਸਟਰ ਹੀਅਰਿੰਗ। ਮਾਸਟਰ ਹੀਅਰਿੰਗ ਦੇ ਵਿੱਚ ਜਦੋਂ ਦੱਸਦੇ ਆ ਮੈਂ ਅਸਾਈਲਮ ਲਾਣਾ ਫਲਾਨਾ ਢਮਕਾਨਾ, ਉਦੋਂ ਤੁਹਾਡੀ ਜਿਹੜੀ ਫਿਰ ਸੀਗੀ ਇੰਡੀਵਿਜੂਅਲ ਹੀਅਰਿੰਗ ਪੈਂਦੀ ਆ, ਜਿਹਨੂੰ ਮੈਰਿਟਸ ਹੀਅਰਿੰਗ ਜਾਂ ਫਾਈਨਲ ਹੀਅਰਿੰਗ ਕਹਿੰਦੇ ਆ। ਹੁਣ ਮੇਰਾ ਵੀਰ ਤੂੰ ਯਾਰ ਕੈਂਸਲੇਸ਼ਨ ਆਫ ਰਿਮੂਵਲ ਦੇ, ਸਟਾਪ ਟਾਈਮ ਰੂਲ ਦੇ, ਉਹ ਐਡੇ ਕੰਪਲਿਕੇਟਡ ਕੁਐਸਚਨ ਪੁੱਛ ਰਿਹਾ। ਮਾਸਟਰ ਹੀਅਰਿੰਗ ਦਾ ਤਾਂ ਅਜੇ ਪਤਾ ਨਹੀਂ, ਪਹਿਲਾਂ ਆਪਣਾ ਨਾ ਕੇਸ ਦਾ ਪਤਾ ਕਰ ਕਿੱਥੇ ਆ, ਫਿਰ ਮੈਂ ਤੈਨੂੰ ਸਟਾਪ ਟਾਈਮ ਰੂਲ ਉਸ ਤੋਂ ਬਾਅਦ ਚ ਦੱਸੂਗਾ। ਬੜੀ ਦੂਰ ਦੀ ਗੱਲ ਆ ਜੇ, ਪਹਿਲਾਂ ਪਤਾ ਕਰਕੇ ਕਿੱਥੇ ਤੇਰਾ ਕੇਸ ਚੱਲਦਾ। ਜੀ ਅਮਰਜੀਤ। ਹਾਂਜੀ ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਨਾ ਆਪਣੇ ਪੇਰੈਂਟਸ ਦਾ 2 ਸਾਲ ਪਹਿਲੇ ਪਟੀਸ਼ਨ ਪਾਈ ਸੀਗੀ ਤੇ ਉਹਨਾਂ ਦੋਨਾਂ ਦਾ ਕੇਸ ਦਾ NVC ਕੋਲ ਚਲਾ ਗਿਆ ਤੇ ਫਾਦਰ ਸਾਹਿਬ ਦਾ ਵੀਜ਼ਾ ਵੀ ਲੱਗ ਗਿਆ ਆ, ਪਰ ਮਦਰ ਦੀ ਹਜੇ ਕੋਈ ਵੀ ਉਹਨਾਂ ਨੇ ਮਤਲਬ ਕਿ ਵੀ ਕੁਝ ਲੈਟਰ ਨਹੀਂ ਭੇਜਿਆ ਕਿ ਇੰਟਰਵਿਊ ਦੀ ਡੇਟ ਵਾਸਤੇ। ਤੇ ਦੱਸ ਸਕਦੇ ਹੋ ਅਸੀਂ NVC ਦੇ ਨਾਲ ਕੰਟੈਕਟ ਕਰ ਸਕਦੇ ਹਾਂ ਜਾਂ ਫਿਰ ਨਹੀਂ ਕਰ ਸਕਦੇ? ਹਾਂਜੀ ਕਰੋ ਬਿਲਕੁਲ। NVC ਤੇ ਐਮਬੈਸੀ ਨਾਲ ਕੰਟੈਕਟ ਕਰੋ, ਦੇਖ ਲਓ ਕਿ ਕੀ ਪ੍ਰੋਬਲਮ ਆ। ਕਈ ਵਾਰੀ ਵੈਸੇ ਹੀ ਫਾਈਲਾਂ ਅੱਗੇ ਪਿੱਛੇ ਹੁੰਦੀਆਂ ਤੇ ਕਈ ਵਾਰੀ ਬੈਕਗ੍ਰਾਉਂਡ ਚੈੱਕ ਹੁੰਦੇ ਆ, ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ ਕਰ ਰਹੇ ਆ। ਸੋ ਬਿਲਕੁਲ ਕੰਟੈਕਟ ਕਰੋ, ਉਹਨੂੰ ਜਵਾਬ ਦੇ ਦੋਗੇ ਤੁਹਾਨੂੰ। ਜੀ ਠੀਕ ਹੈ ਸਰ, ਥੈਂਕ ਯੂ ਸੋ ਮਚ। ਮਿਹਰਬਾਨੀ। ਪ੍ਰੀਤ ਕੌਰ ਜੀ। ਹੈਲੋ, ਹਾਂਜੀ ਦੀਦੀ ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਇਹ ਆ ਕਿ ਮੇਰੇ ਹਸਬੈਂਡ ਨੇ ਜਦੋਂ ਗ੍ਰੀਨ ਕਾਰਡ ਸੀ ਨਾ, ਅਸੀਂ ਆਪਣੇ ਸੱਸ ਸਹੁਰੇ ਜਿੱਦਾਂ ਉਹਨਾਂ ਨੇ ਆਪਣੇ ਮੰਮੀ ਡੈਡੀ ਦੇ ਲਈ ਵਿਜ਼ਟਰ ਅਪਲਾਈ ਕੀਤਾ ਸੀਗਾ ਤੇ ਉਹ 1 ਸਾਲ ਹੋ ਗਿਆ ਸਾਨੂੰ ਵਿਜ਼ਟਰ ਅਪਲਾਈ ਕੀਤੇ ਨੂੰ। ਉਹਨਾਂ ਨੇ ਸਾਨੂੰ ਤਰੀਕ ਦਿੱਤੀ ਆ ਮਤਲਬ ਨਵੰਬਰ 24 ਦੇ ਵਿੱਚ, ਤੇ ਹੁਣ ਅਸੀਂ ਉਹਨਾਂ ਦੀ ਪਟੀਸ਼ਨ ਕਰਨੀ ਆ ਗਾਂ, ਤੇ ਉਹਨਾਂ ਨੂੰ ਮਤਲਬ ਵੀ ਪਟੀਸ਼ਨ ਜਦੋਂ ਆਪਾਂ ਕਰਾਂਗੇ ਤਾਂ ਫਿਰ ਉਹਨਾਂ ਦੀ ਉਹ ਜਿਹੜੀ ਇੰਟਰਵਿਊ ਆ 24 ਦੇ ਵਿੱਚ ਵਿਜ਼ਟਰ ਵਾਲੀ ਆਪਾਂ ਅਪਲਾਈ ਕੀਤੀ ਉਹ ਕੈਂਸਲ ਹੋ ਜੂਗੀ ਤੇ ਅੱਗੇ ਐਕਸਟੈਂਡ ਕਰ ਦੇਣਗੇ? ਕੈਂਸਲ ਨਹੀਂ ਹੋਣੀ 24 ਦੀ। ਜਦੋਂ ਤੁਸੀਂ ਇੱਕ ਵਾਰੀ ਪਟੀਸ਼ਨ ਅਪਲਾਈ ਕਰਤੀ ਆ ਗ੍ਰੀਨ ਕਾਰਡ ਵਾਲੀ, ਉਹਦਾ ਮਤਲਬ ਹੈਗਾ ਕਿ ਇਹ ਬੰਦਾ ਰਹਿਣਾ ਚਾਹੁੰਦਾ ਇੱਥੇ। ਜਿਹੜਾ ਵਿਜ਼ਟਰ ਆ ਤੁਸੀਂ ਸ਼ੋਅ ਕਰਨਾ ਹੁੰਦਾ ਕਿ ਮੈਂ ਵਾਪਸ ਆਊਂਗਾ ਹਰ ਹਾਲਤ 'ਚ। ਸੋ ਉਹ 24 ਬਹੁਤ ਦੂਰ ਆ। ਤੁਸੀਂ 24 ਨੂੰ ਛੱਡੋ, ਤੁਸੀਂ ਸਿੱਧੇ ਜੇ ਸਿਟੀਜ਼ਨ ਬਣ ਗਏ ਹੋ ਤਾਂ ਗ੍ਰੀਨ ਕਾਰਡ ਫਾਈਲ ਕਰੋ, ਵੇਟ ਕਰਨ ਦੀ ਲੋੜ ਨਹੀਂ ਜੇ ਮੇਰੀ ਸਲਾਹ ਲੈਣੀ ਹੈ ਤਾਂ। ਠੀਕ ਹੈ ਜੀ। ਠੀਕ ਹੈ। ਸੁਰਜੀਤ ਕੌਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਮੈਂ ਨਾ ਪੁੱਛਣਾ ਵੀ ਮੈਂ ਆਪਣੇ ਭੈਣ ਭਰਾ ਦਾ ਕੀਤਾ ਆ 9 ਦੇ ਵਿੱਚ, ਵੀ ਹੁਣ ਨਿਕਲਦੇ ਆ ਪੇਪਰ, ਕਦੋਂ ਕੋ ਉਹਨਾਂ ਦੀ ਨੰਬਰ ਆਊਗਾ? ਉਹ ਜੀ 2005 ਵਾਲੇ ਚੱਲਦੇ ਆ, ਤੁਹਾਡੇ 7 ਸਾਲ 5-7 ਸਾਲ ਲੱਗਣੇ ਘੱਟੋ ਘੱਟ ਹੋਰ। ਜੀ ਗੁਰਵਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਹੈ ਜੀ? ਠੀਕ ਹੈ ਜੀ। ਹਾਂਜੀ ਵੀਰੇ, ਮੇਰੇ 2 ਸਵਾਲ ਨੇ ਜੀ। ਮੇਰੇ ਮੰਮੀ ਡੈਡੀ ਆਏ ਹੋਏ ਨੇ ਕੈਨੇਡਾ ਦੇ ਵਿੱਚ, ਮੇਰੀ ਸਿਸਟਰ ਸਿਟੀਜ਼ਨ ਹੈ ਕੈਨੇਡਾ ਦੀ, ਤੇ ਉਹਨਾਂ ਨੇ B1 B2 ਵੀਜ਼ਾ ਉੱਧਰੋਂ ਅਪਲਾਈ ਕੀਤਾ ਵਾ USA ਦਾ ਟੂਰਿਸਟ ਵੀਜ਼ਾ, ਤੇ ਉਹਦੇ ਵਿੱਚ ਉਹਨਾਂ ਨੂੰ ਦੱਸਣਾ ਚਾਹੀਦਾ ਵਾ ਇੰਟਰਵਿਊ ਦੇ ਵਿੱਚ ਕਿ ਮੈਂ ਇੱਥੇ ਉਹਨਾਂ ਦਾ ਛੋਟਾ ਬੇਟਾ ਵੀ US ਦੇ ਵਿੱਚ ਰਹਿੰਦਾ ਵਾ? ਭਾਜੀ ਐਬਸੋਲੂਟਲੀ ਬਿਲਕੁਲ ਦੱਸਣਾ ਚਾਹੀਦਾ। ਠੀਕ ਹੈ ਜੀ। ਤੇ ਸੈਕੰਡ ਸਵਾਲ ਇਹ ਹੈ ਜੀ, ਮੈਂ 2019 'ਚ ਆਇਆ ਸੀਗਾ ਤੇ ਕੇਸ ਦਾ ਮੇਰਾ ਅਸਾਈਲਮ ਆਫਿਸ ਲੱਗਿਆ ਹੈ ਵਾ, ਤੇ ਆਪਾਂ ਅਸਾਈਲਮ ਆਫਿਸ ਨੂੰ ਆਪਾਂ ਕੰਟੈਕਟ ਕਿੱਦਾਂ ਕਰ ਸਕਦੇ ਹਾਂ ਕਿ ਰਿਕੁਐਸਟ ਕਿੱਦਾਂ ਕਰ ਸਕਦੇ ਹਾਂ ਕਿ ਡੇਟ ਆਪਣੀ ਇੰਟਰਵਿਊ ਜੋ ਵੀ ਆ ਉਹ ਪਹਿਲਾਂ ਆ ਜਾਵੇ? ਉਹਨਾਂ ਦੀ ਨਾ ਈਮੇਲ ਐਡਰੈਸ ਹੁੰਦੀ ਆ ਹਰੇਕ ਅਸਾਈਲਮ ਆਫਿਸ ਦੀ, ਤੁਸੀਂ ਸਰਚ ਕਰੋਗੇ ਇੰਟਰਨੈਟ ਤੇ ਤੁਹਾਨੂੰ ਪਤਾ ਲੱਗ ਜਾਣਾ। ਤੇ ਉਹਨੂੰ ਯਾਰ ਜਿਹੜੀ ਈਮੇਲ ਆ ਨਾ, ਜੇ ਤਾਂ ਈਮੇਲ ਲਿਖ ਸਕਦੇ ਆ ਪੂਰੇ ਵੈਲ ਡਰਾਫਟਡ ਪੂਰੀ ਫਾਰਮਲ, ਫੇਰ ਈਮੇਲ ਕਰਿਓ। ਤੇ
ਤੁਹਾਨੂੰ ਸੁਣਨ 'ਚ ਲੱਗਦਾ ਕਿ ਤੁਸੀਂ ਕਰ ਸਕਦੇ ਆ, ਪਰ ਇੱਦਾਂ ਕਿ ਕਈ ਵਾਰੀ ਲੋਕੀ ਨਹੀਂ ਵੀ ਕਰ ਸਕਦੇ। ਸੋ ਇੱਦਾਂ ਕਿ ਹੁਣ ਈਮੇਲ ਮੈਂ ਦੱਸਣੀ ਨਹੀਂ ਚਾਹੁੰਦਾ ਕਿਸੇ ਦੀ ਕਿ ਹੁਣ ਸਾਰੇ ਸੈਨ ਫਰਾਂਸਿਸਕੋ ਨੂੰ ਈਮੇਲਾਂ ਪਾਉਣ ਲੱਗ ਪੈਣਾ ਅਸਾਈਲਮ ਆਫਿਸ ਨੂੰ। ਸੋ ਆਪਣੇ ਵਕੀਲ ਦੇ ਥਰੂ ਜਾਂ ਜਿਹੜਾ ਵੀ ਤੁਹਾਡੀ ਹੈਲਪ ਕਰ ਰਿਹਾ ਪੈਰਾਲੀਗਲ ਵਗੈਰਾ, ਉਹਨਾਂ ਦੇ ਥਰੂ ਈਮੇਲ ਪਵਾਓ ਜੀ। ਸੁਖਜਿੰਦਰ, ਹਾਂਜੀ ਸੁਖਜਿੰਦਰ। ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ ਮੇਰੇ ਨਾ 2 ਸਵਾਲ ਸੀਗੇ। ਮੈਂ ਤੇ ਮੇਰੀ ਵਾਈਫ ਇੱਕ ਪੁੱਛੋ ਜੀ, ਸਾਰੇ ਜਣੇ 2 ਕਰਕੇ ਕੰਮ ਲੇਟ ਹੋਈ ਜਾਂਦਾ ਆ। ਜਲਦੀ ਰਿਲੇਟਡ ਹੀ ਆ ਜੀ। ਮੇਰੀ ਵਾਈਫ ਆਈ ਸੀ F1 ਤੇ ਮੈਂ F2 ਤੇ ਆਇਆ। ਮੈਂ ਇਹ ਪੁੱਛਣਾ ਸੀ ਕਿ ਮੈਂ ਇਕੱਲਾ ਅਸਾਈਲਮ ਫਾਈਲ ਕਰ ਸਕਦਾ ਜਾਂ ਨਹੀਂ? ਪਹਿਲਾ ਸਵਾਲ ਮੇਰਾ ਇਹ ਸੀ। ਹਾਂਜੀ, ਜੇ ਤੁਹਾਡੇ ਇਕੱਲੇ ਦਾ ਕਲੇਮ ਆ, ਹਾਂਜੀ ਇਕੱਲੇ ਤੁਸੀਂ ਅਸਾਈਲਮ ਕਰ ਸਕਦੇ ਆ। ਵਾਈਫ ਨੂੰ ਡੈਰੀਵੇਟਿਵ ਵਿੱਚ ਪਾ ਸਕਦੇ ਆ, ਮਤਲਬ ਵਾਈਫ ਨੂੰ ਡੈਰੀਵੇਟਿਵ ਸਟੱਡੀ, ਉਹ ਆਪਦੀ ਸਟੱਡੀ ਕੰਟੀਨਿਊ ਕਰ ਸਕਦੀ ਉਸੇ F1 ਦੇ ਉਹਨਾਂ ਟਾਈਮ ਜਿੰਨਾ ਟਾਈਮ ਸਟੱਡੀ ਤੁਸੀਂ ਅਸਾਈਲਮ ਪਾ ਕੇ ਤੁਸੀਂ ਵੀ ਸਟੱਡੀ ਕੰਟੀਨਿਊ ਕਰ ਸਕਦੇ ਆ। ਮਤਲਬ ਹਰੇਕ ਬੰਦਾ ਜਿਹੜਾ ਆਪਣਾ ਸਟੇਟਸ ਮੇਨਟੇਨ ਕਰ ਸਕਦਾ। ਅਸਾਈਲਮ ਸਟੇਟਸ ਤੁਹਾਡਾ ਰੋਕਦਾ ਨਹੀਂ ਅਨਲੈਸ ਤੁਸੀਂ ਆਪ ਸਕੂਲ ਜਾਣਾ ਛੱਡ ਦੋ ਜੀ। ਥੈਂਕ ਯੂ ਜੀ। ਅਗਲੇ ਕਾਲਰ ਜਗਦੀਪ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਐਕਚੁਅਲੀ ਮੈਂ ਗ੍ਰੀਨ ਕਾਰਡ ਅਪਲਾਈ ਕੀਤਾ ਜੀ, 25-26 ਮਹੀਨੇ ਹੋ ਗਏ, ਤੇ ਨਾ ਫਾਦਰ ਸਾਹਿਬ ਦੀ ਥੋੜੀ ਸਿਚੁਏਸ਼ਨ ਖਰਾਬ ਸੀਗੀ ਇੰਡੀਆ, ਤੇ ਮੈਂ ਅਸਾਈਲਮ ਆਫਿਸ ਨੂੰ ਫੋਨ ਕੀਤਾ ਸੀਗਾ, ਇਹਨਾਂ ਨੂੰ ਕਸਟਮਰ ਕੇਅਰ ਨੂੰ, ਤੇ ਉਹਨਾਂ ਨੂੰ ਮੈਂ ਦੱਸਿਆ ਸੀਗਾ ਵੀ ਏਦਾਂ ਕਰਕੇ ਵੀ ਮੈਂ ਜਾਣਾ ਚਾਹੁੰਦਾ। ਉਹ ਕਹਿੰਦੇ ਵੀ ਤੁਸੀਂ ਨਾ ਕਿਸੇ ਨੇੜੇ ਅਸਾਈਲਮ ਆਫਿਸ ਚਲੇ ਜਾਓ ਤੇ ਮੇਰਾ ਅਸਾਈਲਮ ਦਾ ਤੈਨੂੰ ਦੱਸ ਦੇਣਾ ਯਾਰ ਕਿੱਦਾਂ ਜਾਣਾ ਉਹਨਾਂ ਦਾ। ਛੱਡ ਤੂੰ ਕੀ ਆ, ਤੂੰ ਇੰਡੀਆ ਜਾਣਾ ਚਾਹੁੰਦਾ ਨਾ ਹੁਣ ਇਸ ਵੇਲੇ? ਹਾਂਜੀ ਹਾਂਜੀ ਮੇਰਾ ਵੀਰ 131 ਫਾਰਮ ਹੁੰਦਾ, ਉਹਨੂੰ ਭਰ ਕੇ ਲੈ ਕੇ ਨਾ ਜਿਹੜਾ ਨੇੜੇ ਤੇੜੇ USA ਦਾ ਆਫਿਸਰ, ਉੱਥੇ ਚਲ ਜਾ। ਤੇ ਜੇ ਵਾਕਈ ਸਿਹਤ ਖਰਾਬ ਆ ਤੇ ਡਾਕੂਮੈਂਟ ਹੈਗੇ ਤੇਰੇ ਕੋਲ, ਤਾਂ 2-3 ਦਿਨਾਂ 'ਚ ਤੁਹਾਨੂੰ ਜਿਹੜਾ ਹੈਗਾ ਟਰੈਵਲ ਡਾਕੂਮੈਂਟ ਦੇ ਦੋਗੇ। ਹਾਂਜੀ, ਉਹ ਮੈਂ ਅਪਲਾਈ ਕੀਤਾ ਹੋਇਆ ਟਰੈਵਲ ਡਾਕੂਮੈਂਟ 13-14 ਮਹੀਨੇ ਹੋ ਗਏ ਨਹੀਂ ਦਿੱਤਾ ਹੋਇਆ ਉਹਨਾਂ ਨੇ ਜੀ। ਉਹ ਗਲਤ ਅਪਲਾਈ ਕੀਤਾ ਹੈ। USCIS ਆਫਿਸ 'ਚ ਲੈ ਕੇ ਜਾਣਾ, ਮੈਨੂਅਲੀ ਦੇਣਾ ਉਹਨਾਂ ਨੂੰ ਜਾ ਕੇ। ਆਪ ਗਏ ਸੀਗੇ? ਨਹੀਂ, ਇਹਨਾਂ ਨੇ ਨਹੀਂ, ਐਕਚੁਅਲੀ ਮੈਂ ਉਹ ਪੇਪਰ ਵਰਕ ਮੰਗਾ ਲਿਆ ਸੀਗਾ ਇੰਡੀਆ ਤੋਂ, ਡਾਕਟਰ ਤੋਂ ਲਿਖਾ ਕੇ ਉਹਨਾਂ ਨੇ ਦੇਤਾ ਸੀਗਾ, ਉਹ ਲੈ ਕੇ। ਚਲੋ ਹੁਣ ਇਹ ਵਾਲੀ ਸਲਾਹ ਫੋਲੋ ਕਰੋ ਇਹਨਾਂ ਦੀ। ਜਿਹੜੇ ਤੇਰੇ ਪੇਪਰ ਆ ਨਾ, ਜਿਹੜਾ ਰਸੀਦ ਆਈ ਆ 14 ਮਹੀਨੇ ਪਹਿਲਾਂ ਜਿਹੜੀ ਰਸੀਦ ਆਈ ਆ ਉਹ, ਤੇ 131 ਵਾਲੀ ਆਪਣੀ ਐਪਲੀਕੇਸ਼ਨ ਤੇ ਡਾਕਟਰ ਵਾਲੇ ਪ੍ਰੂਫ, ਉਹਨੂੰ ਲੈ ਕੇ ਅਪਾਇੰਟਮੈਂਟ ਬਣਾ ਕੇ ਇਨਫੋਪਾਸ ਲੋਕਲ ਜਿਹੜਾ ਆਫਿਸ ਆ, ਲੋਕਲ ਫੀਲਡ ਆਫਿਸ ਜਿਹੜਾ ਹੈਗਾ USCIS ਦਾ, ਉੱਥੇ ਜਾਓ। ਉਹਨਾਂ ਨੇ ਵਰਕ ਪਰਮਿਟ ਤਾਂ, ਉਹਨਾਂ ਨੇ ਟਰੈਵਲ ਡਾਕੂਮੈਂਟ ਜਿਹੜਾ ਪਹਿਲਾਂ ਦੇ ਦੇਣਾ, ਤੇ ਨਹੀਂ ਤੇ ਫਿਰ ਜਿਹੜੀ ਆ 14 ਮਹੀਨੇ ਵਾਲੀ ਵੇਟ ਆ ਉਹੀ ਕਰੋ, ਉਹਨੂੰ ਟਾਈਮ ਲੱਗ ਜਾਣਾ ਜੀ। ਅਗਲੇ ਕਾਲਰ ਸਤਨਾਮ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਜੀ। ਮੈਂ ਸਤਨਾਮ ਜੀ ਮਟੇਰੇ ਤੋਂ। ਭਾਜੀ ਮੇਰਾ ਕੁਐਸਚਨ ਇਹ ਸੀਗਾ ਜੀ, ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਵੀ ਤੁਹਾਡੀਆਂ ਵੀਡੀਓਜ਼ ਦੇਖ ਕੇ ਮੈਨੂੰ ਬਹੁਤ ਹੈਲਪ ਹੋਈ ਆ। ਮੇਰਾ ਕੇਸ ਪਿਛਲੇ ਦਸੰਬਰ 'ਚ ਗ੍ਰਾਂਟ ਹੋਇਆ ਜੀ। ਤੇ ਮੇਰਾ ਸਵਾਲ ਇਹ ਸੀਗਾ ਜੀ ਕਿ ਥੈਂਕ ਯੂ ਜੀ। ਸਵਾਲ ਮੇਰਾ ਇਹ ਹੈ ਭਾਜੀ ਕਿ ਮੈਂ I-94 ਮੈਨੂੰ ਚਾਹੀਦਾ ਜਾਂ ਨਹੀਂ ਚਾਹੀਦਾ ਫॉर ਅਪਲਾਈਂਗ ਟਰੈਵਲ ਡਾਕੂਮੈਂਟ? ਅਸੀਂ ਮੈਂ ਵੀਜ਼ੇ ਤੇ ਸੀਗਾ ਜੀ। ਭਾਜੀ I-94 ਕੀ ਹੁੰਦਾ ਵਾ ਕਿ ਹੁਣ ਜਦੋਂ ਤੁਹਾਡਾ ਕੇਸ ਪਾਸ ਹੋਇਆ, ਜੱਜ ਨੇ ਪਾਸ ਕੀਤਾ, ਇਮੀਗ੍ਰੇਸ਼ਨ ਕੋਲ ਨਹੀਂ ਹੈਗਾ। ਇਮੀਗ੍ਰੇਸ਼ਨ ਨੂੰ ਨਹੀਂ ਪਤਾ ਕੀ ਆ, ਜਾਂ ਤੁਹਾਨੂੰ ਜਿਹੜਾ ਜੱਜ ਦਾ ਪੇਪਰ ਆ ਹਮੇਸ਼ਾ ਆਪਣੀ ਜੇਬ 'ਚ ਕੈਰੀ ਕਰਨਾ ਪੈਣਾ, ਬਾਰਡਰ ਤੇ ਸਾਰਾ। I-94 ਦਾ ਮਕਸਦ ਸਿਰਫ ਇਹੀ ਹੁੰਦਾ ਕਿ ਜਿਹੜਾ USCIS ਹੈ ਨਾ, DHS, ਉਹ ਆਪਣੇ ਸਿਸਟਮ 'ਚ ਪਾ ਦਿੰਦੀ I-94। ਤੁਸੀਂ ਜਦੋਂ ਕੱਲ ਨੂੰ ਟਰੈਵਲ ਕਰਨਾ ਜਾਂ ਤੁਹਾਨੂੰ ਕੋਈ ਇੱਥੇ ਡੱਕਦਾ ਵਾ, ਉਹਨਾਂ ਨੇ ਜਦੋਂ ਬੈਕਗਰਾਉਂਡ ਚੈੱਕ ਕਰਨਾ, ਤੁਸੀਂ ਉੱਥੇ ਅਸਾਈਲੀ ਸਟੇਟਸ ਸ਼ੋ ਹੋਣਾ। ਸੋ ਇਹ ਕੋਈ ਐਡਾ ਕੰਪਲਿਕੇਟਡ ਕੰਮ ਨਹੀਂ ਹੈਗਾ। ਇਨਫੋਪਾਸ ਅਪਾਇੰਟਮੈਂਟ ਬਣਾਓ ਤੇ ਆਪਣਾ I-94 ਲੈ ਕੇ ਆਓ। ਇਹ 'ਚ ਨਾ ਕਰਨ ਵਾਲੀ ਕੋਈ ਗੱਲ ਹੀ ਨਹੀਂ ਹੈਗੀ, ਇਹ ਤਾਂ ਰਿਕੁਆਇਰਡ ਥਿੰਗ ਆ ਜੀ। ਨਹੀਂ ਮਤਲਬ ਕਿ ਟਰੈਵਲ ਡਾਕੂਮੈਂਟ ਜੇ ਮੈਂ ਅਪਲਾਈ ਕਰਨਾ ਤਾਂ ਉਹਦੇ ਵਿੱਚੋਂ ਲੱਗੂਗਾ ਜੀ ਮਤਲਬ ਪੇਪਰ ਉਹ I-94? ਜਿਹੜਾ ਤੁਹਾਡਾ ਟਰੈਵਲ ਡਾਕੂਮੈਂਟ ਆ ਉਹ ਤੁਸੀਂ ਆਪਣੇ ਜੱਜ ਦੇ ਗ੍ਰਾਂਟ ਆਰਡਰ ਨਾਲ ਕਰ ਸਕਦੇ ਆ। ਠੀਕ ਹੈ ਜੀ। ਤੇ ਇੱਥੇ ਮੈਂ ਵੀ ਥੈਂਕ ਯੂ ਕਰਨਾ ਚਾਹੁੰਦਾ ਹਾਂ ਅਟਰਨੀ ਟਰਕੀਆਨਾ ਹੁਣਾਂ ਦਾ, ਮਮ ਡੈਡ ਹੁਣਾਂ ਦਾ ਜਿਹੜਾ ਗ੍ਰੀਨ ਕਾਰਡ ਦੇ ਲਈ ਅਪਲਾਈ ਕੀਤਾ ਸੀ। ਸੋ ਬਹੁਤ ਵਧੀਆ ਢੰਗ ਦੇ ਨਾਲ ਇਹਨਾਂ ਨੇ ਹੈਲਪ ਕੀਤੀ। ਪੂਰੀ ਇਹਨਾਂ ਦੀ ਫਰਮ ਨੇ, ਸਾਰੇ ਬਹੁਤ ਹੀ ਪ੍ਰੋਫੈਸ਼ਨਲੀ ਢੰਗ ਦੇ ਨਾਲ ਇਹਨਾਂ ਨੇ ਕੀਤਾ। ਸੋ ਬਹੁਤ ਥੈਂਕ ਯੂ ਅਟਰਨੀ ਟਰਕੀਆਨਾ ਜੀ, ਵੈਲਕਮ ਭਾਜੀ, ਮਦਦ ਦੇ ਲਈ। ਤੇ ਨਾਲ ਹੀ ਜਿਹੜੇ ਸਰੋਤਿਆਂ ਨੂੰ ਵੀ ਦੱਸਦੇ ਜਾਈਏ, ਅਗਲੇ ਜਿਹੜੇ ਕਾਲਰਸ ਲੈਣ ਤੋਂ ਪਹਿਲਾਂ, ਬੇ ਏਰੀਆ ਦੇ ਵਿੱਚ ਸਭ ਤੋਂ ਵੱਡਾ ਸਟੇਸ਼ਨ ਪੰਜਾਬੀ ਰੇਡੀਓ USA ਜਿਹੜਾ ਉੱਥੇ ਆ ਚੁੱਕਾ ਹੈ, 1170 AM KLOK ਦੇ ਨਾਮ ਦੇ ਨਾਲ ਪਹਿਲਾਂ ਜਾਣਿਆ ਜਾਂਦਾ ਸੀ। KLOK 1170 AM ਬੇ ਏਰੀਆ ਦੇ ਵਿੱਚ ਪੂਰੀ ਕਵਰੇਜ, ਜਿਹੜਾ ਸਭ ਤੋਂ ਵੱਡਾ ਪੰਜਾਬੀ ਚੈਨਲ ਜਿਹੜਾ ਆ ਬੇ ਏਰੀਆ ਦੇ ਵਿੱਚ ਇਸ ਟਾਈਮ ਪੰਜਾਬੀ ਰੇਡੀਓ USA ਦੇ ਕੋਲ ਆ। ਇਸ ਟਾਈਮ ਉੱਥੇ ਅਖੰਡ ਪਾਠ ਸਾਹਿਬ ਜਿਹੜੇ ਉਹ ਚੱਲ ਰਹੇ ਨੇ, ਤੇ ਐਤਵਾਰ ਨੂੰ ਕੱਲ੍ਹ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਜਿਹੜੇ ਉਹਨਾਂ ਦੀ ਸਮਾਪਤੀ ਆ, ਸੰਪੂਰਨਤਾ ਹੋਣੀ ਆ। ਸੋ ਅਸੀਂ ਬੇਨਤੀ ਵੀ ਕਰਦੇ ਹਾਂ ਜਿਹੜੇ ਬੇਰੀਏ ਵਾਲੇ ਆ ਵੀ ਉੱਥੇ ਜ਼ਰੂਰ ਵੀ ਪਹੁੰਚਿਓ, ਜਿਹੜੇ ਪਹੁੰਚ ਸਕਦੇ ਆ। ਤੇ ਉਸ ਪ੍ਰੋਗਰਾਮ ਤੋਂ ਬਾਅਦ 'ਚ ਤੁਸੀਂ ਰੈਗੂਲਰ ਪ੍ਰੋਗਰਾਮਿੰਗ ਪੰਜਾਬੀ ਰੇਡੀਓ USA ਦੀ 1170 AM ਦੇ ਉੱਤੇ ਉਹ ਤੁਸੀਂ ਸੁਣ ਸਕਦੇ ਆ। ਸੋ ਬੇਰੀਏ 'ਚ ਅਕਸਰ ਪੁੱਛਦੇ ਰਹਿੰਦੇ ਸੀ ਵੀ ਕਿੱਥੇ ਪੰਜਾਬੀ ਰੇਡੀਓ USA ਚੱਲਦਾ ਆ। ਹੁਣ ਤੁਹਾਡੀਆਂ ਗੱਡੀਆਂ 'ਚ, ਕਾਰਾਂ 'ਚ, ਟਰੱਕਾਂ 'ਚ, ਸਾਰਿਆਂ 'ਤੇ
1170 AM ਦੇ ਉੱਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ। ਤੇ ਆਪਣੇ ਪੰਜਾਬੀ ਰੇਡੀਓ ਦੀ ਟੀਮ ਨੂੰ, ਪੰਜਾਬੀ ਰੇਡੀਓ ਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਜੀ ਸਭ ਤੋਂ ਪਹਿਲਾਂ। ਤੇ ਬਹੁਤ ਵਧੀਆ ਗੱਲ ਹੈ ਜੀ। ਹਾਂਜੀ, ਥੈਂਕ ਯੂ। ਸਭ ਤੋਂ ਵੱਡਾ ਸ਼ਹਿਰ ਜਿਹੜਾ ਕਹਿ ਲਓ ਕਿ ਇੰਡੀਅਨ ਇੰਜੀਨੀਅਰ ਸਾਰਾ ਜਿਹੜਾ ਸਿਖਰ ਤੇ ਪਹੁੰਚਿਆ ਉਹ ਬੇ ਏਰੀਆ ਹੀ ਪਹੁੰਚਿਆ। ਤੇ ਉਹਦੇ ਵਿੱਚ ਹੁਣ ਜੇ ਸਭ ਤੋਂ ਵੱਡਾ ਚੈਨਲ ਜਿਹੜਾ ਰੇਡੀਓ ਦਾ ਆਪਣਾ ਪੰਜਾਬੀ ਰੇਡੀਓ ਦਾ, ਸੋ ਪ੍ਰਾਊਡ ਅਚੀਵਮੈਂਟ ਜੀ। ਨਹੀਂ ਬਿਲਕੁਲ ਜੀ, ਸਾਰਿਆਂ ਦੇ ਤੁਹਾਡੇ ਵਰਗੇ ਸਾਰਿਆਂ ਦੇ ਸਾਥ ਦੇ ਨਾਲ, ਆਡੀਅנס ਜਿਹੜੀ ਆ ਸੁਣਨ ਵਾਲੇ ਦੇਖਣ ਵਾਲੇ ਸਾਰਿਆਂ ਦੇ ਸਾਥ ਦੇ ਨਾਲ, ਪਰਮਾਤਮਾ ਦੀ ਮਿਹਰ ਦੇ ਨਾਲ ਇਹ ਕਾਮਯਾਬੀ ਮਿਲੀ ਆ। ਤੇ ਤੁਸੀਂ ਅੱਗੇ ਤੋਂ ਅੱਗੇ ਆਪਣੇ ਜਿੰਨੇ ਵੀ ਆ ਰਹੇ ਆ ਉਹਨਾਂ ਸਾਰਿਆਂ ਨੂੰ ਦੱਸੋ, ਤਾਂ ਜੋ ਉਹ ਵੀ ਜਿਹੜੇ ਟਿਊਨ ਇਨ ਉਸ ਦੇ ਉੱਤੇ ਕਰਕੇ ਪੰਜਾਬੀ ਰੇਡੀਓ USA ਦੇ ਸਾਰੇ ਪ੍ਰੋਗਰਾਮਸ ਨੂੰ ਸੁਣ ਸਕਣ। ਤੇ ਬੂਟਾ ਸਿੰਘ ਜੀ ਆਪਣੇ ਅਗਲੇ ਕਾਲਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੇ ਮੇਰੀ ਰਿਕੁਐਸਟ ਹੈ ਜੀ ਕਿ ਨਾ ਸਾਡੇ ਵਰਕ ਪਰਮਿਟ ਖਤਮ ਹੋ ਗਏ ਸੀਗੇ ਤੇ ਸਾਨੂੰ 180 ਦਿਨ ਦਾ ਮਿਲਿਆ ਸੀ, ਹੈ ਨਾ, ਆਪਾਂ ਨੂੰ ਲੈਟਰ ਆਏ ਸੀਗੇ ਵੀ ਆਪਾਂ ਇਹ ਯੂਜ਼ ਕਰ ਸਕਦੇ ਹਾਂ ਜੀ। ਤੇ ਉਹ ਬੇਟੀ ਦਾ ਹੁਣ ਫਰਵਰੀ ਚ ਮੇਰਾ ਵਰਕ ਪਰਮਿਟ ਆ ਗਿਆ ਜੀ, ਵਾਈਫ ਦਾ ਤੇ ਬੇਟੀ ਦਾ ਨਹੀਂ ਆਇਆ ਸੀ, ਹੈ ਨਾ। ਤੇ ਉਹ 180 ਦਿਨ ਫਰਵਰੀ ਚ ਖਤਮ ਹੋ ਜਾਣੇ ਆ ਜੀ। ਇਹ 180 ਦਿਨ ਆ ਕਿ 1.5 ਸਾਲ ਦਾ ਆ ਜੀ? ਇਹ ਕੀ ਆ, ਇਹਦੇ ਚ ਆਪਾਂ ਨੂੰ ਹੋਰ ਮਿਲ ਸਕਦੇ ਅੱਗੇ ਟਾਈਮ ਜੇ ਵਰਕ ਪਰਮਿਟ ਆਪਣਾ ਨਹੀਂ ਆਇਆ? ਤੇ ਮੈਨੂੰ ਪਤਾ ਨਹੀਂ ਹੁਣ ਤੁਹਾਡਾ ਕਿਉਂ ਨਹੀਂ ਆਇਆ। ਜਿਹੜਾ 150 ਦਿਨ ਬਾਅਦ ਫਾਈਲ ਕਰਨਾ ਹੁੰਦਾ ਉਹ ਇਸ ਐਪ ਦੀ ਮੈਂਬਰਸ਼ਿਪ ਲੈ ਕੇ ਫਾਈਲ ਕਰਨਾ ਹੁੰਦਾ, ਤੇ 180 ਦਿਨ ਬਾਅਦ ਤੁਸੀਂ ਸਿੱਧੇ ਫਾਈਲ ਕਰ ਸਕਦੇ ਆ। ਬਸ ਆਹੀ ਫਰਕ ਆ, ਹੋਰ ਕੋਈ ਫਰਕ ਨਹੀਂ ਦੋਨੋਂ ਚ। ਠੀਕ ਹੈ ਜੀ। 180 ਦਿਨ ਨਹੀਂ, ਵਰਕ ਪਰਮਿਟ ਤੁਸੀਂ ਅਪਲਾਈ ਕੀਤੇ ਸੀ ਜੀ। ਤੁਹਾਡੀ ਬੇਟੀ ਦਾ ਨਹੀਂ ਆਇਆ ਹੈ ਨਾ? ਬਾਕੀਆਂ ਦਾ ਵਾਈਫ ਦਾ ਆਇਆ। ਹਾਂਜੀ, ਤੁਹਾਡਾ ਆ ਗਿਆ, ਬੇਟੀ ਦਾ ਤੇ ਵਾਈਫ ਦਾ ਨਹੀਂ ਆਇਆ ਜੀ। ਵਾਈਫ ਦਾ ਉਹ ਕਈ ਵਾਰੀ ਨਾ, ਹੁਣ ਸਾਡੇ ਕੇਸਾਂ 'ਚ ਕਈ ਵਾਰੀ ਇਦਾਂ ਹੋ ਰਿਹਾ ਕਿ ਜਿਹੜਾ ਕੋਰਟ ਆ, ਸਾਨੂੰ ਵੀ 1-2 ਕੇਸ ਸੀਗੇ ਸਾਡੇ ਮਿਸ ਇਨਫੋਰਮੇਸ਼ਨ ਦੇਤੀ। ਕਲੌਕ ਜਿਹੜੀ ਆ ਨਾਲ ਹੀ ਚੱਲਣੀ ਚਾਹੀਦੀ ਆ, ਆਪਾਂ ਫੋਨ ਕੀਤਾ ਕਹਿੰਦੇ ਨਾਲ ਹੀ ਚੱਲਣੀ ਚਾਹੀਦੀ ਆ, ਬਾਅਦ 'ਚ ਕਹਿੰਦੇ ਕਿ ਨਹੀਂ ਇਹਨਾਂ ਦਾ ਅਲੱਗ ਤੋਂ ਫਾਈਲ ਕਰਨਾ, ਫਿਰ ਕਲੌਕ ਜਿਹੜੀ ਇਹਨਾਂ ਦੀ ਚੱਲਣੀ ਚਾਹੀਦੀ ਹੈ। ਸੋ ਹੁਣ ਮੈਨੂੰ ਇਹ ਨਹੀਂ ਪਤਾ ਕਿ ਬੇਟੀ ਤੇ ਵਾਈਫ ਦੀ ਕਲੌਕ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ ਹੈ। ਸੋ ਉਹਨਾਂ ਨੂੰ ਫੋਨ ਕਰਕੇ ਨਾ USCIS ਵਾਲਿਆਂ ਨੂੰ ਜਿੰਨੇ ਵੀ ਫਾਈਲ ਕੀਤਾ ਉਹ ਤੋਂ ਪਤਾ ਕਰੋ ਜੀ। ਅਗਲੇ ਕਾਲਰ ਪ੍ਰਗਟ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ, ਕੀ ਹਾਲ ਚਾਲ ਨੇ ਜੀ? ਸਰ ਇੱਦਾਂ ਕਿ ਮੈਂ 2016 ਚ ਆਇਆ ਸੀ ਬਾਰਡਰ ਕ੍ਰੋਸ ਕਰਕੇ, ਤੇ ਮੈਂ ਸਰ ਅਸਾਈਲਮ ਉਦੋਂ ਮੈਂ ਲਾਈ ਨਹੀਂ ਸੀ, ਆਪਣੇ ਆਪ ਹੀ ਲੱਗ ਗਈ ਸੀ। ਮਤਲਬ ਕਿ ਉਹਨਾਂ ਨੇ ਜਦੋਂ ਮੇਰੇ ਕੈਂਪ 'ਚ ਹੀ ਲਾਤੀ ਸੀ ਉਹਨਾਂ ਨੇ। ਤੁਸੀਂ ਮਾਈਨਰ ਸੀਗੇ? ਨਹੀਂ ਸਰ, ਮਾਈਨਰ ਨਹੀਂ ਸੀਗਾ। ਠੀਕ ਹੈ। ਪਰ ਮੈਂ ਕੋਈ ਵਰਕ ਪਰਮਿਟ ਵੀ ਅਪਲਾਈ ਨਹੀਂ ਸੀ ਕੀਤਾ, ਕੁਛ ਨਹੀਂ ਸੀ ਕੀਤਾ। ਤੇ ਮੇਰੇ ਵਿਦਿਨ 5 ਮੰਥ ਦੇ ਵਿੱਚ ਮੇਰੇ ਘਰੇ, ਜਿੱਥੇ ਮੈਂ ਜਿਨ੍ਹਾਂ ਦਾ ਮੈਂ ਗਰੰਟ ਕੀਤਾ ਸੀ ਉਹਨਾਂ ਦੇ ਘਰੇ ਆਪਣੇ ਆਪ ਹੀ ਵਰਕ ਪਰਮਿਟ ਵੀ ਤੇ ਸੋਸ਼ਲ ਸਿਕਿਉਰਿਟੀ ਵੀ ਆ ਗਿਆ ਸੀ ਵਿਦਿਨ 5 ਮੰਥ। ਤੇ ਜਦੋਂ ਮੈਂ ਫਿਰ ਕੋਰਟ, ਮੇਰੀ ਤਰੀਕ ਵੀ ਆ ਗਈ ਸੀ 5 ਮਹੀਨੇ 'ਚ। ਸਾਨੂੰ ਪਤਾ ਵੀ ਨਹੀਂ ਸੀ ਹੈਗਾ। ਤੇ ਅਸੀਂ ਜਦੋਂ ਵਕੀਲ ਹਾਇਰ ਕੀਤਾ ਤੇ ਉਹਨਾਂ ਨੇ ਸਾਨੂੰ ਇਹ ਰਿਕਮੈਂਡ ਕੀਤਾ ਕਿ ਤੁਸੀਂ, ਤੁਹਾਡੇ ਕੋਲ ਅਜੇ ਤੱਕ ਕੁਛ ਨਹੀਂ ਹੈਗਾ, ਤੁਸੀਂ ਮੂਵ ਕਰਾ ਲਓ। ਅਸੀਂ ਮੂਵ ਕਰਵਾ ਲਿੱਤਾ ਸਰ। ਮੇਰੀ 4 ਵਾਰ ਫਾਈਨਲ ਆ ਗਈ ਹੈ, ਇੰਡੀਵਿਜੂਅਲੀ ਆਈ ਹੈ, ਕਦੀ ਮਾਸਟਰ ਹੀਅਰਿੰਗ ਨਹੀਂ ਆਈ। ਤੇ ਸਰ ਹੁਣ ਉਹਨਾਂ ਨੇ, ਮੇਰੀ ਅਪ੍ਰੈਲ ਸੀ, ਲੇਕਿਨ ਅਪ੍ਰੈਲ ਦੇ ਵਿੱਚ ਉਹਨਾਂ ਨੇ ਹੁਣ ਮੇਰਾ ਰੀਸੈਂਟਲੀ ਉਹਨਾਂ ਨੇ ਕੇਸ ਉਹ ਕਰਤਾ, ਕੀ ਕਹਿੰਦੇ ਨੇ, ਆਪਣੇ ਆਪ ਹੀ ਲਾਈਕ PD ਨਹੀਂ, ਲੇਕਿਨ ਮੈਨੂੰ PD ਨਹੀਂ ਕਿਹਾ ਕਿ ਉਹਨਾਂ ਨੇ ਕਹਿਤਾ ਵੀ ਡਿਸਮਿਸ ਕਰ। ਹਾਂਜੀ, ਸੇਮ ਹੀ। ਤੁਸੀਂ ਹੁਣ ਅਸਾਈਲਮ ਆਫਿਸ ਮੋਰੇ ਫਾਈਲ ਕਰਨਾ। ਹਾਂਜੀ, ਮੈਂ ਦੁਬਾਰਾ ਅਸਾਈਲਮ ਲਾ ਦਿੱਤਾ। ਲੇਕਿਨ ਸਰ ਮੇਰਾ ਵਰਕ ਪਰਮਿਟ ਵੀ ਉਹਨਾਂ ਨੇ ਪਹਿਲਾਂ ਤਾਂ ਅਪਲਾਈ ਹੋਇਆ ਸੀ ਉਹਨਾਂ ਦੇ ਉਹਦੇ ਤੋਂ ਬਾਅਦ। ਤੇ ਸਰ ਮੈਨੂੰ ਕੀ ਕਰਨਾ ਚਾਹੀਦਾ ਹੁਣ? ਮੇਰੇ ਤੋਂ ਮੈਨੂੰ ਕੁਝ ਪਤਾ ਹੀ ਨਹੀਂ ਇਸ ਤੋਂ ਬਾਅਦ ਕੀ ਉਹ ਹੈਗਾ ਸਰ, ਦੱਸੋ ਥੋੜਾ ਜਿਹਾ ਪ੍ਰੋਸੈਸ ਕੀ ਕਰਨਾ। ਪੁਰਾਣੇ ਵਾਲੇ ਵਰਕ ਪਰਮਿਟ ਨੂੰ ਤੁਸੀਂ ਐਕਸਟੈਂਡ ਕਰ ਸਕਦੇ ਆ, ਤੇ ਜਦੋਂ ਇਹ ਨਵੀਂ ਵਾਲੀ ਅਸਾਈਲਮ ਐਪਲੀਕੇਸ਼ਨ ਆ, ਜਦੋਂ ਤੁਹਾਡੇ 150-180 ਦਿਨ ਹੋ ਗਏ ਤੇ ਇਹਨੂੰ ਵੀ ਤੁਸੀਂ ਨਵੇਂ ਸਿਰ ਤੋਂ ਆਪਣਾ ਜਿਹੜਾ ਵਰਕ ਪਰਮਿਟ ਆ ਫਾਈਲ ਕਰ ਸਕਦੇ ਜੀ। ਆਪਣਾ ਸਮਾਂ ਜਿਹੜਾ ਸਮਾਪਤੀ ਵੱਲ ਨੂੰ ਭੱਜਿਆ ਜਾਂਦਾ, ਜਲਦੀ ਆਪਾਂ ਜਿਹੜੇ ਕਾਲਸ ਜਿਹੜੀਆਂ ਅਗਲੀਆਂ ਜਿਹੜੀਆਂ ਉਹ ਲੈਣੀਆਂ, 10:30 ਵਜੇ ਆਪਾਂ ਫਿਰ ਸਮਾਪਤੀ ਕਰਨੀ ਆ। ਦੀਪ ਸਿੰਘ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀਗਾ ਜੀ, ਮੈਂ ਆਪਣੇ ਗ੍ਰੀਨ ਕਾਰਡ ਅਪਲਾਈ ਕੀਤਾ ਜੀ ਭਾਜੀ, ਆਪਣੇ ਕੋਲ ਕਰਵਾਇਆ ਸੀਗਾ, ਤੇ ਮੇਰਾ ਸਤੰਬਰ 2021 ਚ ਖਤਮ ਹੋ ਜਾਣਾ ਭਾਈ, 2 ਮਹੀਨੇ ਪਹਿਲਾਂ ਕਰਵਾਇਆ ਸੀਗਾ। ਆਲਮੋਸਟ ਅੱਜ ਹੁਣ 500 ਦਿਨ ਹੋ ਗਿਆ ਭਾਜੀ। ਹਲੇ ਸਿਰਫ ਇੱਕੋ ਲੈਟਰ ਆਈ ਸੀ, ਜਦੋਂ ਉਹਨਾਂ ਨੂੰ ਰਸੀਦ ਮਿਲੀ ਹੈ ਤਾਂ ਮੁੜ ਕੇ ਨਾ ਕੋਈ ਫਿੰਗਰਪ੍ਰਿੰਟ ਲੈਟਰ ਆਈ ਹੈ, ਨਾ ਕੋਈ ਹੋਰ ਇਨਫੋਰਮੇਸ਼ਨ ਆਈ ਭਾਜੀ। ਜਿਹੜਾ ਗ੍ਰੀਨ ਕਾਰਡ ਸੀਗਾ ਉਹ 2 ਸਾਲ ਵਾਲਾ ਵਿਆਹ ਵਾਲਾ ਰਿਨਿਊ ਕਰਾਇਆ ਸੀਗਾ? ਕਿਹੜੇ ਵਾਲਾ ਰਿਨਿਊ ਕਰਾਇਆ ਸੀਗਾ? ਹਾਂਜੀ, ਪਹਿਲਾਂ ਜਦੋਂ ਵਿਆਹ ਤੇ 2 ਸਾਲ ਬਾਅਦ, 2 ਸਾਲ ਤੋਂ ਬਾਅਦ 10 ਸਾਲ ਬਾਅਦ ਭਾਈ, 10 ਸਾਲ ਖਤਮ ਹੋ ਗਏ ਸੀ, ਹੁਣ ਦੁਬਾਰਾ ਫੇਰ 10 ਸਾਲ ਤੋਂ ਬਾਅਦ ਕਰਾਇਆ ਜੀ। I-90 ਕੀਤਾ ਤੁਸੀਂ? ਹਾਂਜੀ। ਸੋ I-90 ਦਾ ਭਾਜੀ ਉਹ ਇਹੀ ਹੈ ਕਿ ਆਟੋਮੈਟਿਕ ਤੁਹਾਡਾ ਗ੍ਰੀਨ ਕਾਰਡ ਐਕਸਟੈਂਡ ਹੋ ਜਾਂਦਾ ਵਾ। ਜਿਹੜਾ ਰਸੀਦ ਤੁਹਾਨੂੰ ਆਈ ਹੋਣੀ ਉੱਤੇ ਲਿਖਿਆ ਹੋਣਾ ਉਹਨਾਂ ਨੇ ਕਿ 18 ਮਹੀਨੇ ਲਈ ਆਟੋਮੈਟਿਕਲੀ ਐਕਸਟੈਂਡ ਹੋ ਜਾਂਦਾ। ਤੇ
ਉਹ ਤਾਂ ਹੋ ਗਿਆ ਸੀਗਾ ਜੀ। ਹਾਂਜੀ, ਫਿਰ ਮੈਂ ਕਿਹਾ ਕਦੋਂ ਤੱਕ ਕਿੰਨਾ ਟਾਈਮ ਲੱਗੂਗਾ ਜੀ ਭਾਜੀ ਹੋਰ ਜਿੱਦਾਂ ਆਪਣੇ ਹਾਰਡ ਕਾਪੀ ਆਉਣ ਨੂੰ ਜੀ? ਹਾਰਡ ਕਾਪੀ ਨੂੰ ਤਾਂ ਭਾਜੀ ਉਹਦਾ ਜਿਹੜਾ ਹੈਗਾ 2-2.5 ਸਾਲ ਆਮ ਗੱਲ ਹੈਗੀ ਆ I-90 ਦੀ। ਜੀ ਵਕਤ ਲੱਗ ਜਾਂਦਾ ਉਸ 'ਚ ਜ਼ਿਆਦਾ, ਕਿਉਂਕਿ ਉਹਨਾਂ ਨੇ ਤੁਹਾਨੂੰ ਜਿਹੜੀ ਦੂਜੀ ਸੌਫਟ ਕਾਪੀ ਦਿੱਤੀ ਉਹ ਵੀ ਤੁਸੀਂ ਗ੍ਰੀਨ ਕਾਰਡ ਹੋਲਡਰ ਹੀ ਆ, ਕੋਈ ਪ੍ਰੋਬਲਮ ਨਹੀਂ ਹੈਗੀ ਇਹਦੇ ਵਿੱਚ, ਪਰ ਉਹਨਾਂ ਨੇ ਆਪਣਾ ਜਿਹੜਾ ਟਾਈਮ ਲਾ ਰਿਹਾ ਇਹਨਾਂ ਨੂੰ ਉਹ ਪ੍ਰਾਇੋਰਟੀ ਨਹੀਂ ਸਮਝਦੇ। ਕੀ ਇਸ ਤਰ੍ਹਾਂ ਨੇ ਫਿਰ ਟਰੈਵਲ ਵਗੈਰਾ ਕਰ ਸਕਦੇ? ਮੈਨੂੰ ਲੱਗਦਾ ਮਕਸਦ ਵਿੱਚ ਇਹ ਵੀ ਹੋਣਾ ਕਰ ਸਕਦੇ ਆ, ਗ੍ਰੀਨ ਕਾਰਡ ਹੋਲਡਰ ਹੀ ਆ, ਨਾਲੇ ਸਿਟੀਜ਼ਨ ਅਪਲਾਈ ਕਰੋ ਤੁਸੀਂ, ਜੇ 10 ਸਾਲ ਤੁਹਾਨੂੰ ਹੋਏ ਤੁਸੀਂ ਕਾਹਦੀ ਵੇਟ ਕਰਦੇ ਆ। ਜੀ ਗਗਨਦੀਪ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਪੁੱਛਣਾ ਸੀ ਕਿ ਮੈਂ ਨਾ ਕਿਸਾਨੀ ਅੰਦੋਲਨ ਬਾਰੇ ਮੇਰਾ ਕੇਸ ਸੀ, ਤੇ ਮੈਂ ਭਾਈ ਦੀਆਂ ਕੁਛ ਵੀਡੀਓ ਦੇਖੀਆਂ ਸੀ ਕਿਸਾਨੀ ਅੰਦੋਲਨ ਦੀਆਂ ਜੀ। ਉਹਦੇ ਵਿੱਚ ਸਾਨੂੰ ਕਿਹੜੀ ਕੁਛ ਦੱਸ ਸਕਦੇ ਭਾਜੀ ਉਹਦੇ ਬਾਰੇ? ਕਿਸ ਬਾਰੇ ਭਾਜੀ? ਸਵਾਲ ਪੁੱਛੋ ਕਲੀਅਰ। ਕਿਸਾਨੀ ਅੰਦੋਲਨ ਕਿਸਾਨੀ ਅੰਦੋਲਨ ਕੇਸ ਇਹਨਾਂ ਦਾ ਉਹਦੇ ਸੰਬੰਧ। ਕਿਸਾਨੀ ਅੰਦੋਲਨ ਤੇ ਇੱਕ ਟਾਈਮ ਸਟੈਂਪ ਸੀਗੀ, ਕਿਸਾਨੀ ਅੰਦੋਲਨ 2021 ਚ ਹੋਇਆ, ਖਤਮ ਹੋ ਗਿਆ, ਤੇ ਹੁਣ ਜਿਹੜੇ ਕੇਸ ਦੀਆਂ ਤਰੀਕਾਂ ਹੋ ਜਾਣੀਆਂ 2030 ਤੱਕ। ਤਾਂ ਹੁਣ ਕਿਸਾਨੀ ਅੰਦੋਲਨ ਦਾ ਜਿਹੜਾ ਸੀਗਾ, ਇੱਕ ਜਿਹੜਾ ਵੀ ਤੁਹਾਡਾ ਕੇਸ ਆਪਣਾ ਜੋ ਵੀ ਆ, ਮੁੱਖ ਦੀ ਗੱਲ ਉਹਦੀ ਇਹ ਹੈ ਕਿ ਜਿਹੜੇ ਉਸ ਟਾਈਮ ਹਾਲਾਤ ਚੱਲਦੇ ਆ ਉਹਦੇ ਵਿੱਚ ਤੁਹਾਨੂੰ ਕੋਈ ਲੱਭ ਰਿਹਾ ਉਹਦੇ ਕਰਕੇ ਕਿ ਨਹੀਂ ਲੱਭ ਰਿਹਾ। ਸੋ ਜਿਹੜਾ ਕਿਸਾਨੀ ਅੰਦੋਲਨ ਆ ਉਹ ਇੱਕ ਚੈਪਟਰ ਆ, ਜਿਹੜਾ ਸਿੱਖਾਂ ਦੀ ਸਟਰਗਲ ਦਾ ਇੱਕ ਚੈਪਟਰ ਆ, ਉਹ ਸਾਰਾ ਕੁਝ ਹੀ ਨਹੀਂ ਹੈਗਾ ਕਿਸਾਨੀ ਅੰਦੋਲਨ। ਹਾਂ, ਜੇ ਤੁਹਾਡਾ ਕਿਸਾਨੀ ਅੰਦੋਲਨ ਆ, ਅੱਜ ਹੀ ਤੁਹਾਡੀ ਤਰੀਕ ਆ, ਤਾਂ ਉਹ ਅੱਜ ਹੀ ਕੋਈ ਤੁਹਾਨੂੰ ਲੱਭ ਰਿਹਾ ਤਾਂ ਉਹਦਾ ਉਹ ਕਰ ਸਕਦੇ। ਪਰ ਹੁਣ ਕਿਸਾਨੀ ਅੰਦੋਲਨ ਓਵਰ ਆ, ਤੇ ਜੇ ਉਹ 2030 ਚ ਤੁਹਾਡੀ ਤਰੀਕ ਪੈਂਦੀ ਆ ਤਾਂ ਫਿਰ ਉਦੋਂ ਕਿਸਾਨੀ ਅੰਦੋਲਨ ਤੇ ਬਹੁਤ ਪਿੱਛੇ ਚੱਲ ਜਾਣਾ। ਸੋ ਮੁੱਖ ਦੀ ਗੱਲ ਇਹੀ ਹੁੰਦੀ ਆ ਕੋਰਟ ਦੇ ਵਿੱਚ ਕਿ ਤੁਹਾਨੂੰ ਹੁਣ ਕੀ ਖਤਰਾ, ਹੁਣ ਤੁਹਾਨੂੰ ਕਿਉਂ ਲੱਭ ਰਿਹਾ, ਤੇ ਇਸ ਤੋਂ ਜ਼ਿਆਦਾ ਨਹੀਂ ਮੈਂ ਕੁਝ ਕਹਿ ਸਕਦਾ ਜੀ। ਬਿਲਕੁਲ। ਤੇ ਬਾਕੀ ਜਿਹੜੀਆਂ ਸ਼ੁਰੂਆਤ 'ਚ ਦੱਸਿਆ ਸੀ ਆਪਣੀਆਂ ਐਕਟੀਵਿਟੀਜ਼ ਜਿਹੜੀਆਂ ਆ ਉਹ ਜਾਰੀ ਰੱਖੋ, ਉਦੋਂ ਤੱਕ ਕੀ ਕੁਝ ਕਰਦੇ ਆ, ਕੀ ਕੁਝ ਨਾਲ ਹੋ ਰਿਹਾ ਉਹਦੇ ਧਿਆਨ ਰੱਖੋ। ਸਿਆਸਤ ਦੇ ਉੱਤੇ ਜਿਹੜੀ ਆ ਉਹ ਗੂੜੀ ਅੱਖ ਜਿਹੜੀ ਤੁਹਾਨੂੰ ਰੱਖਣੀ। ਕਿਸਾਨੀ ਅੰਦੋਲਨ ਇੱਕ ਐਕਟੀਵਿਟੀ ਦੇ ਵਿੱਚ ਆ ਜਾਂਦਾ, ਐਕਟੀਵਿਟੀਜ਼ ਸੈਟ ਆਫ ਐਕਟੀਵਿਟੀਜ਼ ਜਿਹੜਾ ਉਹਦੇ ਵਿੱਚ ਹੀ ਆ, ਇੱਕ ਛੋਟਾ ਜਿਹਾ ਹਿੱਸਾ ਆਪਾਂ ਕਹਿ ਸਕਦੇ ਹਾਂ ਇਸ ਮਾਮਲੇ 'ਚ। ਯਾਦਵਿੰਦਰ। ਹਾਂਜੀ ਸਰ, ਮੇਰਾ ਸਵਾਲ, ਸਤਿ ਸ਼੍ਰੀ ਅਕਾਲ ਜੀ। ਮੇਰਾ ਇਹ ਸਵਾਲ ਸੀਗਾ ਜੀ, ਜਾਣੀ ਕਿ ਮੈਂ ਜੇ F1 ਵੀਜ਼ੇ ਤੇ ਆਇਆ ਤੇ ਮੈਂ ਆਪਣੇ ਪੇਰੈਂਟਸ ਦਾ B1 B2 ਅਪਲਾਈ ਕਰ ਦਿੰਦਾ ਵਾ, ਉਹਨਾਂ ਦਾ ਵੀਜ਼ਾ ਲੱਗ ਗਿਆ, ਤੇ ਉਸ ਤੋਂ ਬਾਅਦ ਮੈਂ ਜੇ ਅਸਾਈਲਮ ਅਪਲਾਈ ਕਰਦਾ ਵਾਂ ਤੇ ਕੀ ਉਹਨਾਂ ਦਾ ਜਿਹੜਾ ਵੀਜ਼ਾ ਹੋਊਗਾ B1 B2 ਵੈਲਿਡ ਹੀ ਹੋਊਗਾ ਜਾਂ ਨਹੀਂ ਹੋਊਗਾ? ਵੈਲਿਡ ਹੋਊਗਾ ਜੇ ਉਹ ਆਪਣਾ ਮੇਨਟੇਨ ਕਰਦੇ ਆ, ਉਹਨਾਂ ਦੀ ਆਪਣੀ ਉਹ ਜੇ ਰਿਕੁਆਇਰਮੈਂਟਸ ਐਗਜ਼ਿਟ ਕਰਦੇ ਰਹਿੰਦੇ ਆ ਤਾਂ ਕੋਈ ਪ੍ਰੋਬਲਮ ਨਹੀਂ। ਕਾਫੀ ਅਸਾਈਲਮ ਵਾਲੇ ਸਾਡੇ ਕਲਾਇੰਟ ਆ ਜਿਹੜੇ ਆਰਾਮ ਨਾਲ ਆ ਜਾ ਰਹੇ ਆ, ਉਹਨਾਂ ਦੇ ਪੇਰੈਂਟਸ ਜੀ। ਉਹਨਾਂ ਕੋਲ ਹਾਂ ਸਵਾਲ ਜ਼ਰੂਰ ਪੁੱਛੇ ਜਾ ਸਕਦੇ ਆ, ਜੇ ਜੋ ਵੀ ਤੁਸੀਂ ਸਬਮਿਸ਼ਨ ਕੀਤੀ ਉਹਨਾਂ ਨੂੰ ਹੁਣ ਖੜੇ ਪੈਰ ਪੁੱਛਿਆ ਕਿ ਤੇਰਾ ਮੁੰਡਾ ਕਿਹੜੀ ਪਾਰਟੀ ਦਾ ਮੈਂਬਰ ਆ, ਤੇ ਗਲਤ ਦੇ ਦਿੱਤਾ ਤੇ ਫਿਰ ਦੋਨਾਂ ਦੇ ਪੱਤੇ ਉੱਡ ਜਾਣੇ ਜੀ। ਅਗਲੇ ਜਿਹੜੇ ਕਾਲਰ ਨੇ ਹਰਪ੍ਰੀਤ। ਹਾਂਜੀ ਹਰਪ੍ਰੀਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਅਸੀਂ ਤੁਹਾਡੇ ਤੋਂ ਹੀ ਕੇਸ ਫਾਈਲ ਕੀਤਾ ਹੋਇਆ ਅਸਾਈਲਮ ਦਾ, ਤਾਂ ਮੇਰੇ ਦੋ ਕੁਐਸਚਨ ਆ। ਇੱਕ ਤਾਂ ਹੈ ਕਿ ਅਸੀਂ ਜਿਹੜਾ ਐਡਰੈਸ ਦਿੱਤਾ ਹੋਇਆ ਆ ਉਹਦੇ ਵਿੱਚ ਅਸੀਂ ਨਹੀਂ ਰਹਿੰਦੇ, ਅਸੀਂ ਰਹਿੰਦੇ ਇੱਕ ਹੀ ਸਿਟੀ ਦੇ ਵਿੱਚ ਆ, ਪਰ ਥੋੜਾ ਦੂਰ ਰਹਿੰਦੇ ਆ, ਇਸ ਕਰਕੇ ਉੱਥੇ ਮੇਲ ਬਾਕਸ ਹੈ ਨਹੀਂ ਜਿੱਥੇ ਅਸੀਂ ਰਹਿੰਦੇ ਆ, ਤਾਂ ਇਸ ਕਰਕੇ ਅਸੀਂ ਐਡਰੈਸ ਚੇਂਜ ਨਹੀਂ ਕਰਾਇਆ। ਪਰ ਮੇਰਾ ਜਿਹੜਾ ਬੇਟਾ ਆ ਉਹ ਇੱਥੇ ਸਕੂਲਿੰਗ ਕਰ ਰਿਹਾ, ਤਾਂ ਅਸੀਂ ਐਡਰੈਸ ਚੇਂਜ ਕਰਵਾਈਏ ਜਾਂ ਨਹੀਂ ਕਰਵਾਈਏ, ਉਹਦੇ ਨਾਲ ਕੋਈ ਇਸ਼ੂ ਤਾਂ ਨਹੀਂ ਹੋਊਗਾ ਬਾਅਦ ਚ? ਜਿੱਥੇ ਐਡਰੈਸ ਰਹਿੰਦੇ ਆ ਉਹ ਐਡਰੈਸ ਦੇਣਾ, ਮੇਲਿੰਗ ਮੂਲਿੰਗ ਨਾਲ ਕੋਰਟ ਨੂੰ ਕੋਈ ਲੈਣਾ ਦੇਣਾ ਨਹੀਂ। ਜਿੱਥੇ ਰਹਿੰਦੇ ਆ ਉਹ ਐਡਰੈਸ ਕਰਾਓ, ਬਿਲਕੁਲ ਇਸ਼ੂ ਹੋਊਗਾ। ਤੇ ਜਿੱਦਾਂ ਕੋਈ ਲੈਟਰ ਲੂਟਰ ਨਹੀਂ ਇੱਥੇ ਸਾਨੂੰ ਆ ਸਕਦਾ ਹੈਗਾ, ਫਿਰ ਉਹਦੇ ਨਾਲ ਕੋਈ ਪੀਓ ਬਾਕਸ ਲੈ ਲਓ ਉੱਥੇ। ਮੇਲਿੰਗ ਐਡਰੈਸ ਅਲੱਗ ਹੋ ਸਕਦਾ ਰੈਜ਼ੀਡੈਂਸ਼ੀਅਲ ਤੋਂ, ਪਰ ਆਪਣਾ ਜਿਹੜਾ ਕੋਰਟ ਨੂੰ ਤੁਹਾਡੇ ਰੈਜ਼ੀਡੈਂਸ਼ੀਅਲ ਐਡਰੈਸ ਨਾਲ ਮਤਲਬ। ਹਾਂਜੀ, ਮੇਲਿੰਗ ਐਡਰੈਸ ਜਿੱਥੇ ਤੁਸੀਂ ਚਿੱਠੀ ਮੰਗਾਉਂਦੇ ਹੋ ਮੰਗਾ ਸਕਦੇ ਆ, ਪਰ ਜਿਹੜਾ ਰੈਜ਼ੀਡੈਂਸ਼ੀਅਲ ਆ ਉਹ ਆਪਣਾ ਕਰੈਕਟ ਦੱਸੋ, ਰਹਿ ਤੁਸੀਂ ਕਿੱਥੇ ਰਹੇ। ਦੋਨੋਂ ਵੱਖੋ ਵੱਖਰੀਆਂ ਚੀਜ਼ਾਂ ਨੇ। ਨਹੀਂ ਤਾਂ ਬਹੁਤੀ ਗੱਲ ਆ ਉੱਥੇ ਪੀਓ ਬਾਕਸ ਲੈ ਲਓ ਜੇ ਨਹੀਂ ਤੁਹਾਨੂੰ ਉੱਥੇ ਮਿਲਦੀ ਚਿੱਠੀ ਤਾਂ। ਜਸ਼ਨਦੀਪ। ਸਤਿ ਸ਼੍ਰੀ ਅਕਾਲ ਦੋਨੋਂ ਜੀ। ਮੇਰਾ ਸਵਾਲ ਸੀ ਕਿ ਜੀ I-76 ਵੱਲੋਂ ਮੇਰਾ ਜਿੱਦਾਂ ਵਰਕ ਪਰਮਿਟ ਡਿਨਾਈ ਹੋ ਗਿਆ ਸੀ, ਤਾਂ ਮੈਂ ਆਲਰੇਡੀ ਜਿੱਦਾਂ ਇੱਕ ਗਾਰਡੀਅਨਸ਼ਿਪ ਦੇ ਕੇਸ ਗ੍ਰਾਂਟਡ ਹੋਇਆ I-16 ਤੇ, ਉਹਦੇ ਵੱਲੋਂ ਮੈਂ ਵਰਕ ਪਰਮਿਟ ਅਪਲਾਈ ਕਰ ਸਕਦਾ ਦੁਬਾਰਾ, ਤੇ ਦੁਬਾਰਾ ਤੇ ਮੈਨੂੰ ਅਸਾਈਲਮ ਤੇ ਕਰਨਾ ਪਊਗਾ I-76 ਤੇ? ਜੇ ਤੁਹਾਡੀ ਐਲੀਜੀਬਿਲਟੀ ਮੀਟ ਹੁੰਦੀ ਹੈ, ਗਾਰਡੀਅਨਸ਼ਿਪ ਤੁਹਾਡਾ ਅਪਰੂਵ ਹੋਇਆ 485 ਦੇ ਨਾਲ, ਤੁਸੀਂ ਬਿਲਕੁਲ ਕਰ ਸਕਦੇ। ਨਹੀਂ, ਕਿ ਜਿੱਦਾਂ ਹਾਲੇ ਤੱਕ ਇੰਪਰੂਵ ਨਹੀਂ ਹੋਇਆ I-16, ਜਸਟ ਮੇਰਾ ਕੇਸ ਗ੍ਰਾਂਟਡ ਹੋਇਆ ਹੈ ਗਾਰਡੀਅਨਸ਼ਿਪ ਦਾ। ਨਹੀਂ ਉਹਨਾਂ ਨੂੰ ਉਹਦਾ ਅਸਾਈਲਮ ਦਾ ਕੇਸ ਵੀ ਲੱਗਾ ਹੋਇਆ ਜੀ, ਕੋਰਟ ਨੇ ਗ੍ਰਾਂਟ ਕੀਤਾ, ਉਹਨਾਂ ਇਮੀਗ੍ਰੇਸ਼ਨ ਨੂੰ ਕੀ ਲੈਣਾ ਦੇਣਾ। ਜਦੋਂ ਤੁਹਾਡੀ ਐਲੀਜੀਬਿਲਟੀ ਬਣੂਗੀ ਉਦੋਂ ਤੁਸੀਂ ਕਰ ਸਕਦੇ ਆ 485 ਦੇ ਨਾਲ। ਜਿੱਦਾਂ ਮੇਰਾ ਦੁਬਾਰਾ ਹੁਣ ਵਰਕ ਪਰਮਿਟ ਡਿਨਾਈ ਕਰਤਾ, ਮੈਂ ਦੁਬਾਰਾ ਕਰ ਸਕਦਾ ਉਧਰ? ਫਿਰ ਕੋਈ ਮੇਰੇ ਉਹ ਕੇਸ ਦਿੱਕਤ ਨਹੀਂ ਆਏਗੀ ਗਾਰਡੀਅਨਸ਼ਿਪ ਵਾਲੇ ਤੇ? ਪੁੱਛ ਕਿਉਂ ਆਊਗੀ ਮੇਰਾ ਵੀਰ, ਗਾਰਡੀਅਨਸ਼ਿਪ ਵਾਲਾ ਅਲੱਗ ਆ, ਅਸਾਈਲਮ ਵਾਲਾ ਅਲੱਗ ਆ।
ਪਹਿਲੀ ਗੱਲ ਤਾਂ ਮੈਨੂੰ ਪਤਾ ਨਹੀਂ ਕਿਉਂ ਡਿਨਾਈ ਕੀਤਾ ਤੇਰਾ ਵਰਕ ਪਰਮਿਟ। ਗਾਰਡੀਅਨਸ਼ਿਪ ਦਾ ਜਦੋਂ ਫਾਈਲਿੰਗ ਸਟੇਜ ਤੇ ਪਹੁੰਚੂਗਾ ਤੇ ਨਾਲ ਵਰਕ ਪਰਮਿਟ ਫਾਈਲ ਜ਼ਰੂਰ ਕਰੀ 485 ਤੇ, ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਜੀ। ਵਿਕਰਮ ਹਾਂਜੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਜੇ ਭਾਜੀ ਨੂੰ ਨਵੀਆਂ ਅਚੀਵਮੈਂਟਾਂ ਲਈ ਬਹੁਤ ਬਹੁਤ ਮੁਬਾਰਕਾਂ ਜੀ। ਤੇ ਮੈਂ ਸਿਰਫ ਸਾਰੇ ਟੌਪਿਕ ਕਵਰ ਕਰਤੇ, EB5 ਵੀ, ਅਸਾਈਲਮ ਵੀ, ਐਵਰੀ ਹਨਾ। ਮੇਰੀ ਇਹ ਰਿਕੁਐਸਟ ਸੀ ਜਿੱਦਣ ਤੁਸੀਂ ਜਿੱਦਾਂ ਨਿਊਜ਼ ਵਗੈਰਾ ਕਵਰ ਕਰਦੇ ਉਦੋਂ I-730 ਦਾ ਵੀ ਕਵਰ ਕਰਦੇ ਕਿ ਫੈਮਿਲੀ ਕਿੱਦਾਂ ਉੱਥੇ ਪ੍ਰੋਸੈਸ ਕਿੱਦਾਂ ਹੁੰਦਾ ਜੀ। ਤੇ ਸੀਗਾ ਉਦਾਂ ਆਪਾਂ ਕਰ ਦਾਂਗੇ ਦੁਬਾਰਾ। ਹਾਂਜੀ ਤੇ ਨਹੀਂ ਭਾਜੀ ਮੈਂ ਐਵਰੀ ਸ਼ੋਅ ਸੁਣਦਾ, I-730 ਤੇ ਨਹੀਂ ਹੋਇਆ ਮੈਨੂੰ ਲੱਗਦਾ ਕਿ ਫੈਮਿਲੀ ਦੇ। ਅੱਛਾ ਕੋਈ ਨਹੀਂ, ਕਰ ਦਾਂਗੇ ਆਪਾਂ, ਚੱਕਰ ਕੋਈ ਨਹੀਂ। ਤੇ ਹਾਂਜੀ ਤੇ ਨਵੀਂ ਲੁੱਕ ਵਾਸਤੇ ਭਾਜੀ ਨੂੰ ਮੁਬਾਰਕਾਂ, ਵਧੀਆ ਲੱਗਦੇ ਹੋ ਜੀ ਭਾਜੀ। ਧੰਨਵਾਦ ਜੀ। ਸਾਰੇ ਜਾਣੇ ਗੌਰ ਦਾ ਦੇਖਦੇ ਆ ਟੰਡੀ ਟਿਰਕਿਆਣਾ ਜੀ, ਛੱਡਦੇ ਨਹੀਂ ਆ ਕੁਛ ਵੀ ਹਨਾ। ਇਹਦਾ ਐਕਸੀਡੈਂਟ ਹੋ ਗਿਆ, ਟ੍ਰਿਮਰ ਲਿਆ ਸੀਗਾ ਨਵਾਂ, ਥੋੜਾ ਜਿਹਾ ਜ਼ਿਆਦਾ ਚੱਲ ਗਿਆ, ਉਹਦਾ ਮੈਂ ਸਵੇਰੇ ਦਾ ਬੈਲੈਂਸ ਕਰਨ ਲੱਗਿਆ। ਬੈਲੈਂਸ ਹੀ ਹੋਣ ਡਿਆ ਸਵੇਰ ਦਾ ਅੱਜ ਕੱਲ। ਹਾਂ ਚਲੋ, ਕੁਛ ਲਾਸਟ ਕਾਲਰ ਨੇ ਦੋ ਤੇ ਫਿਰ ਉਸ ਤੋਂ ਬਾਅਦ ਸਮਾਪਤੀ। ਸੰਦੀਪ। ਹੈਲੋ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਜਿੱਦਾਂ ਨਾ ਮੈਂ ਆਪਣੀ ਵਾਈਫ ਦਾ ਨਾ ਦੂਆ ਵੀਜ਼ਾ ਅਪਲਾਈ ਕੀਤਾ, ਮੈਂ ਸਿਟੀਜ਼ਨ ਆ ਇੱਥੇ ਆਉਣ ਲਈ ਹੈ ਨਾ ਜੀ, ਗ੍ਰੀਨ ਕਾਰਡ ਲਈ। ਤੇ ਉਹ ਜਿੱਦਾਂ ਉਹ ਸਟੂਡੈਂਟ ਵੀਜ਼ੇ ਤੇ ਸੀ ਆਸਟ੍ਰੇਲੀਆ, ਉੱਥੋਂ ਇੱਥੇ ਦਾ ਟੂਰਿਸਟ ਵੀਜ਼ਾ ਲੱਗ ਗਿਆ ਜੀ, ਠੀਕ ਹੈ ਜੀ। ਤੇ ਜਦੋਂ ਹੁਣ ਇਹਨੇ ਵਾਪਸ ਜਾਣਾ, ਹੁਣ ਜਾਨੀ ਕਿ 10 ਦਿਨਾਂ ਤੱਕ ਵਾਪਸ ਚੱਲ ਜਾਣਾ, ਤੇ ਵਾਪਸ ਉੱਥੇ ਦੂਜਾ ਵੀਜ਼ਾ ਪਾ ਕੇ ਆਉਣਾ, ਜਿੱਦਾਂ ਕਿਹੜਾ ਹੁੰਦਾ ਹੈ ਵਿਆਹ ਵਾਲਾ। ਨਹੀਂ ਉਹ ਹਾਂਜੀ ਨਹੀਂ ਭਾਜੀ, ਜਿੱਦਾਂ ਵਾਪਸ ਫੇਰ ਆ ਜਾਣਾ ਮੁੜ ਕੇ, ਰਿਟਰਨਿੰਗ ਵੀਜ਼ਾ। ਹੁਣ ਕਿੰਨੀ ਦੇਰ ਹੋ ਗਈ ਘਰ ਵਾਲੀ ਨੂੰ ਉਰੇ? 2 ਮਹੀਨੇ ਹੋਏ ਹਲੇ। 2 ਮਹੀਨੇ ਹੋਏ। ਜੇ ਤਾਂ ਯਾਰ ਤੇਰਾ ਇਰਾਦਾ ਬਾਅਦ ਚ ਬਣਿਆ, ਇੱਥੇ ਆਉਣ ਤੋਂ ਬਾਅਦ ਇਰਾਦਾ ਚੇਂਜ ਹੋਇਆ ਕਿ ਨਹੀਂ ਮੈਂ ਅਮਰੀਕਾ ਹੀ ਰਹਿਣਾ, ਤਾਂ ਫਿਰ ਵਾਪਸ ਕੱਲ ਹੀ ਜਾਣਾ, ਇੱਥੇ ਫਾਈਲ ਕਰਦੇ 90 ਦਿਨ ਬਾਅਦ। ਅੱਛਾ ਜੀ, ਜਿੱਦਾਂ ਠੀਕ ਹੈ ਜੀ, ਏਦਾਂ ਪੈ ਸਕਦੀ ਹੈ ਨਾ ਜੀ 90 ਦਿਨਾਂ ਬਾਅਦ। ਪਰ ਤੇ ਫੈਂਸੇ ਵੀਜ਼ੇ ਦਾ ਵੀ ਕੰਮ ਇਹੀ ਆ ਕਿ ਵੀਜ਼ਾ ਲੱਗੂਗਾ, ਫਿਰ ਉਹ ਉਰੇ ਹੋਗੀ, ਜੇ ਆਲਰੇਡੀ ਉਰੇ ਆ ਤਾਂ 90 ਦਿਨਾਂ ਬਾਅਦ ਫਾਈਲ ਕਰ ਦਿਓ, ਜੇ ਹੁਣ ਤੁਹਾਡਾ ਇਰਾਦਾ ਬਣਦਾ ਕਰਨ ਦਾ। ਜੀ, ਕੰਪਲੀਕੇਟ ਨਾ ਕਰੋ ਆਪਣਾ ਕੰਮ ਜਿਹੜਾ। ਹਾਂਜੀ, ਤੇ ਇਹ ਵੀ ਦੱਸ ਦਿਓ ਜੀ ਕਿ ਅਗਲੀ ਵਾਰੀ ਜਿਹੜਾ ਆਪਣਾ ਪ੍ਰੋਗਰਾਮ ਆ ਅਗਲੇ ਸ਼ਨੀਚਰਵਾਰ ਨੂੰ ਜਦੋਂ ਹੋਣਾ, ਉਦੋਂ 1170 ਦੇ ਉੱਤੇ ਤੁਸੀਂ ਪੂਰਾ ਜਿਹੜਾ ਬੇਰੀਆ ਦੇ ਵਿੱਚ ਸੁਣ ਰਹੇ ਹੋਣਾ ਹੈ। ਸੋ 1170 ਬੇਰੀਆ ਵਾਲੇ ਜਿਹੜੇ ਟਿਊਨ ਇਨ ਕਰਕੇ ਜਿਹੜਾ ਉਹ ਜ਼ਰੂਰ ਰੱਖਿਓ। ਸ਼ਮਸ਼ੇਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੇਰੀ ਤਰੀਕ ਨਾ ਮਈ 2023 ਸੀ, ਤੇ ਮੇਰਾ ਨਾ ਜੱਜ ਚੇਂਜ ਹੋ ਗਿਆ, ਤੇ ਉਹਨਾਂ ਨੇ ਨਵੰਬਰ 2024 ਚ ਮੈਨੂੰ ਤਰੀਕ ਪਾਤੀ ਹੈ, ਤਾਂ ਮੈਂ ਅਪੀਲ ਲਾਈ, ਉਹਨਾਂ ਨੇ ਅਪੀਲ ਵੀ ਡਿਨਾਈ ਕਰਤੀ ਹੈ। ਤੇ ਭਾਜੀ ਮੈਂ ਇਹ ਪੁੱਛਣਾ ਸੀਗਾ, ਮੇਰੇ ਨਾਲ ਨਾ 2017 ਚ ਗਨ ਪੁਆਇੰਟ ਦੇ ਰੋਬਰੀ ਹੋਈ, ਤੇ ਮੈਂ UVJ ਵਾਲਾ ਕੇਸ ਉਦੋਂ ਲਾਇਆ ਨਹੀਂ ਹੈਗਾ ਜੀ, ਤੇ ਕਿੱਦਾਂ ਮੈਨੂੰ ਹੁਣ ਲਾਉਣ ਦਾ ਫਾਇਦਾ ਹੈਗਾ ਕਿ ਨਹੀਂ ਹੈਗਾ ਜੀ? ਮੇਰਾ ਵੀਰ ਲਾ ਯਾਰ ਕੇਸ, ਇਹ ਇਮੀਗ੍ਰੇਸ਼ਨ ਦੇ ਮਸਲਿਆਂ 'ਚ ਨਾ ਕੰਜੂਸੀ ਕਰਿਆ ਕਰੋ, ਜਿੱਥੇ ਹੱਕ ਬਣਦਾ ਉੱਥੇ ਲਾਓ, ਇਹਨੂੰ ਸੋਚਣ ਦੀ ਕੀ ਗੱਲ ਹੈਗੀ, ਲਾਓ UVJ ਦਾ ਕੇਸ ਹੈ ਨਾ। ਉਹ ਤਾਂ ਸ਼ਰੇਆਮ ਸਗੋਂ ਤੇਰਾ ਵਧੀਆ ਕੇਸ ਬਣਦਾ ਆ ਵੀ ਚੱਲ, ਤੇ ਸ਼ੁਕਰ ਇਹ ਆ ਵੀ ਬਚਾਅ ਹੋ ਗਿਆ। ਗਨ ਪੁਆਇੰਟ ਰੋਬਰੀ ਤਾਂ ਬਹੁਤ ਵੱਡੀ ਚੀਜ਼ ਆ ਜੀ। ਇਹ ਚੀਜ਼ ਪ੍ਰੂਵ ਕਰਨੀ ਵੀ ਸੌਖੀ। ਡਬਲ ਪ੍ਰੋਟੈਕਸ਼ਨ। ਡਬਲ ਪ੍ਰੋਟੈਕਸ਼ਨ ਜੀ। ਤੇ ਹੁਣ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ। ਤੇ ਅਟਾਰਨੀ ਟਰਕੀਆਣਾ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਤੁਸੀਂ ਸਮਾਂ ਕੱਢਦੇ ਆ, ਬਿਜ਼ੀ ਵੀ ਹੁੰਦੇ ਆ ਤਾਂ ਵੀ ਸਮਾਂ ਕੱਢ ਲੈਂਦੇ ਆ ਵਿੱਚ, ਤੇ ਬਹੁਤ ਸ਼ੁਕਰੀਆ। ਮਿਲਦੇ ਆ ਅਗਲੀ ਵਾਰੀ ਨਾਲ 1170 AM ਦੇ ਉੱਤੇ। ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਤੇ ਪ੍ਰੋਗਰਾਮ ਦੀ ਸਮਾਪਤੀ ਅਗਲੀ ਵਾਰ